ਖਾਲਸਾ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜਾ 올ਡ ਸਕੂਲ ਦਾ ਬੰਦਾ ਵਾਂ, ਕਿਉਂਕਿ ਮੈਂ ਨਿੱਕਾ ਹੁੰਦਾ ਤਖਤੀ ਲਿਖਦਾ ਰਿਹਾ ਤੇ ਉਹਦਾ ਇੰਪੈਕਟ ਹੁਣ ਤੱਕ ਵੀ ਇਦਾਂ ਦਾ ਹੈ ਮੇਰੇ ਤੇ ਵੀ ਮੈਂ ਗੂਗਲ ਨੂੰ ਤੇ ਚੈਟ ਜੀਪੀਟੀ ਨੂੰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਬਹੁਤਾ ਵਰਤਦਾ ਨਹੀਂ। ਮੈਂ ਥੋੜਾ ਜਿਹਾ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕਰਨਾ, ਥੋੜਾ ਜਿਹਾ ਨਿਊਜ਼ਪੇਪਰ ਪੜ੍ਹਨਾ ਤੇ ਉਹਦੇ ਬਾਅਦ ਮੈਂ ਲੋਕਾਂ ਦੇ ਐਨਾਲਿਸਿਸ ਨਹੀਂ ਪੜ੍ਹਦਾ, ਕਿਉਂਕਿ ਇਨਫੋਰਮੇਸ਼ਨ ਤੇ ਪਬਲਿਕ ਡੋਮੇਨ 'ਚ ਅੱਜ ਕੱਲ੍ਹ ਬਹੁਤ ਜ਼ਿਆਦਾ। ਨਿੱਕਾ ਨਿੱਕਾ ਨਿਆਣਾ, ਮੇਰਾ ਨਿੱਕਾ ਜਿਹਾ ਮੁੰਡਾ, ਉਹ ਮੇਰੇ ਤੋਂ ਜ਼ਿਆਦਾ ਜਾਣਦਾ ਵੀ ਅੱਜ ਖਬਰਾਂ ਕਿਹੜੀਆਂ ਛਪੀਆਂ, ਦੁਨੀਆ 'ਚ ਕੀ ਹੋ ਰਿਹਾ, ਕਿਹੜੀ ਵਾਰ ਕਦੋਂ ਹੋਈ, ਕਿੰਨੇ ਕੀਤੀ। ਉਹ ਵਿਕੀਪੀਡੀਆ ਫ੍ਰੀ ਇਨਸਾਈਕਲੋਪੀਡੀਆ 'ਚ ਬਹੁਤ ਸਾਰੇ ਐਰਰਸ ਦੇ ਨਾਲ ਛਪਿਆ ਹੋਇਆ। ਸੋ ਮੈਂ ਥੋੜ੍ਹੀ ਜਿਹੀ ਗੱਲ ਇਹ ਕਰਨਾ ਚਾਹਾਂ, ਕਿਉਂਕਿ ਤੁਸੀਂ ਐਡਾ ਵੱਡਾ ਉਪਰਾਲਾ ਕੀਤਾ ਵਾ, ਇੱਥੇ ਇਕੱਠਾ ਕੀਤਾ ਵਾ, ਇਹ 'ਚੋਂ ਕੁਛ ਨਿਕਲਣਾ ਚਾਹੀਦਾ। ਇਹ ਜਿਹੜੀ ਜਨਰਲ ਇਨਫੋਰਮੇਸ਼ਨ ਜਾਂ ਵਿਅਕਤ ਗਿਆਨ ਹੈ, ਤੁਸੀਂ ਆਪ ਹੀ ਪ੍ਰਾਪਤ ਕਰ ਸਕਦੇ ਹੋ। ਇੰਨੀ ਦੂਰੋਂ ਸਾਨੂੰ ਸੱਦਣ ਦੀ ਲੋੜ ਨਹੀਂ ਤੁਹਾਨੂੰ। ਪਹਿਲੀ ਗੱਲ ਆਪਾਂ ਇਹ ਇੱਥੋਂ ਹੀ ਸ਼ੁਰੂ ਕਰੀਏ, ਕਿਉਂਕਿ ਜਿਹੜਾ ਤੁਹਾਡਾ ਅੱਜ ਦਾ ਟੌਪਿਕ ਹੈ ਵੀ ਅੱਜ ਦੀ ਜਿਹੜੀ ਦੁਨੀਆ ਵਾ ਉਹ 'ਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ। ਸੋ ਪਹਿਲੀ ਚੀਜ਼ ਤੇ ਆਪਾਂ ਇੱਥੋਂ ਹੀ ਸ਼ੁਰੂ ਕਰ ਲਈਏ ਵੀ ਜਿਹੜੀ ਵੀ ਪਬਲਿਕ ਡੋਮੇਨ 'ਚ ਖਿਲਰੀ ਹੋਈ ਇਨਫੋਰਮੇਸ਼ਨ ਹੈ ਨਾ, ਉਹਦੇ 'ਚ ਘੱਟ ਤੋਂ ਘੱਟ ਸਾਡੀ ਆਪਣੀ ਇੱਕ ਐਨਾਲਿਟੀਕਲ ਪਾਵਰ ਹੋਣੀ ਚਾਹੀਦੀ ਆ। ਅਸੀਂ ਐਨਾਲਿਸਿਸ ਕਰ ਸਕੀਏ ਵੀ ਅਸੀਂ ਆਪੀ ਕਿੱਥੇ ਖੜੇ ਹਾਂ, ਦੁਨੀਆ ਕੀ ਕਰ ਰਹੀ ਹੈ ਉਹ ਠੀਕ ਆ, ਪਰ ਸਾਡੇ ਨਾਲ ਉਹਦੀ ਕੀ ਰੈਲੀਵੈਂਸ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ। ਸੋ ਮੈਂ ਕੋਸ਼ਿਸ਼ ਕਰਾਂਗਾ 2-3, ਕਿਉਂਕਿ ਮੈਂ PhD ਇੰਟਰਨੈਸ਼ਨਲ ਰਿਲੇਸ਼ਨਸ 'ਚ ਆ ਮੇਰੀ, ਅਤੇ ਨੌਜਵਾਨ ਨੇ ਵਧੀਆ ਗੱਲਾਂ ਕੀਤੀਆਂ ਵਾ। ਉਹ ਅਗਰ ਉਹਨਾਂ ਥੋੜ੍ਹਾ ਜਿਹਾ ਹੋਰ ਝਾਤ ਪਾਈ ਜਾਏ ਤਾਂ ਸਾਰਾ ਦਿਨ ਹੀ ਸ਼ਾਇਦ ਇਹਦੇ 'ਚ ਲੰਘ ਜਾਏ। ਪਰ ਮੈਂ 2-3 ਚੀਜ਼ਾਂ, ਕਿਉਂਕਿ ਫਿਰ ਮੈਂ ਨਾਲ ਨਾਲ ਆਪਣੇ ਪੁਆਇੰਟਸ ਵੀ ਲੈ ਰਿਹਾ ਸੀ, ਉਹਦਾ ਮੈਂ ਇਮੀਡੀਏਟ ਰਿਸਪੌਂਸ ਇਹਨਾਂ ਨੂੰ ਜਿਹੜੀ ਇਹਨਾਂ ਨੇ ਕੀਤਾ ਉਸ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ। ਕਿਉਂਕਿ ਜੋ ਕੁਛ ਮੀਡੀਆ ਛਾਪਦਾ ਨਾ, ਉਹ ਵੀ ਇੱਕ ਸੈੱਟ ਏਜੰਡੇ ਦੇ ਤਹਿਤ ਛਾਪਦਾ। ਪਬਲਿਕ ਓਪੀਨੀਅਨ ਜਿਹੜੀ ਬਣਾਈ ਜਾਂਦੀ ਹੈ ਨਾ, ਅਖਬਾਰਾਂ 'ਚ ਆਰਟੀਕਲ ਲਿਖ ਕੇ ਇੱਕ ਨੈਰੇਟਿਵ ਪ੍ਰਮੋਟ ਕਰਕੇ ਕੀਤੀ ਜਾਂਦੀ ਆ ਕਿ ਲੋਕ ਉਸ ਪਾਸੇ ਟੁਰਨ। ਹੁਣ ਜਿਸ ਤਰ੍ਹਾਂ ਇਹਨਾਂ ਨੇ ਹੈਰੀਟੇਜ ਫਾਊਂਡੇਸ਼ਨ ਦੀ ਗੱਲ ਕੀਤੀ ਆ, ਆਪਾਂ ਉਹ ਹੈਰੀਟੇਜ ਫਾਊਂਡੇਸ਼ਨ ਦੀ ਰਿਪੋਰਟ ਤਾਂ ਪੜ੍ਹ ਲਈ, ਜਿਹੜੀ ਇਹ ਕਹਿੰਦੀ ਆ ਕਿ ਭਾਰਤ ਨਾਲ ਤੁਹਾਡੇ ਸੰਬੰਧ ਚੰਗੇ ਹੋਣੇ ਚਾਹੀਦੇ ਆ। ਟਰੰਪ ਐਡਮਿਨਿਸਟ੍ਰੇਸ਼ਨ ਦਾ ਏਜੰਡਾ ਵੀ ਇਹੀ ਆ, ਨੋ ਡਾਊਟ, ਕਿ ਅਸਾਂ ਭਾਰਤ ਨਾਲ ਇਕਨੋਮਿਕ ਟਾਈਜ਼ ਚੰਗੇ ਕਰਨੇ ਆ, ਇਹਨੂੰ ਪੈਟਰਨਾਈਜ਼ ਕਰਨਾ, ਇਹਨੂੰ ਚੀਨ ਦੇ ਮੁਕਾਬਲੇ 'ਚ ਖੜਾ ਕਰਨਾ। ਇਹ ਕਹਿੰਦੀ ਹੈਰੀਟੇਜ ਫਾਊਂਡੇਸ਼ਨ ਦੀ ਰਿਪੋਰਟ। ਔਰ ਅੱਜ ਅਮਰੀਕਨ ਫੋਰਨ ਪਾਲਿਸੀ 'ਚ ਕੋਈ ਸ਼ੱਕ ਨਹੀਂ ਕਿ ਉਸ ਪਾਸੇ ਜਾ ਰਹੀ ਆ। ਪਰ ਹੁਣ ਸਾਨੂੰ ਇਹ 'ਚ ਆਪਣਾ ਐਨਾਲਿਸਿਸ ਵਰਤਣਾ ਚਾਹੀਦਾ ਬਈ ਇਹਦੇ 'ਚੋਂ ਨਿਕਲੇਗਾ ਕੀ। ਸਾਨੂੰ ਹਰ ਵੇਲੇ ਇੱਕ ਪੈਸੀਮਿਸਟਿਕ ਵਿਊ ਨਹੀਂ ਰੱਖਣਾ ਚਾਹੀਦਾ ਵੀ ਲਓ ਜੀ ਉਹ ਤਾਂ ਭਾਰਤ ਦੇ ਨਾਲ ਰਲ ਗਏ, ਸਾਡਾ ਕੀ ਬਣੂ, ਮੋਦੀ ਦੇ ਅਤੇ ਟਰੰਪ ਦੇ ਸੰਬੰਧ ਚੰਗੇ ਹੋ ਗਏ ਅਤੇ ਅਸੀਂ ਕਿਤੇ। ਸਾਡੇ ਲਈ ਇਹਦੇ 'ਚ ਵੀ ਓਪਰਚੁਨਿਟੀ ਆ, ਜੇ ਤੁਹਾਨੂੰ ਐਨਾਲਿਸਿਸ ਰੱਬ ਨੇ ਥੋੜ੍ਹਾ ਜਿਹਾ ਦਿੱਤਾ ਹੋਵੇ ਕਰਨ ਦਾ ਤਰੀਕਾ। ਨੇ ਕੀ ਹੋਏਗਾ? ਅਲੋਨ ਮਸਕ ਜਾ ਕੇ ਉੱਥੇ ਪਲਾਂਟ ਲਾ ਰਿਹਾ। ਜਦੋਂ ਅਲੋਨ ਮਸਕ ਵਰਗੇ ਉੱਥੇ ਇਨਵੈਸਟਰ ਵੜ ਗਏ ਅਤੇ ਜਿਹੜੇ ਅੰਬਾਨੀ ਅਡਾਨੀ ਇਹ ਕਿੱਥੇ ਜਾਣਗੇ? ਜਿਹੜੇ ਸਭ ਤੋਂ ਵੱਡੇ ਫਾਈਨੈਂਸਰ ਨੇ ਮੋਦੀ ਸਰਕਾਰ ਦੇ, ਇਹ ਵੱਡੇ ਵੱਡੇ ਜਿਹੜੇ ਪੰਜਾਬ ਦੇ ਕਿਸਾਨਾਂ ਦਾ ਵੀ ਲਹੂ ਪੀ ਬੈਠੇ ਨੇ, ਜਦੋਂ ਇੰਟਰਨੈਸ਼ਨਲ ਫ੍ਰੀ ਟ੍ਰੇਡ ਉੱਥੇ ਵੜੇਗੀ ਤਾਂ ਇਹਨਾਂ ਦਾ ਰੋਲ ਮਾਈਨਸ ਹੋ ਜਾਏਗਾ, ਕਿਉਂਕਿ ਇਹਨਾਂ ਦਾ ਮੁਕਾਬਲਾ ਫਿਰ ਉੱਥੇ ਛੋਟੇ ਮੋਟੇ ਇੰਡਸਟਰੀਲਿਸਟ ਨਾਲ ਨਹੀਂ ਹੋਣਾ, ਐਲੋਨ ਮਸਕ ਨਾਲ ਹੋਣਾ, ਜਿਹੜਾ ਅੱਜ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਬਹਿ ਕੇ ਦੁਨੀਆ ਦੀ ਟ੍ਰੇਡ, ਕਾਮਰਸ, ਇਕਨੋਮਿਕਸ ਨੂੰ ਕੰਟਰੋਲ ਕਰ ਰਿਹਾ। ਫਿਰ ਅਲਟੀਮੇਟਲੀ ਉਹ ਜਿਹੜਾ ਫੰਡਿੰਗ ਪੂਲ ਜਾਂਦਾ ਨਾ RSS ਨੂੰ, BJP ਨੂੰ, ਉਹ 'ਤੇ ਫਿਰ ਉਹਨੂੰ ਧੱਕਾ ਲੱਗੇਗਾ। ਦੂਜੀ ਗੱਲ, ਅਮਰੀਕਾ ਕਿਹੜੀ ਸ਼ੈ ਦੀ ਟ੍ਰੇਡ ਕਰਦਾ? ਅਮਰੀਕਾ ਵੈਪਨ ਦੀ ਟ੍ਰੇਡ ਕਰਦਾ, ਕਿਉਂਕਿ ਸਭ ਤੋਂ ਸੌਖਾ ਤਰੀਕਾ ਹਥਿਆਰ ਵੇਚਣਾ ਵਾ। ਹੋਰ ਅਮਰੀਕਾ 'ਚ ਕਿਹੜੀ ਕੋਈ ਮੈਨੂਫੈਕਚਰਿੰਗ ਹੋ ਰਹੀ ਆ? ਕੱਖ ਨਹੀਂ, ਸਿਰਫ ਹਥਿਆਰ ਵੇਚੀ ਜਾਓ, ਦੁਨੀਆ 'ਚ ਕੌਨਫਲਿਕਟ ਪੈਦਾ ਕਰੀ ਜਾਓ। ਹੁਣ ਇੰਡੀਆ, ਉਹਨਾਂ ਵਾਸਤੇ ਚੀਨ ਨੇ ਇੱਥੇ ਹਥਿਆਰ ਖਰੀਦਣੇ ਨਹੀਂ, ਅਮਰੀਕਾ ਕੋਲ ਚੀਨ ਤਾਂ ਲੈਣੇ ਨਹੀਂ, ਰਸ਼ੀਆ ਦੇ ਆਪਣੇ ਆ। ਹਥਿਆਰ ਵੇਚਣ ਦੀ ਵੱਡੀ ਮਾਰਕੀਟ ਇਸ ਵੇਲੇ ਕਿਹੜੀ ਆ? ਇੰਡੀਆ। ਹੁਣ ਜਿਸ ਵੇਲੇ ਤੁਸੀਂ ਦੇਖਿਆ, ਪਹਿਲੀ ਵਾਰੀ ਵੀ ਮੋਦੀ ਆਇਆ, ਹੁਣ JD ਵੈਂਸ ਉੱਥੇ ਗਿਆ, ਹੁਣ ਹਥਿਆਰ ਇੰਡੀਆ ਨੂੰ ਖਰੀਦਣੇ ਪੈਣੇ ਆ। ਜੇ ਨਹੀਂ ਲੈਣਗੇ ਤਾਂ ਅਮਰੀਕਾ ਜਿਹੜਾ ਨਾ ਘੰਡੀ 'ਤੇ ਹੱਥ ਰੱਖੇਗਾ ਵੀ ਤੁਸੀਂ ਕਿੱਦਾਂ ਨਹੀਂ ਲੈਂਦੇ, ਹਥਿਆਰ ਲਵੋ। ਆਹ ਜੋ ਕੁਛ ਹੋਇਆ ਕਸ਼ਮੀਰ 'ਚ, ਇਹਦੇ ਬਾਅਦ ਤੁਹਾਡਾ ਕੀ ਖਿਆਲ ਹੈ ਵੀ ਇੰਡੀਆ ਦੇ ਨਾਲ, ਇੰਡੀਆ ਜਿਹੜਾ ਉਹ ਹਥਿਆਰ ਨਹੀਂ ਲਏਗਾ ਅਮਰੀਕਾ ਤੋਂ? ਉਹਦੇ 'ਚ ਵੀ ਇੱਕ ਪੋਜ਼ੀਟਿਵ ਚੀਜ਼ ਆ, ਕਿਉਂਕਿ ਜਿਹੜਾ ਨਾ ਵਿਕੀਪੀਡੀਆ, ਫ੍ਰੀ ਇਨਸਾਈਕਲੋਪੀਡੀਆ ਸਿਰਫ ਇਨਫੋਰਮੇਸ਼ਨ ਦਿੰਦਾ, ਐਨਾਲਿਸਿਸ ਨਹੀਂ ਦਿੰਦਾ।
ਉਹਦੇ 'ਚ ਇਹ ਆ ਕਿ ਰਸ਼ੀਆ ਕਿੱਦਾਂ ਟੁੱਟਾ ਸੀ, ਉਹਦਾ ਐਨਾਲਿਸਿਸ ਤੁਸੀਂ ਥੋੜ੍ਹਾ ਜਿਹਾ ਕਰੋ। ਰਸ਼ੀਆ ਇਸ ਵਾਸਤੇ ਨਹੀਂ ਸੀ ਟੁੱਟਾ ਕਿ ਉਹਦੀ ਫੌਜ ਬੜੀ ਕਮਜ਼ੋਰ ਸੀ। ਰਸ਼ੀਆ ਇਸ ਵਾਸਤੇ ਵੀ ਨਹੀਂ ਸੀ ਟੁੱਟਾ ਕਿ ਉਹਦੇ ਇਕਨੋਮਿਕ ਰਿਸੋਰਸਿਸ ਇਹ ਸੀ ਵੀ ਉੱਥੇ ਕੋਈ ਹੜ੍ਹ ਆ ਗਿਆ ਜਾਂ ਕੋਈ ਉੱਥੇ ਹਰੀਕੇਨ ਆ ਗਿਆ ਜਾਂ ਕੋਈ ਉੱਥੇ ਭੁੱਖਮਰੀ ਸ਼ੁਰੂ ਹੋ ਗਈ ਜਾਂ ਉੱਥੇ ਖੁਸ਼ਕਸਾਲੀ ਹੋ ਗਈ ਵੀ ਐਡੀ ਵੱਡੀ ਰਸ਼ੀਅਨ ਸਟੇਟ ਟੁੱਟ ਗਈ। ਉਹ ਇੱਕ ਕਾਰਨ ਦੀ ਵਜ੍ਹਾ ਟੁੱਟਿਆ, ਉਹਦਾ ਡਿਫੈਂਸ ਬਜਟ ਤੇ ਹਥਿਆਰਾਂ ਦਾ ਖਰਚਾ ਇੰਨਾ ਵੱਧ ਗਿਆ ਕਿ ਉਹਦੀ ਇਕਨੋਮੀ ਖਤਮ ਹੋ ਗਈ ਔਰ ਅਲਟੀਮੇਟਲੀ ਰਸ਼ੀਅਨ ਫੈਡਰੇਸ਼ਨ ਟੁੱਟ ਗਈ। ਇੰਡੀਆ ਇਜ਼ ਗੋਨਾ ਫੋਲੋ ਦ ਸੇਮ ਮਾਡਲ। ਇੰਡੀਆ ਮਹਿੰਗੇ ਹਥਿਆਰ ਖਰੀਦੇਗਾ ਅਮਰੀਕਾ ਤੋਂ, ਜੇ ਨਹੀਂ ਖਰੀਦੇਗਾ ਤਾਂ ਅਮਰੀਕਾ ਛੱਡਣ ਨਹੀਂ ਲਗਾ, ਹਰ ਸੂਰਤ 'ਚ ਲੈਣੇ ਪੈਣੇ ਆ। ਸਦਾਮ ਹੁਸੈਨ ਵੀ ਕਦੇ ਬਹੁਤ ਸੋਹਣਾ ਮਿੱਤਰ ਸੀਗਾ ਅਮਰੀਕਾ ਦਾ, ਜਦੋਂ ਇਰਾਨ ਦੇ ਉੱਤੇ ਉਹਨੇ ਜੰਗ ਥੋਪੀ ਸੀ ਨਾ, ਤੇ ਉਹ ਅਮਰੀਕਾ ਦਾ ਬਹੁਤ ਗੂੜਾ ਮਿੱਤਰ ਸੀ। ਜਿਸ ਤਰ੍ਹਾਂ ਅੱਜ ਮੋਦੀ ਸਾਹਿਬ ਆ ਨਾ, ਭਾਈ ਸਾਹਿਬ ਉੱਥੇ ਕਹਿੰਦੇ ਆ ਹਮੇ ਆਮੰਤਰਿਤ ਕੀਆ ਹੈ ਤੇ ਜਾ ਕੇ ਬੇਇੱਜ਼ਤੀ ਕਰਾ ਕੇ ਘਰ ਆ ਜਾਂਦੇ ਆ। ਇਸ ਤਰ੍ਹਾਂ ਸਦਾਮ ਹੁਸੈਨ ਵੀ ਬਹੁਤ ਕਲੋਜ਼ ਫਰੈਂਡ ਸੀਗਾ ਅਮਰੀਕਾ ਦਾ। ਇਸੇ ਤਰ੍ਹਾਂ ਹੀ ਲੀਬੀਆ ਦਾ ਮੁਅੰਮਰ ਗਜ਼ਾਫੀ ਵੀ ਕਦੇ ਬਹੁਤ ਕਲੋਜ਼ ਫਰੈਂਡ ਸੀ। ਆਪਣਾ ਅਗਲਿਆਂ ਨੇ ਸਮਾਨ ਵੇਚਿਆ, ਜਦੋਂ ਉਹਨਾਂ ਨੂੰ ਫਾਇਦਾ ਜਿਹੜਾ ਲੈਣਾ ਸੀ ਲਿਆ, ਅਗਲਿਆਂ ਥੋੜ੍ਹਾ ਜਿਹਾ ਇੱਧਰ ਉੱਧਰ ਕਿੰਤੂ ਪਰੰਤੂ ਕੀਤੀ। ਸਦਾਮ ਹੁਸੈਨ ਨੇ ਇੱਕ ਕੰਮ ਕਿਹਾ ਸੀ ਕਿ ਅਸੀਂ ਡਾਲਰ ਦੇ ਵਿੱਚ ਜਿਹੜੇ ਨੇ ਆਪਣੇ ਰਿਜ਼ਰਵ ਨਹੀਂ ਰੱਖਾਂਗੇ, ਅਸੀਂ ਯੂਰੋ 'ਚ ਰੱਖਾਂਗੇ। ਅਗਲੇ ਦਿਨ ਹੀ ਉੱਥੇ ਬਾਇਓਲੋਜੀਕਲ ਵੈਪਨ ਦੀ ਗੱਲ ਵੀ ਸ਼ੁਰੂ ਹੋ ਗਈ, ਉੱਥੇ ਨਿਊਕਲੀਅਰ ਵੈਪਨਸ ਦੀ ਗੱਲ ਵੀ ਸ਼ੁਰੂ ਹੋ ਗਈ, ਇਰਾਕ ਤੇ ਕਬਜ਼ਾ ਵੀ ਹੋ ਗਿਆ। ਸੋ ਨਰਿੰਦਰ ਮੋਦੀ ਤੇ ਭਾਰਤ ਅੱਜ ਉੱਥੇ ਹੀ ਖੜਾ ਵਾ। ਇਹ ਜਿਹੜੇ ਮਿੱਤਰਚਾਰਾ ਵਾ ਨਾ, ਇਹਨੂੰ ਵੇਖ ਕੇ ਆਪਾਂ ਆਪਣਾ ਮਨ ਜਿਹੜਾ ਖੱਟਾ ਨਾ ਕਰੀਏ ਵੀ ਇਹ ਕਲੋਜ਼ ਹੋ ਰਹੇ ਆ ਤੇ ਪਤਾ ਨਹੀਂ ਕੀ ਲੱਭ ਜਾਣਾ ਇੰਡੀਆ ਨੂੰ ਇਹ ਕੁਛ ਲੱਭਣਾ। ਸੋ ਇਸ ਵਾਸਤੇ ਮੈਂ ਉਸ ਪੁਆਇੰਟ 'ਤੇ ਆਵਾਂ ਕਿ ਬੇਨਤੀ ਆ, ਜਿੱਥੇ ਆਪਾਂ ਖਬਰਾਂ ਪੜ੍ਹੀਏ, ਚੈਟ GPT ਵਰਤੀਏ, ਵਿਕੀਪੀਡੀਆ ਨੂੰ ਵਰਤੀਏ, ਉੱਥੇ ਥੋੜ੍ਹਾ ਜਿਹਾ ਐਨਾਲਿਸਿਸ ਵੀ ਕਰੀਏ, ਕਿਉਂਕਿ ਚੀਜ਼ਾਂ ਜਿਹੜੀਆਂ ਨਾ ਬਰੋਡਰ ਸਪੈਕਟਰਮ 'ਚ ਹੁੰਦੀਆਂ। ਸਾਡਾ ਇੱਕ ਵਿਸ਼ਾ ਹੋ ਰਿਹਾ ਜਿਹੜਾ ਅੱਜ ਦਾ ਹਾਲ ਦਾ ਵਿਸ਼ਾ ਵਾ, ਜਿੱਥੇ ਸਾਨੂੰ ਵਿਚਾਰਨ ਦੀ ਲੋੜ ਆ ਸਿੱਖਾਂ ਨੂੰ। TNR ਟਰਾਂਸਨੈਸ਼ਨਲ ਰਿਪਰੈਸ਼ਨ, ਜਾਂ ਜਿਹੜਾ ਫੋਰਨ ਅਗਰੈਸ਼ਨ ਆ, ਜਾਂ ਜਿਹੜਾ ਭਾਰਤ ਸਰਕਾਰ ਤੇ ਹੋਰ ਸਰਕਾਰਾਂ ਲੋਕਾਂ ਨੂੰ ਤੰਗ ਕਰਦੀਆਂ। ਹਾਲ ਦੀ ਘੜੀ 'ਚ ਉਹ ਇੱਕ ਰੈਲੀਵੈਂਟ ਇਸ਼ੂ ਵਾ ਜਿਹਨੂੰ ਪੂਰੀ ਦੁਨੀਆ 'ਚ ਵਿਚਾਰਿਆ ਜਾ ਰਿਹਾ, ਪ੍ਰਚਾਰਿਆ ਜਾ ਰਿਹਾ। ਭਾਈ ਨਿੱਜਰ ਹੋਰਾਂ ਦੀ ਸ਼ਹੀਦੀ ਦੇ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਤੱਕ, ਦੁਨੀਆ ਦੇ ਹੋਰ ਥਾਵਾਂ UN ਦੇ ਪਲੇਟਫਾਰਮਸ 'ਤੇ TNR ਦੀ ਗੱਲ ਚੱਲਦੀ ਹੈ। ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਇਹਨੂੰ ਡਾਈ ਆਊਟ ਨਾ ਹੋਣ ਦਈਏ, ਕਿਉਂਕਿ ਮੈਂ ਇਸ ਚੀਜ਼ ਨੂੰ ਬਹੁਤ ਕਲੋਜ਼ਲੀ ਓਬਜ਼ਰਵ ਕਰਨਾ ਕਿ ਜਿਹੜੀ ਗੱਲ ਚੱਲੀ ਸੀਗੀ TNR ਦੀ, ਉਹ ਹੌਲੀ ਹੌਲੀ ਹੁਣ ਠੰਡੀ ਪੈ ਰਹੀ ਹੈ ਵੈਸਟ ਦੇ ਵਿੱਚ। ਕਿਉਂਕਿ ਜਿਸ ਤਰ੍ਹਾਂ ਨੌਜਵਾਨ ਨੇ ਕਿਹਾ ਨਾ, ਜਿਹੜੀ ਤੁਹਾਡੇ ਕਮਰਸ਼ੀਅਲ ਇੰਟਰਸਟ ਹੁੰਦੇ ਆ ਨਾ ਕਿਸੇ ਦੇਸ਼ ਦੇ, ਉਹ ਮੁੱਖ ਹੁੰਦੇ ਆ। ਤੇ ਜਿਹੜੀਆਂ ਮਾਈਨੋਰਟੀ ਕਮਿਊਨਿਟੀਜ਼ ਹੁੰਦੀਆਂ, ਸਾਨੂੰ ਰੀਅਲਿਸਟਿਕਲੀ ਸੋਚਣਾ ਚਾਹੀਦਾ, ਉਹਨਾਂ ਨੂੰ ਵਰਤਿਆ ਜਾਂਦਾ ਟੂ ਬੈਲੈਂਸ ਥਿੰਗਸ। ਜਸਟਿਨ ਟਰੂਡੋ ਸਾਡੀ ਮਾਸੀ ਦਾ ਲੜਕਾ ਨਹੀਂ ਹੈਗਾ, ਆਪਾਂ ਉੱਦਾਂ ਉਹਦੇ ਪਰਿਵਾਰ ਲਈ ਜਿਹੜਾ ਨਾ ਅਰਦਾਸਾਂ ਕਰਾਉਂਦੇ ਰਹੇ, ਬਜਾਏ ਦੇ ਵੀ ਉਹਨੂੰ ਅਪਰੋਚ ਕਰਦੇ, ਕੋਈ ਚੰਗੀ ਦੀ ਚਿੱਠੀ ਲਿਖਦੇ। ਅਸੀਂ ਇੱਦਾਂ ਦੇ ਕਹਿੰਦੇ ਹਾਂ ਜੀ ਉਹਨਾਂ ਦੇ ਪਰਿਵਾਰ ਲਈ, ਚਲੋ ਚੜ੍ਹਦੀ ਕਲਾ ਦੀ ਅਰਦਾਸ ਤੇ ਸਾਰਿਆਂ ਦੀ ਕਰਨੀ ਚਾਹੀਦੀ ਆ। ਉਹਨੇ ਗੱਲ ਜਿਹੜੀ ਕੀਤੀ, ਉਹ ਸਿੱਖਾਂ ਦੇ ਦੁੱਖ 'ਚ ਨਹੀਂ ਕੀਤੀ। ਭਾਈ ਨਿੱਜਰ ਦੀ ਜਿਹੜੀ ਗੱਲ ਇੰਟਰਨੈਸ਼ਨਲ ਪਲੇਟਫਾਰਮਸ 'ਤੇ ਗਈ, ਉਹ ਸਿੱਖਾਂ ਦੇ ਦਰਦ ਵਾਸਤੇ ਨਹੀਂ ਸੀ ਗਈ, ਕੈਨੇਡਾ ਦੀ ਸੋਵਰੈਨਿਟੀ ਵਾਇਲੇਟ ਹੋਈ ਕਿ ਕੈਨੇਡਾ ਇੱਕ ਸੋਵਰਨ ਕੰਟਰੀ 'ਚ ਆ ਕੇ ਇੱਕ ਬੰਦੇ ਦੀ ਸ਼ਹੀਦੀ ਹੋਈ, ਤੇ ਇਸ ਵਾਸਤੇ ਉਹਨਾਂ ਨੇ ਗੱਲ ਕਰਨੀ ਪਈ। ਔਰ ਦੂਸਰਾ ਕੰਟੈਕਸਟ ਇਹ ਆ ਕਿ ਜਦੋਂ ਇੰਡੀਆ ਬ੍ਰਿਕਸ ਦੇ ਵਿੱਚ ਵੜ ਗਿਆ, ਜਦੋਂ ਉਹਨਾਂ ਨੇ ਇੱਕ ਪੈਰਲਲ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਔਰ ਉਹਨੂੰ ਐਕਸਪੈਂਡ ਕਰਨ ਦੀ ਗੱਲ ਕੀਤੀ, ਤੇ ਵੈਸਟ ਨੂੰ ਲੱਗਾ ਕਿ ਇਹ ਗਲਤ ਦਿਸ਼ਾ 'ਚ ਜਾ ਰਹੇ ਨੇ। ਇਸ ਵਾਸਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਵੀ ਸ਼ੁਰੂ ਹੋ ਗਈ। ਔਰ ਉਹ ਸਿਰਫ ਸਿੱਖਾਂ ਦੀ ਨਹੀਂ ਹੋਈ, ਚਾਈਨਾ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਇੰਨੀ ਲੈਜਿਸਲੇਸ਼ਨ ਦੇ ਇੰਨੇ ਡਰਾਫਟਸ ਪਏ ਨੇ ਅੱਜ US ਕਾਂਗਰਸ ਦੇ ਵਿੱਚ। ਸੋ ਉਹਨਾਂ ਨੇ ਇੱਕ ਸੌਫਟ ਇੰਟਰਵੈਂਸ਼ਨ ਦੇ ਤੌਰ ਤੇ ਇਸ ਹਿਊਮਨ ਰਾਈਟਸ ਇਸ਼ੂ ਨੂੰ ਚੱਕਿਆ। ਵੈਸਟ ਦਾ ਇਹ ਫਾਰਮੂਲਾ ਵਾ, ਉਹਨਾਂ ਨੂੰ ਹਿਊਮਨ ਰਾਈਟਸ ਨਾਲ ਐਡਾ ਕੰਸਰਨ ਨਹੀਂ ਹੁੰਦਾ। ਉਹ ਇਹ ਦੇਖਦੇ ਆ ਕਿ ਹਿਊਮਨ ਰਾਈਟਸ, ਰਿਲੀਜੀਅਸ ਫਰੀਡਮ ਨੂੰ ਐਜ਼ ਇੰਸਟਰੂਮੈਂਟ ਕਿਸ ਤਰ੍ਹਾਂ ਵਰਤਿਆ ਜਾਏ ਆਪਣੀ ਫੋਰਨ ਪੋਲਿਸੀ ਜਿਹੜੇ ਗੋਲਸ ਆ ਉਹ ਅਚੀਵ ਕਰਨ ਵਾਸਤੇ। ਪਰ ਜਿਸ ਵੇਲੇ ਉਹ ਲੋਕਾਂ ਨੂੰ ਜਦੋਂ ਆਮ ਟਵਿਸਟਿੰਗ ਕਰ ਲੈਂਦੇ ਆ, ਅਗਲੇ ਦੀ ਬਾਂਹ ਮਰੋੜ ਲੈਂਦੇ ਆ, ਤੇ ਬਾਅਦ ਭੁੱਲ ਜਾਂਦੇ ਆ। ਸਾਡਾ ਭਾਵੇਂ ਆਸਟ੍ਰੇਲੀਅਨ ਸਿੱਖ ਹੋਣ, ਭਾਵੇਂ ਅਮਰੀਕਨ ਸਿੱਖ ਹੋਣ, ਭਾਵੇਂ ਕੈਨੇਡੀਅਨ ਹੋਣ, ਇਹ ਫਰਜ਼ ਬਣਦਾ ਕਿ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜੀ ਲੈਜਿਸਲੇਸ਼ਨਸ ਸਾਡੇ ਪਾਰਲੀਮੈਂਟਾਂ 'ਚ ਪਈਆਂ ਜਾਂ ਆਉਣੀਆਂ ਵਾ, ਉੱਤੇ ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਲਿਖੀਏ,
ਔਰ ਇਸ ਗੱਲ ਨੂੰ ਡਾਈ ਆਊਟ ਨਾ ਹੋਣ ਦੇਈਏ, ਕਿਉਂਕਿ ਮੈਨੂੰ ਲੱਗਦਾ ਮੈਂ ਅਮਰੀਕਾ ਦੇ ਬਹੁਤ ਸਾਰੇ ਥਿੰਕ ਟੈਂਕਸ ਔਰ ਹੋਰ ਲੋਕਾਂ ਦੇ ਨਾਲ ਵਿਚਰਨਾ ਕਿ ਉੱਥੇ ਹੁਣ ਇਹ ਗੱਲ ਠੰਡੀ ਪੈਂਦੀ ਜਾ ਰਹੀ ਹੈ। ਔਰ ਇੰਡੀਆ ਦੀ ਗੱਲ ਨਾ ਕਰੀ, ਚਾਈਨਾ ਦੀ ਵੀ ਕਰੀਏ, ਕਿਉਂਕਿ ਚਾਈਨਾ ਇਜ਼ ਅ ਪ੍ਰੋਬਲਮ ਫॉर द US ਐਂਡ ਐਲਸਵੇਅਰ। ਵੀ ਨੀਡ ਟੂ ਵੌਇਸ ਵਿਦ ਅਦਰਸ, ਤਾਂ ਤੁਹਾਡੇ ਕੰਸਰਨ ਸੁਣੇ ਜਾਣਗੇ। ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਆਸਟ੍ਰੇਲੀਅਨ ਸੰਗਤ ਨੂੰ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਕਿ ਤੁਹਾਡੇ ਹੁਣ ਇਲੈਕਸ਼ਨ ਤਾਂ ਬਿਲਕੁਲ ਨੇੜੇ ਆ। ਜਦੋਂ ਮੈਂ ਨਵੰਬਰ 'ਚ ਆਇਆ ਸੀ ਉਦੋਂ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਹਾਡੇ ਇਲੈਕਸ਼ਨ ਹੁੰਦੇ ਆ ਨਾ, ਭਾਵੇਂ ਤੁਸੀਂ ਵੱਡੀ ਕਮਿਊਨਿਟੀ ਹੋਵੋ ਛੋਟੀ ਹੋਵੋ, ਤੁਹਾਡੇ ਹੱਥ 'ਚ ਕੁਛ ਨਾ ਕੁਛ ਆਪਣਾ ਏਜੰਡਾ ਹੋਣਾ ਚਾਹੀਦਾ। ਆਹ ਜਿਹੜੀ ਫੀਲ ਗੁੱਡ ਫੀਲਿੰਗ ਹੈ ਨਾ, ਜੇ ਫਲਾਣਾ MP ਮੇਰੇ ਘਰ ਪਧਾਰਿਆ, ਗ੍ਰਹਿ ਪਧਾਰੇ ਤੇ ਨਾਲ ਚੰਗੀ ਸੋਹਣੀ ਜੀ ਫੋਟੋ ਖਿਚਾ ਲਈ ਪਰਿਵਾਰ ਦੇ ਨਾਲ, ਤੇ ਬਾਅਦ 'ਚੋਂ ਜਿਹੜੀ ਉਹ ਫਰੰਟ ਰੂਮ 'ਚ ਲਾ ਲਈ ਜੀ ਫਲਾਣਾ ਆਇਆ ਸੀ ਮੇਰੇ ਘਰ ਤੇ ਪ੍ਰਸ਼ਾਦਾ ਛਕ ਕੇ ਗਿਆ ਸੀ। ਚਲੋ ਔਨ ਪਰਸਨਲ ਲੈਵਲ ਇਟ ਫੀਲਸ ਗੁੱਡ, ਫੀਲ ਗੁੱਡ ਫੀਲਿੰਗ ਆਉਂਦੀ ਆ। ਪਰ ਜਦੋਂ ਤੁਹਾਡੇ ਨਾਲ ਕੋਈ ਇੰਗੇਜ ਕਰਦਾ ਤੁਹਾਡਾ ਪੋਲੀਟੀਸ਼ੀਅਨ, ਤੇ ਆਪਣੀ ਕੌਮ ਦੇ ਮੁੱਖ ਮੁੱਦੇ ਜਿਹੜੇ ਆ ਨਾ, ਜਿਨ੍ਹਾਂ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਇਜ਼ ਔਨ ਦ ਟੌਪ ਐਟ ਦ ਮੂਮੈਂਟ, ਜਿਹੜੀ ਇਹ ਤੁਹਾਡੀ ਗੱਲ ਸੁਣਨਗੇ ਵੀ, ਉਹਦੀ ਗੱਲ ਜ਼ਰੂਰ ਕਰਿਆ ਕਰੋ। ਹਜੇ ਵੀ ਇਲੈਕਸ਼ਨਾਂ 'ਚ ਕੁਛ ਦਿਨ ਹੈਗੇ ਆ, ਜਾਂ ਉਹਦੇ ਬਾਅਦ ਵੀ ਆਪਣੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਇਲੈਕਟ ਕਰਨਾ ਵਾ, ਉਹਨਾਂ ਦੇ ਅੱਗੇ ਆਪਣਾ ਕੌਮ ਦਾ ਏਜੰਡਾ ਰੱਖੋ। ਇਹ ਜਿਹੜੇ ਹੱਥ ਵੱਢ ਕੇ ਫੜਾ ਦੇਣੇ ਆ ਨਾ ਵੀ ਅਸੀਂ ਐਸੀ ਪਾਰਟੀ ਨੂੰ ਵੋਟ ਦੇਣਾ, ਇਹ ਕੰਮ ਹੀ ਛੱਡੋ। ਜਿਸ ਤਰ੍ਹਾਂ ਨੌਜਵਾਨ ਨੇ ਪਹਿਲਾਂ ਗੱਲ ਕੀਤੀ ਆ ਇੱਕ ਹੋਰ ਧਾਰਮਿਕ ਕਮਿਊਨਿਟੀ ਦੀ, ਉਹਨਾਂ ਨੇ ਹਰ ਪਾਰਟੀ 'ਚ ਆਪਣੇ ਬੰਦੇ ਰੱਖੇ ਹੋਏ ਆ। ਦੇ ਨੈਵਰ ਪੁੱਟ ਆਲ ਐਗਸ ਇਨ ਵਨ ਬਾਸਕਟ। ਉਹ ਹਰ ਮੁਲਕ 'ਚ, ਹਰ ਦੇਸ਼ 'ਚ ਹਰ ਪਾਰਟੀ ਨੂੰ ਸਪੋਰਟ ਕਰਦੇ ਆ, ਉਹਦਾ ਫੰਡ ਰੇਜ਼ਿੰਗ ਕਰਦੇ ਆ, ਤੇ ਜਿਹੜਾ ਵੀ ਸਰਕਾਰ 'ਚ ਆਉਂਦਾ ਵਾ ਉਹਦੇ ਵਿੱਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ। ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਜਿਹੜਾ ਇਹ ਗੱਲ ਨੂੰ ਥੋੜ੍ਹਾ ਜਿਹਾ ਮੈਂ ਅੱਗੇ ਵਧਾਵਾਂ, ਵੈਸਟ ਦੇ ਵਿੱਚ ਸਰਵਾਈਵ ਕਰਨਾ ਜਾਂ ਇੱਜ਼ਤ ਮਾਣ ਨਾਲ ਇੱਥੇ ਰਹਿਣਾ, ਤੇ ਸਮਝਣਾ ਸਿੱਖਾਂ ਨੇ ਕਿ ਅਸਾਂ ਆਪਣੇ ਮਸਲਿਆਂ ਦਾ ਹੱਲ ਲੈਣਾ, ਤੇ ਉਹਦਾ ਸਭ ਤੋਂ ਵਧੀਆ ਤਰੀਕਾ ਵੀ ਤੁਸੀਂ ਇੱਥੇ ਪੀਸਫੁਲ ਲੌਬਿੰਗ ਕਰੋ ਆਪਣੇ ਇਸ਼ੂਜ਼ ਦੇ ਉੱਤੇ। ਪਰ ਉਹਦੇ 'ਚ ਕਿਉਂਕਿ ਅਸੀਂ ਕਈ ਸਾਲਾਂ ਤੋਂ ਕੰਮ ਕਰਦੇ ਆਏ ਹਾਂ, ਸਾਨੂੰ ਆਪਣੀ ਅਪਰੋਚ ਬਦਲਣੀ ਪੈਣੀ। ਸਾਨੂੰ ਬਹੁਤ ਕਾਹਲ ਹੁੰਦੀ ਆ ਜੀ, ਅੱਜ ਅਸੀਂ MP ਨੂੰ ਮਿਲਾਂਗੇ, ਕੱਲ੍ਹ ਸਾਡਾ ਮਸਲਾ ਹੱਲ ਹੋ ਜਾਏਗਾ। ਇਟ ਟੇਕ ਈਅਰਸ, ਇਟ ਟੇਕ ਜਨਰੇਸ਼ਨ, ਐਂਡ ਸਮਟਾਈਮ ਨਥਿੰਗ ਕਮਸ ਆਊਟ ਆਫ ਇਟ। ਜਿਹੜਾ ਲੌਬਿੰਗ ਦਾ ਕੰਮ ਹੈ, ਇੱਦਾਂ ਨਹੀਂ ਹੈਗਾ ਵੀ ਅੱਜ ਅਸੀਂ ਜਿਹੜਾ ਵਾ ਤੋਰੀਆਂ ਬੀਜੀਆਂ ਵਾ, ਕੱਲ੍ਹ ਨੂੰ ਉੱਗ ਜਾਣੀਆਂ, ਪਰਸੋਂ ਅਸਾਂ ਵੱਢ ਕੇ ਪਕਾ ਕੇ ਖਾ ਲੈਣੀਆਂ, ਇੱਦਾਂ ਨਹੀਂ ਹੁੰਦਾ। ਇਹ 'ਚ ਕਈ ਸਾਲ ਲੱਗਦੇ ਆ, ਕਈ ਜਨਰੇਸ਼ਨਸ ਲੱਗਦੀਆਂ, ਬੇਸ਼ੁਮਾਰ ਰਿਸੋਰਸਿਸ ਲੱਗਦੇ, ਤੇ ਬਾਅਦ 'ਚ ਨਤੀਜਾ ਕੱਖ ਵੀ ਨਹੀਂ ਨਿਕਲਦਾ ਕਈ ਵਾਰੀ। ਬਟ ਯੂ ਹੈਵ ਟੂ ਕੀਪ ਔਨ ਡੂਇੰਗ ਦਿਸ, ਕਿਉਂਕਿ ਇਹਦੇ ਬਗੈਰ ਕੋਈ ਹੱਲ ਨਹੀਂ ਹੈਗਾ। ਕੋਈ ਕੁੰਡਾ ਖੋਲੇ ਨਾ ਖੋਲੇ, ਤੁਹਾਨੂੰ ਬੂਹਾ ਖੜਕਾਉਂਦਿਆਂ ਰਹਿਣਾ ਚਾਹੀਦਾ। ਆਪਾਂ ਕਈ ਵਾਰੀ ਕਹਿੰਦੇ ਆ ਫਲਾਣੇ ਕੋਲ ਗਏ ਜੀ ਕੀ ਹੋਇਆ। ਜਿਹੜਾ ਪੋਲੀਟੀਸ਼ੀਅਨ ਹੈ ਨਾ, ਉਹਨੇ ਆਪਣੇ ਮੁਲਕ ਦੀ ਫੋਰਨ ਪੋਲਿਸੀ ਦੇਖਣੀ ਆ, ਉਹਨੇ ਆਪਣੇ ਕੌਂਸਟੀਟਿਊਐਂਟਸ ਦਾ ਇੰਟਰਸਟ ਦੇਖਣਾ ਵਾ, ਉਹਨੇ ਬੇਸ਼ੁਮਾਰ ਚੀਜ਼ਾਂ ਦੇਖਣੀਆਂ। ਜਿਸ ਕੌਂਸਟੀਟਿਊਐਂਸੀ 'ਚ ਕੋਈ 100 ਸਿੱਖ ਵਸਦਾ, ਉੱਥੇ ਹੋ ਸਕਦਾ 500 ਕਿਸੇ ਹੋਰ ਕਮਿਊਨਿਟੀ ਦਾ ਵਸਦਾ ਹੋਵੇ, ਤੁਹਾਡੀ ਵਿਰੋਧੀ ਕਮਿਊਨਿਟੀ ਦਾ। ਉਹਨੇ ਪੋਲੀਟੀਸ਼ੀਅਨ ਨੇ ਉਹਦੇ ਕੋਲ ਵੀ ਚੈੱਕ ਲੈਣਾ ਵਾ, ਉਹਦੇ ਕੋਲ ਵੋਟ ਵੀ ਲੈਣਾ ਵਾ, ਤੇ ਉਹਨੇ ਹਰ ਸ਼ੈ ਬੈਲੈਂਸ ਕਰਨੀ ਹੁੰਦੀ ਹੈ। ਪਰ ਤੁਹਾਡਾ ਰੋਲ ਇਹ ਹੈ ਵੀ ਕੁਛ ਨਿਕਲੇ ਨਾ ਨਿਕਲੇ, ਤੁਸੀਂ ਇਹ ਬੂਹੇ ਖੜਕਾਉਂਦੇ ਰਹੋ, ਆਪਣੇ ਪੋਲੀਟੀਸ਼ੀਅਨਸ ਨੂੰ ਇਨਫੋਰਮ ਕਰਦੇ ਰਹੋ। ਹੁਣ TNR ਦਾ ਹੋਇਆ ਨਾ, ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ, ਪਰ ਮਿਸਾਲਾਂ ਕਈ ਵਾਰੀ ਦੇਣੀਆਂ ਪੈਂਦੀਆਂ। ਬਹੁਤ ਸਾਰੇ ਲੋਕਾਂ ਨੇ ਆਪਣੀ ਕਮਿਊਨਿਟੀ ਦੇ ਬਜਾਏ ਦੇ ਵੀ ਕਮਿਊਨਿਟੀ ਦੀ ਗੱਲ ਕਰਦੇ, ਕਿਉਂਕਿ ਅਮਰੀਕਾ 'ਚ ਮੈਂ ਕਾਫੀ ਲੈਜਿਸਲੇਸ਼ਨ 'ਚ ਵੀ ਜਿਹੜੇ ਲੋਕ ਉੱਥੇ ਦੇ ਜਿਹੜੇ ਕਾਂਗਰਸਮੈਨ ਜਾਂ ਸੈਨੇਟਰਸ ਆ, ਅਮਰੀਕਾ ਦਾ ਇੱਕ ਬਹੁਤ ਵੱਡਾ ਥਿੰਕ ਟੈਂਕ ਆ ਫਰੀडम ਹਾਊਸ, ਉਹਨਾਂ ਦੇ ਜਿਹੜਾ ਐਕਸਪਰਟ ਪੈਨਲ ਹੈ ਉੱਤੇ ਮੈਂ ਹੈਗਾ। ਥਰੂ ਦੈਮ ਮੈਂ ਬਹੁਤ ਸਾਰੇ ਸੈਨੇਟਰਸ, ਕਾਂਗਰਸਮੈਨ ਜਿਹੜੇ ਕਾਨੂੰਨ ਸਾਜ਼ੀ ਕਰਦੇ ਆ ਉੱਥੇ ਆਉਂਦੇ ਵੀ ਆ, ਪ੍ਰੈਜੈਂਟੇਸ਼ਨ ਵੀ ਦਿੰਦੇ ਆ। ਡਿਪਾਰਟਮੈਂਟ ਆਫ ਜਸਟਿਸ ਵਾਲੇ ਵੀ ਆਏ ਹੁੰਦੇ ਆ, ਹੋਰ ਲੋਕ ਵੀ ਆਉਂਦੇ ਆ, ਸਟੇਟ ਡਿਪਾਰਟਮੈਂਟ ਵਾਲੇ ਵੀ ਆਉਂਦੇ ਆ ਹਰ ਮੀਟਿੰਗ 'ਚ। ਉਹਨਾਂ ਨਾਲ ਕੰਮ ਕਰਨ ਦਾ ਬਹੁਤ ਮੌਕਾ ਮਿਲਿਆ। ਤੇ ਕੁਝ ਜਰਨਲਿਸਟ ਜਿਹੜੇ ਰਿਪੋਰਟਿੰਗ ਕਰਦੇ ਰਹੇ ਇਹਨਾਂ ਸਿੱਖ ਇਸ਼ੂਜ਼ ਦੇ ਉੱਤੇ, TNR ਦੇ, ਉਹਨਾਂ ਨਾਲ ਮੈਂ ਕੰਸਿਸਟੈਂਟਲੀ ਸੰਪਰਕ 'ਚ ਰਿਹਾ ਵਾਂ ਹੁਣ ਤੱਕ। ਜਦੋਂ ਉਹਨਾਂ ਕਈ ਬੰਦਿਆਂ ਦੀ ਫੀਡਬੈਕ ਦੇਖੀ ਦੀ ਆ ਜਾਂ ਆਪਣੇ ਬੰਦਿਆਂ ਦਾ ਬਿਹੇਵੀਅਰ ਦੇਖੀ ਦਾ ਨਾ, ਬੜਾ ਦੁੱਖ ਹੁੰਦਾ। ਹੁਣ ਇੱਕ ਦੋ ਜਰਨਲਿਸਟ ਹੈਗੀਆਂ ਬੀਬੀਆਂ ਅਮਰੀਕਨ ਬੇਸ, ਜਿਨ੍ਹਾਂ ਨੇ ਭਾਈ ਨਿੱਜਰ ਦੀ ਸ਼ਹੀਦੀ ਨੂੰ ਤੇ ਸਿੱਖਾਂ ਨਾਲ ਹੋਏ ਵਰਤਾਰੇ ਨੂੰ ਮੇਨ ਸਟ੍ਰੀਮ ਮੀਡੀਆ 'ਚ ਕਵਰ ਕੀਤਾ। ਗਾਰਡੀਅਨ 'ਚ ਖਬਰ ਛਪੀ, ਫਿਰ ਤੁਹਾਡੇ ਨਿਊਯਾਰਕ ਟਾਈਮ 'ਚ ਖਬਰਾਂ ਛਪੀਆਂ, ਡਾਕਟਰ ਸਾਹਿਬ ਦੇ ਇੰਟਰਵਿਊ ਛਪੇ। ਆਈ ਨੋ ਆਲ ਆਫ ਦੈਮ, ਜਿਹੜੇ ਜਿਨ੍ਹਾਂ ਲੋਕਾਂ ਨੇ ਛਾਪੇ। ਜਦੋਂ ਉਹਨਾਂ ਨਾਲ ਪ੍ਰਾਈਵੇਟਲੀ ਗੱਲ ਕਰੋ ਨਾ, ਤਾਂ ਕਈ ਵਾਰੀ ਉਹ ਤੇ ਹੱਸਦੇ ਆ, ਪਰ ਮੇਰੇ ਮਨ ਨੂੰ ਤਕਲੀਫ ਹੁੰਦੀ ਹੈ। ਉਹ ਕਹਿੰਦੇ ਵੀ ਅਸੀਂ XYZ ਲੀਡਰ ਦਾ ਇੰਟਰਵਿਊ ਕੀਤਾ। ਉਹ ਕਹਿੰਦਾ ਵੀ ਤੂੰ ਫਲਾਣੇ ਸਿੱਖ ਦਾ ਕਿਉਂ ਇੰਟਰਵਿਊ ਕੀਤਾ? ਬਹੁਤਾ ਖਤਰਾ ਮੈਨੂੰ ਆ। ਐਕਸਕਲੂਸਿਵ ਰਾਈਟ ਮੇਰੇ ਕੋਲ ਹੋਣੀ ਚਾਹੀਦੀ ਸੀ ਵੀ ਨਿਊਯਾਰਕ ਟਾਈਮ 'ਚ ਸਿਰਫ ਮੇਰੀ ਖਬਰ ਲੱਗੇ, ਗਾਰਡੀਅਨ 'ਚ ਮੇਰਾ ਨਾ ਹੋਵੇ। ਉਹਦਾ ਕੁਝ ਨਹੀਂ ਹੈਗਾ। ਨਾਲ 100 ਕਹਾਣੀਆਂ ਮੈਨੂੰ ਸੁਣਾ ਦਿੰਦੇ ਆ।
ਜਿਵੇਂ ਤੁਸੀਂ ਕਿਸੇ ਐਕਸਟਰਨਲ ਕਮਿਊਨਿਟੀ ਨਾਲ, ਜਰਨਲਿਸਟ ਨਾਲ ਜਾਂ ਪ੍ਰੋਫੈਸ਼ਨਲ ਨਾਲ ਇਹ ਕਹੋਗੇ ਕਿ ਮੈਨੂੰ ਬਹੁਤਾ ਖਤਰਾ, ਫਲਾਣੇ ਦਾ ਇੰਟਰਵਿਊ ਨਹੀਂ ਤੂੰ ਕਰਨਾ, ਉਹ ਤਾਂ ਕੁਛ ਉਹਦਾ ਕੋਈ ਕੰਟਰੀਬਿਊਸ਼ਨ ਹੈ ਹੀ ਨਹੀਂ। ਇਹ ਵਰਤਾਰਾ ਵੀ ਛੱਡਣਾ ਪੈਣਾ। ਕਈ ਅਜਿਹੇ ਸੀਗੇ ਜਿਨ੍ਹਾਂ ਦਾ ਕੋਈ ਰੋਲ ਨਹੀਂ ਸੀ, ਉਹਨਾਂ ਵੀ ਕਿਹਾ ਜੀ ਸਾਨੂੰ ਵੀ ਬੜਾ ਥ੍ਰੈਟ ਆ, ਸਾਨੂੰ ਆਹ ਹੋ ਗਿਆ, ਸਾਨੂੰ ਉਹ ਹੋ ਗਿਆ। ਐਡਾ ਹੀ ਥ੍ਰੈਟ ਹੈ ਤਾਂ ਘਰ ਬਵੋ। ਤੁਹਾਨੂੰ ਤਾਂ ਹੁਣ ਥ੍ਰੈਟ ਹੋਇਆ ਹੋਵੇਗਾ, ਮੈਨੂੰ ਤਾਂ ਬੜੀ ਦੇਰ ਦਾ ਥ੍ਰੈਟ, ਮੈਂ ਤਾਂ ਅੱਜ ਤੱਕ ਕਦੇ ਨਹੀਂ ਕਿਹਾ। ਇਹ ਡਾਕਟਰ ਸਾਹਿਬ ਬੈਠੇ ਆ, ਸਾਰੀ ਉਮਰ ਥ੍ਰੈਟ ਰਿਹਾ ਵਾ। ਆਮ ਬੰਦੇ 'ਚ ਵਿਚਰਦੇ ਆ, ਨਗਰ ਕੀਰਤਨਾਂ 'ਚ ਅਸੀਂ ਜਾਂਦੇ ਹਾਂ, ਸੜਕਾਂ 'ਤੇ ਅਸੀਂ ਫਿਰਨੇ, ਸਧਾਰਨ ਸਿੱਖ ਨੂੰ, ਸਾਨੂੰ ਤਾਂ ਅੱਜ ਤੱਕ ਕੋਈ ਨਹੀਂ ਥ੍ਰੈਟ। ਜੇ ਐਡਾ ਹੀ ਡਰਿਆ ਭਾਈ ਤੇ ਘਰ ਬਹੋ, ਕਿਹੜਾ ਕੋਈ ਸੱਦਾ ਦੇਣ ਗਿਆ ਤੁਹਾਨੂੰ। ਸੋ ਇਹਨਾਂ ਚੀਜ਼ਾਂ ਨੂੰ ਆਪਣੇ ਧਿਆਨ 'ਚ ਰੱਖ ਕੇ ਜਿਹੜਾ ਨਾ ਉਹ ਆਪਾਂ ਅੱਗੇ ਵਧੀਏ। ਤੇ ਦੂਸਰਾ ਇਹ ਆ, ਕਈ ਬੰਦੇ ਇਸੇ ਗੱਲ 'ਚ ਬੜੇ ਖੁਸ਼ ਕਿ ਜੀ ਸਾਡੀ ਖਬਰ ਲੱਗ ਗਈ, ਪਰ ਹੁਣ ਜਿਹੜਾ ਇਹ ਗੱਲ ਸ਼ਾਇਦ ਸਾਨੂੰ ਚੰਗੀ ਨਾ ਲੱਗੇ। ਜਿੰਨਾ ਕੁ ਮੇਰਾ ਥੋੜ੍ਹਾ ਬਹੁਤ ਤਜਰਬਾ ਵਾ, ਇਹ ਜਿਹੜਾ ਚੜ੍ਹਦੀ ਕਲਾ ਦਾ ਪੀਰੀਅਡ ਸੀ ਨਾ ਵੈਸਟ ਦਾ ਸਿੱਖਾਂ ਦੇ ਨਾਲ TNR ਦੇ ਉੱਤੇ, ਇਹ ਜਿਹੜਾ ਹਨੀਮੂਨ ਪੀਰੀਅਡ ਸੀ, ਇਟ ਹੈਜ਼ ਨਾਓ ਕਮ ਟੂ ਐਨ ਐਂਡ। ਵੈਸਟ ਨੇ TNR ਦਾ ਮਸਲਾ ਚੁੱਕਿਆ ਸੀ ਇੰਡੀਆ ਦੀ ਬਾਂਹ ਮਰੋੜਨ ਲਈ, ਉਹਨਾਂ ਮਰੋੜ ਲਈ ਆ। ਇੰਡੀਆ ਦੇ ਨਾਲ ਟ੍ਰੇਡ ਡੀਲ ਜਿਸ ਤਰ੍ਹਾਂ ਦੀ ਵੈਸਟ ਚਾਹੁੰਦਾ ਉਹ ਸਾਈਨ ਹੋ ਜਾਏਗੀ। ਟਰੰਪ ਜੋ ਤੇ ਐਲੋਨ ਮਸਕ ਚਾਹੁੰਦੇ ਆ ਉੱਥੋਂ ਅਚੀਵ ਕਰਨਾ ਉਹਨਾਂ ਨੂੰ ਹੋ ਜਾਏਗਾ, ਹਥਿਆਰ ਵਿਕ ਜਾਣਗੇ। ਉਹਦੇ ਬਾਅਦ ਤੁਹਾਡੇ ਨਾਲ ਕੰਮ ਥੋੜ੍ਹਾ ਜਿਹਾ ਠੰਡਾ ਹੋਣ ਪੈਣਾ। ਸੋ ਬੀ ਪ੍ਰੀਪੇਅਰਡ ਫॉर दैट। ਉਹ 'ਚ ਸਾਨੂੰ ਅਚੀਵ ਕੀ ਕਰਨਾ ਚਾਹੀਦਾ ਸੀ ਕਿ ਅਸੀਂ ਲੈਜਿਸਲੇਸ਼ਨ ਕਰਾਉਂਦੇ। ਅਸੀਂ ਲੈਜਿਸਲੇਸ਼ਨ ਨਹੀਂ ਕਰਾਈ। ਮੈਂ ਕਈ ਐਸੀਆਂ ਮੀਟਿੰਗਸ US, ਕਿਉਂਕਿ ਹਰ ਸ਼ੈ ਚੱਲਦੀ ਅਮਰੀਕਾ ਤੋਂ ਹੀ ਆ, ਉੱਥੇ ਅਟੈਂਡ ਕੀਤੀਆਂ, ਜਿਹਦੇ 'ਚ ਪਹਿਲਾਂ ਤਾਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਲੋਕਾਂ ਨੂੰ ਵੀ ਸਿੱਖਾਂ ਨੂੰ ਡਾਇਰੈਕਟ ਬੁਲਾਓ, ਇੱਥੇ ਕੋਈ ਸਿੱਖ ਸੰਸਥਾਵਾਂ ਨੂੰ ਸੱਦੋ, ਉਹਨਾਂ ਨੂੰ ਪੁੱਛੋ। ਬਟ ਵੀ ਪੁੱਟ ਅ ਵੈਰੀ ਬੈਡ ਸ਼ੋ ਵਿਦਆਊਟ ਨੇਮਿੰਗ ਐਨੀ ਆਰਗੇਨਾਈਜੇਸ਼ਨ। ਉਹਨਾਂ ਮੀਟਿੰਗਾਂ 'ਚ ਕੀ ਹੁੰਦਾ ਸੀ, ਡਿਪਾਰਟਮੈਂਟ ਆਫ ਜਸਟਿਸ ਵਾਲੇ ਬੈਠੇ ਆ, ਸਟੇਟ ਡਿਪਾਰਟਮੈਂਟ ਵਾਲੇ ਬੈਠੇ ਆ, ਤੇ ਸਾਡੀਆਂ ਸਨਮੋਰ ਸੰਸਥਾਵਾਂ ਦੇ ਕੁਝ ਰਿਪਰੈਜ਼ੈਂਟੇਟਿਵ ਬੈਠੇ ਆ। ਕੋਈ ਆਪਣੀ ਸਿਕਿਉਰਿਟੀ ਦਾ ਰੋਣਾ ਰੋ ਰਿਹਾ, ਕੋਈ ਕਹਿ ਰਿਹਾ ਕਿ ਫੰਡਿੰਗ ਦਿਓ ਜੀ, ਅਮਰੀਕਨ ਸਰਕਾਰ ਸਾਨੂੰ ਫੰਡਿੰਗ ਦੇ, ਅਸੀਂ ਸਿੱਖਾਂ ਦੀ ਜਾਣਕਾਰੀ ਕਰਾਉਣੀ ਆ ਵੀ ਟਰਾਂਸਨੈਸ਼ਨਲ ਡਿਪਰੈਸ਼ਨ ਹੁੰਦਾ ਕੀ ਆ। ਉਹ 'ਚ ਕਈ ਵਾਰੀ ਮੈਨੂੰ ਬੋਲਣਾ ਵੀ ਪੈਂਦਾ ਸੀ। ਮੈਂ ਕਿਹਾ ਜੀ ਸਿੱਖਾਂ ਨੂੰ ਨਹੀਂ ਪਤਾ ਟਰਾਂਸਨੈਸ਼ਨਲ ਡਿਪਰੈਸ਼ਨ ਕੀ ਆ, ਤੇ ਤੁਹਾਨੂੰ ਪੈਸੇ ਅਮਰੀਕਨ ਸਰਕਾਰ ਦੇਵੇ, ਇਹਨਾਂ ਨੂੰ ਦੱਸੋ ਕੀ ਹੁੰਦਾ, ਤੇ ਫਿਰ ਤਾਂ ਸਿੱਖਾਂ ਦਾ ਸਰਿਆ ਹੀ ਪਿਆ। ਸਿੱਖ ਤਾਂ ਕਿੰਨੇ ਦਹਾਕਿਆਂ ਤੋਂ ਟਰਾਂਸਨੈਸ਼ਨਲ ਡਿਪਰੈਸ਼ਨ ਫੇਸ ਕਰ ਰਹੇ ਆ। ਸੋ ਇਹ ਜਿਹੜੀਆਂ ਆਪਣੇ ਤਰੀਕੇ ਆ ਨਾ, ਇਹ ਬਦਲਣੇ ਪੈਣੇ ਆ, ਥੋੜ੍ਹੇ ਜਿਹੇ ਪ੍ਰਾਇੋਰਟੀਜ਼ ਚੇਂਜ ਕਰਨੀਆਂ ਪੈਣੀਆਂ। ਕੌਮ ਨੂੰ ਏਜੰਡੇ 'ਤੇ ਲਿਆਉਣਾ ਪੈਣਾ, ਆਪਣੇ ਆਪ ਨੂੰ ਮਾਈਨਸ ਕਰਨਾ ਪੈਣਾ। ਲੀਡਰ ਉਹ ਨਹੀਂ ਹੁੰਦਾ ਜਿਹੜਾ ਸਟੇਜ 'ਤੇ ਖੜਾ ਹੋ ਕੇ ਭਾਸ਼ਣ ਦੇ, ਲੀਡਰ ਉਹ ਨਹੀਂ ਹੁੰਦਾ ਜਿਹੜਾ ਸਰੂਪਾ ਲਏ, ਲੀਡਰ ਇਹ ਨਹੀਂ ਹੁੰਦਾ ਜਿਹੜਾ ਕਵੇ ਕਿ ਹਰ ਪਾਸੇ ਮੇਰੀ ਜੈ ਜੈਕਾਰ ਹੋਵੇ, ਲੀਡਰ ਉਹ ਹੁੰਦਾ ਜਿਹੜਾ ਕੌਮ ਨੂੰ ਅੱਗੇ ਲੈ ਕੇ ਜਾਂਦਾ। ਕਿਸੇ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ ਸੀ, ਲੀਡਰ ਉਹ ਖਾਦ ਹੁੰਦਾ ਵਾ ਜਿਹੜਾ ਮਿੱਟੀ 'ਚ ਮਿਲ ਜਾਂਦਾ ਵਾ, ਤੇ ਉਹਦੇ ਬਾਅਦ ਉਹ 'ਚ ਪਨੀਰੀ ਉੱਗਦੀ ਆ ਕੌਮ ਦੀ। ਸਾਨੂੰ ਇਦਾਂ ਦੀ ਲੀਡਰਸ਼ਿਪ ਚਾਹੀਦੀ ਹੈ। ਦੂਸਰਾ ਸਾਡਾ ਜਿਹੜਾ ਵੈਸਟ ਰਹਿਣ ਦਾ ਤਰੀਕਾ ਆ, ਟਾਈਮ ਕਿੰਨਾ ਰਹਿ ਗਿਆ ਇਹ ਨਾ ਹੋਵੇ ਹੁਣ ਥੋੜੀ ਦੇਰ ਵਿੱਚ ਸਲਿੱਪ ਆ ਜਾਏ। ਦੂਜਾ ਜਿਹੜਾ ਸਾਡਾ ਵੈਸਟ ਰਹਿਣ ਦਾ ਤਰੀਕਾ ਹੈ ਨਾ, ਉਹ ਇਹ ਆ ਕਿ ਅਸੀਂ ਹਮੇਸ਼ਾ ਰਿਐਕਸ਼ਨਰੀ ਰਹੇ ਆ ਇਨ ਦਾ ਪਾਸਟ। ਵੀ ਕੁਛ ਹੋ ਗਿਆ ਤਾਂ ਅਸੀਂ ਲਾਲਾ ਲਾਲਾ ਕਰ ਦਿੱਤੀ। ਫੋਰਸਾਈਟਡਨੈਸ ਨਹੀਂ ਦਿਖਾਉਂਦੇ ਵੀ ਸੋਚੀਏ ਕੀ ਹੋ ਸਕਦਾ। ਅੱਜ ਜੇ ਮੁਸਲਮਾਨਾਂ ਦੇ ਉੱਤੇ ਔਕਾਫ ਬਿੱਲ ਆਇਆ ਤੇ ਉਹਨਾਂ ਦੀ ਪ੍ਰੋਪਰਟੀਜ਼ ਤੇ ਗੱਲ ਹੋ ਰਹੀ ਹੈ ਨਾ, ਕੱਲ੍ਹ ਤੁਹਾਡੀ ਵਾਰੀ ਆਉਣੀ ਆ, ਉੱਤੇ ਕੋਈ ਬੰਦਾ ਸੋਚ ਨਹੀਂ ਰਿਹਾ। ਇੱਕ ਹਾਲ ਦੀ ਘੜੀ ਦੀ ਮਿਸਾਲ ਹੈ, ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਹੈਗੀਆਂ। ਸੋ ਵੀ ਨੀਡ ਟੂ ਬੀ ਪ੍ਰੋਐਕਟਿਵ, ਰਿਐਕਸ਼ਨਰੀ ਨਹੀਂ ਹੋਣਾ, ਪ੍ਰੋਐਕਟਿਵ ਹੋਣਾ। ਆਉਣ ਵਾਲੀ ਚੀਜ਼ਾਂ ਫੋਰਕਾਸਟ ਕਰਨੀਆਂ ਔਰ ਦੇਖਣਾ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ, ਉਹਦੀ ਤਿਆਰੀ ਪਹਿਲਾਂ ਕਰਕੇ ਰੱਖਣੀ। ਇਹ ਨਹੀਂ ਸਿਰ ਤੇ ਜਿਸ ਵੇਲੇ ਬਲ ਪਵੇ ਫਿਰ ਨੱਸਣ ਲੱਗ ਪਊ, ਘਰ ਅੱਗ ਲੱਗ ਜਾਏ ਫਿਰ ਪਵੇ ਜੀ ਇੱਧਰ ਨੱਸੋ ਉੱਧਰ ਨੱਸੋ, ਅੱਗ ਬੁਝਾਓ। ਪਹਿਲਾਂ ਹੀ ਸੋਚ ਲਓ ਕਾਰ 'ਚ ਫਾਇਰ ਐਕਸਟਿੰਗੁਇਸ਼ਰ ਤਾਂ ਰੱਖ ਲਈ, ਅੱਗ ਲੱਗ ਸਕਦੀ ਹੈ। ਇਹ ਇੱਥੇ ਹੈਲਥ ਐਂਡ ਸੇਫਟੀ ਮੇਜਰਸ ਹੈਗੇ ਨੇ, ਥਾਂ ਥਾਂ ਫਾਇਰ ਐਕਸਟਿੰਗੁਇਸ਼ਰਸ, ਉਹ ਫਾਇਰ ਐਗਜ਼ਿਟ ਸਾਰਾ ਕੁਝ ਬਣਿਆ ਇੱਥੇ। ਇਹ ਤਾਂ ਨਹੀਂ ਇੱਥੇ ਅੱਗ ਲੱਗ ਜਾਣੀ ਹੈ, ਪਰ ਉਹਨਾਂ ਕਿਹਾ ਜੇ ਲੱਗ ਜਾਏ ਤਾਂ ਉਹਦਾ ਪ੍ਰਬੰਧ ਪਹਿਲਾਂ ਕਰਕੇ ਰੱਖੋ। ਸੋ ਸਾਨੂੰ ਵੀ ਇਹ ਪ੍ਰਬੰਧ ਕਰਨੇ ਪੈਣੇ ਆ। ਦੂਸਰਾ, ਜਿੰਨੀ ਵੀ ਇੰਟਰਨੈਸ਼ਨਲ ਲੌਬਿੰਗ ਹੁੰਦੀ ਆ ਜਾਂ ਜਿਹੜੀਆਂ ਕੌਮਾਂ ਕੋਈ ਪ੍ਰਾਪਤੀ ਕਰਦੀਆਂ, ਉਹ ਢੋਲ ਘੱਟ ਜਾਂਦੀਆਂ। ਉਹਦੀ ਲੀਡਰਸ਼ਿਪ ਚੁੱਪ ਕਰਕੇ ਮੂੰਹ 'ਤੇ ਜ਼ਿਪ ਲਾ ਕੇ ਬੈਠੀ ਰਹਿੰਦੀ ਆ, ਕਿਉਂਕਿ ਜਿਹੜੀ ਵੀ ਚੀਜ਼ ਪ੍ਰਾਪਤ ਹੁੰਦੀ ਆ, ਜਿਸ ਲੈਵਲ 'ਤੇ ਤੁਸੀਂ ਇੰਗੇਜ ਕਰਦੇ ਹੋ, ਸਾਰੀ ਬੈਕਡੋਰ ਚੈਨਲ ਰਾਹੀਂ ਹੁੰਦੀ ਆ। ਉਹ ਇੰਗੇਜਮੈਂਟਸ ਜਿਹੜੀਆਂ ਹੁੰਦੀਆਂ, ਨਾ ਤੁਸੀਂ ਕਿਸੇ ਨੂੰ ਦੱਸ ਸਕਦੇ ਹੋ, ਨਾ ਰਿਪੋਰਟ ਕਰ ਸਕਦੇ ਹੋ। ਅਸੀਂ ਤਾਂ ਦੋ ਪੈਰ ਟੁਰ ਕੇ ਕਿਤੇ ਚਲੇ ਜਾਈਏ
तो साडा हुंदा जी फटाफट जी सैल्फी लैके फोटो पाओ भी असीं आ कर दिता। असीं जे कोई स्ट्रैटेजी बनाने या कोई छोटा मोटा काम करी साडा हुंदा भी काम होवे ना होवे, गल सिरे चढ़े ना चढ़े, रौला बहुता पा लो ताकि जिहड़ा तुहाडा ओपोनेंट आ, तुहाडा दुश्मन है, वो पहले ही अलर्ट हो जाए। सो ये जिहड़ा ढोल वजाना वा ना, उदों जरूर वजाओ ਜਦੋਂ कुछ प्राप्ति हो जाए। उन्नी देर इनू खामोशी दे नाल, आराम दे नाल, जिथे मैटर करता उत्थे रौला पाओ। सुनिया नूं सुनाना ते रज्जिया नूं रजाना अज सिखां दी रीत बनती जा रही है। यू शुड स्पीक वेयर इट मैटर्स, you should approach those who can resolve this। मैं अपनी मिसालां बहुतियां नहीं देना चाहता, पर सिर्फ कई बार रैलीवेंस की वजह तो देनियां पैंदियां। 2017 च मेरी यह रिपोर्ट जी आ, अमरीका की बहुत वड्डी संस्था हैगी है, यूनाइटेड स्टेट्स कमीशन ऑन इंटरनेशनल रिलीजियस फ्रीडम, अंडर ओबामा एडमिनिस्ट्रेशन मैनूं उन्होंने इस रिपोर्ट वास्ते कमीशन किया ते अंडर फर्स्ट ट्रंप एडमिनिस्ट्रेशन ने रिपोर्ट छपी, जिन्होंने इंडिया के फॉरन ऑफिस ने कंडैम किया सब तो पहला। ਉਹਦੇ बाद उन्होंने उत्थे एक हैगी है हिंदू अमेरिकन फाउंडेशन, डॉक्टर साहब बहुत वधिया तरह जानते भी वो की करते हैं। उन्होंने मैनू टैररिस्ट सिंपथाइजर किया। अमरीका की इस वे जी सारी इंटैलीजेंस की हैड आ तुलसी गैबार्ड, ये उस वे कांग्रेस वूमन होंदी सी ते इंडियन कॉकस की चेयर सी। उन्हें एक लैटर पवाया कांग्रेसमैनों नूं कि डॉक्टर चीमा टैररिस्ट सिंपथाइजर आ, ये खालिस्तान की गल करदा वा। ते हिंदू अमेरिकन फाउंडेशन की वैबसाइट हजे भी आर्टिकल पे आ उन्होंने लिखे हुए, जिस उन्होंने डॉक्टर चीमे की बहुत सलाघा की है। नहीं नहीं, वही वो रोज़ ट्वीट करते सी भी डॉक्टर चीमा टैररिस्ट सिंपथाइजर फलाना टींगा। मैं अगों कोई जवाब नहीं दिता, मैं आखिर च कोई ट्वीट किया, हिंदू अमेरिकन फाउंडेशन थैंक यू वेरी मच, यू हैव मेड माई रिपोर्ट सो पॉपुलर, आई कुडंट हैव डन, यू सर्फ कुडंट हैव डन। मैं रौला नहीं पाया, ना ही मैं चैनल चढ़ गया जी आ देखो जी मेरे नाल की हो रहा, मेरी जान नूं खतरा जी, कांग्रेस वूमन जी उन्हें इंक्वायरी पा दी है जी फलान। मैं उन्होंने लोगों नाल गल की वेयर इट मैटर्स। मैं संगत च भी ये गल कदे नहीं की, मैं रौला भी नहीं पाया, मैं ना ही टीवियां ते गया वां, ना ही मैं अज तक अपना कोई यूट्यूब चैनल भी नहीं बनाया, ना ही कदे फेसबुक ते इदां दा कंटेंट पाया। मैं उन्होंने लोगों का सहयोग लिया जिहड़े मैटर करते सी। मेरे नाल दे होर भी एकेडैमिक्स सीगे अमरीका च यूनीवर्सिटियां जिन्होंने RSS तंग करती सी, उन्होंने दे नाल रल के असां स्टेट डिपार्टमेंट में अप्रोच किया कि हिंदू अमेरिकन फाउंडेशन है की आ, ये कित्थों फंडिंग आउंदी है, करदे की आ। उहदा नतीजा ये होया, ये चीज़ां नहीं पब्लिक डोमेन च आ, गूगल करके देख लियो, 4 जून 2018। ये दिन मैं नहीं सी चुनिया वैसे मेरी, पर मैनूं खुशी बड़ी हुई। 4 जून 2018 नूं US स्टेट डिपार्टमेंट ने विश्व हिंदू परिषद नूं मिलीटेंट टैररिस्ट ऑर्गेनाइजेशन ऐलानिया, क्योंकि जिहड़े लोग साडे नाल टुरे सी, असां ये नहीं कीता भी लाला लाला हाँ जी आ हो गया जी ओ हो गया जी। वी अप्रोच द राइट पीपल, वी डिड द रिसर्च, वी गिव द सबसटैंशियल एविडेंस कि ये जिहड़ा नैक्सस आ हिंदू तवी ऑर्गेनाइजेशन का, एक करदा की आ। सो देयरफॉर रौला पाउण दी बजाए अप्रोच द राइट लैवल, राइट पीपल एंड गेट सम सबसटैंशियल रिजल्ट्स। वो बगैर गुजारा नहीं। चिट आ गई, कहते 2 मिनट आ। गल्लां तो बहुत सारियां, पर यह आ बई तुसी जिहड़ी हाल दी घड़ी च तमाशा लगा होया, हिंदुस्तानी सरकार इलैक्शन पॉलिटिक्स वास्ते फेर तू उत्थे टैररिज्म का रौला पा रही है। यही काम उन्होंने जो 2019 इलैक्शन से उदों कीता सी, ਉਹ ਕੰਮ ਹੁਣ कर रहे ਆ। ਉਹਦੇ 2-3 ਜਿਹੜੇ ਆ ਮੇਨ ਉਹ ਚੀਜ਼ਾਂ ਨਿਕਲਣਗੀਆਂ। ਪਹਿਲਾਂ ਤਾਂ ਇਹ ਨਿਕਲੇਗਾ ਵੀ ਅਮਰੀਕਾ ਜਿਹੜੀ ਉਹਨਾਂ ਦੇ ਨਾਲ ਕਰਨਾ ਚਾਹੁੰਦਾ ਵੈਪਨ ਦੀ ਡੀਲ, ਉਹ ਹੋ ਜਾਏਗੀ। ਤੁਸੀਂ ਐਡਾ ਵੱਡਾ ਐਕਸਚੈਕਰ ਚੋਂ ਪੈਸੇ ਕੱਢ ਕੇ ਡੀਲ ਕਰਨੀ, ਉਹਦਾ ਪਬਲਿਕ ਨੂੰ ਜਸਟੀਫਿਕੇਸ਼ਨ ਤਾਂ ਦੇਣੀ ਪਊਗੀ ਨਾ। ਫਿਰ ਬਿਹਾਰ ਦੇ ਇਲੈਕਸ਼ਨ ਆ ਰਹੇ ਆ, ਉਹ ਵੀ ਮਸਲਾ ਹੱਲ ਹੋ ਜਾਏਗਾ। ਵਕਫ ਵਾਲੇ ਜਿਹੜੇ ਆ औकाफ के बिल से जो रौला पिया, मुसलमान डर जाएंगे, वो चुप कर जाएंगे भी जे असीं रौला पाया सन पाकिस्तान नाल जोड़नगे। हुण स्टेटमेंटां आ रही RSS दियां भी कोई मुसलमान जो बाहर नज़र आया सी चंगी सेवा करांगे, हिंदुस्तानी जिहड़ा मुसलमान है। सो इस सहम के माहौल च सिखां नूं दबाया जाएगा, ਉਹਦੇ ਲਈ ਸਾਨੂੰ ਅੱਜ ਤੋਂ ਤਿਆਰੀ ਕਰ ਲੈਣੀ ਚਾਹੀਦੀ ਹੈ। ਕਿਉਂਕਿ ਅਗਰ ਚੁੱਪ ਕਰਕੇ ਤੁਹਾਨੂੰ ਪਾਕਿਸਤਾਨ ਨਾਲ ਜੋੜ ਦਿੰਦੇ, ਹਾਲਾਂਕਿ ਪਾਕਿਸਤਾਨ ਦਾ ਕਦੇ ਵੀ ਡਾਕਟਰ ਸਾਹਿਬ ਨੂੰ ਗੱਲ ਮਾੜੀ ਲੱਗਣੀ ਆ। ਖਾਲਿਸਤਾਨ
ਪਾਕਿਸਤਾਨ ਨਾ ਤਾਂ ਕਦੇ ਖਾਲਿਸਤਾਨ ਚਾਹੁੰਦਾ ਸੀ ਤੇ ਨਾ ਹੀ ਉਹਨੇ ਕਦੇ ਪਾਕਿਸਤਾਨ ਦੀ ਸਪੋਰਟ ਕੀਤੀ, ਜਿੰਨਾ ਕੁ ਮੈਂ ਜਾਣਦਾ। ਪਰ ਸਿੱਖਾਂ ਨੂੰ ਪਾਕਿਸਤਾਨ ਨਾਲ ਜੋੜਨਾ ਬੜਾ ਸੌਖਾ ਵਾ। ਸੋ ਇਸ ਵਾਸਤੇ ਸਾਨੂੰ ਇਹ ਜਿਹੜੀ ਹਾਂ ਇੱਕ ਗੱਲ ਮਿੰਟ ਹੁਣ ਪਤਾ ਨਹੀਂ ਇੱਕ ਹੀ ਰਹਿ ਗਿਆ ਹੋਣਾ ਲਾਸਟਲੀ, ਬਾਕੀ ਆਪਾਂ ਬਾਅਦ 'ਚ ਵਿਚਾਰਾਂ ਕਰਾਂਗੇ। ਇੱਕ ਚੀਜ਼ ਆ ਵੀ ਜਿਹੜਾ ਆਪਾਂ ਨੂੰ ਇਹ ਹੈਗਾ ਨਾ, ਪੰਜਾਬੀ ਸਭ ਸਾਡੇ ਸੁਭਾਅ ਦਾ ਹਿੱਸਾ ਗੁਰੂ ਦਾ ਪਿਆਰ ਆ, ਵੀ ਗੁਰੂ ਦੇ ਸਿੱਖ ਜਿਹੜੇ ਆ ਹਰੇਕ ਨੂੰ ਪਿਆਰ ਦਿੰਦੇ ਆ। ਤੁਸੀਂ ਐਜ਼ ਏ ਇੰਡੀਵਿਜੂਅਲ ਪਿਆਰ ਦਿਓ, ਪਰ ਕੌਮ ਦੇ ਤੌਰ ਤੇ ਤੁਹਾਨੂੰ ਡਿਫਰੈਂਟਲੀ ਐਕਟ ਕਰਨਾ ਪੈਣਾ। ਜਿਹੜਾ ਤੁਹਾਨੂੰ ਛੇਤੀ ਲੋਕਾਂ ਦੇ ਨੂੰ ਦੇਖ ਕੇ ਰੋਣ ਵੀ ਆ ਜਾਂਦਾ, ਲੋਕਾਂ ਦੇ ਕੁੱਛੜ ਵੀ ਚੜ੍ਹ ਕੇ ਬਹਿ ਜਾਂਦੇ, ਜੱਫਾ ਵੀ ਮਾਰ ਲੈਂਦੇ ਆ ਨਾ, ਇੰਡੀਵਿਜੂਅਲ ਦੇ ਤੌਰ ਤੇ ਮਾਰਿਆ ਕਰੋ। ਬਟ ਵੈਨ ਯੂ ਹੈਵ ਟੂ ਐਕਟ ਐਜ਼ ਅ ਕਮਿਊਨਿਟੀ, ਐਜ਼ ਸਿੱਖ ਨੇਸ਼ਨ, ਯੂ ਹੈਵ ਟੂ ਐਕਟ ਡਿਫਰੈਂਟਲੀ। ਤੁਹਾਨੂੰ ਆਪਣੇ ਪਲੱਸ ਮਾਈਨਸ ਦੇਖਣੇ ਚਾਹੀਦੇ ਆ। ਕੋਈ ਕਿਸੇ ਦਾ ਭਾਈ ਨਹੀਂ ਹੁੰਦਾ। ਭਾਈ ਬਣਨ ਦੀ ਬਜਾਏ ਭਾਈ ਵਾਲੀ ਦਾ ਸੋਚੋ। ਇਹ ਜਿਹੜਾ ਨਾ ਫਲਾਣਾ ਸਾਡਾ ਭਾਈ, ਉਹ ਫਲਾਣਾ ਸਾਡਾ ਮੈਂ ਹੁੰਦੇ, ਹਾਂ ਐਜ਼ ਐਨ ਇੰਡੀਵਿਜੂਅਲ ਯੂ ਕੈਨ, ਬਟ ਐਜ਼ ਅ ਕਮਿਊਨਿਟੀ ਯੂ ਹੈਵ ਟੂ ਐਕਟ ਵੈਰੀ ਡਿਫਰੈਂਟਲੀ। ਬਾਕੀ ਸਾਰੇ ਮਸਲਿਆਂ ਦਾ ਇੱਕੋ ਹੀ ਹੱਲ ਆ। ਇਹ ਜਿਹੜਾ ਆਪਾਂ ਕਹਿੰਦੇ ਹਾਂ ਜੀ ਸਾਡੇ ਥਿੰਕ ਟੈਂਕ ਨਹੀਂ ਹੈਗੇ, ਸਾਡੀਆਂ ਆਰਗੇਨਾਈਜੇਸ਼ਨਸ ਨਹੀਂ ਹੈਗੀਆਂ, ਇਹ ਕਿਉਂ ਨਹੀਂ ਹੈਗੀਆਂ? ਇਸ ਵਾਸਤੇ ਕਿ ਸਾਡੇ ਕੋਲ ਉਹ ਸਟੇਟ ਨਹੀਂ ਜਿਹੜੀ ਇਹਨਾਂ ਸਟਰਕਚਰਸ ਨੂੰ ਸਪੋਰਟ ਕਰ ਸਕੇ। ਆਪਾਂ ਆਪਣੀ ਇੱਕ ਹੋਰ ਸਾਈਕੀ ਚੇਂਜ ਕਰੀਏ, ਆਪਣੀ ਨਿਖੇਧੀ ਕਰੀ ਜਾਂਦੇ ਹਾਂ। ਜਿਹੜੀਆਂ ਕੌਮਾਂ ਟਰੋਮੇ 'ਚ ਗੁਜ਼ਰਦੀਆਂ ਨਾ, ਉਹਨਾਂ ਦਾ ਫਿਰ ਇਹੀ ਹਾਲ ਹੁੰਦਾ। ਬੰਦਾ ਹੋਵੇ ਭਾਵੇਂ ਕੌਮ ਹੋਵੇ, ਟਰੋਮੇ 'ਚ ਗੁਜ਼ਰਨ ਦੇ ਬਾਅਦ ਜਾਂ ਤਾਂ ਬੰਦਾ ਬਹੁਤ ਰੈਜ਼ੀਲੀਐਂਟ ਹੋ ਜਾਂਦਾ, ਜਿਹੜੀ ਸਿੱਖਾਂ 'ਚ ਹੈ ਰੈਜ਼ੀਲੀਐਂਸ, ਪਰ ਉਹਦੇ ਨਾਲ ਨਾਲ ਕੁਝ ਪ੍ਰੋਬਲਮਸ ਵੀ ਆ ਗਈਆਂ। ਸੈਲਫ ਕੰਡੈਮੀਨੇਸ਼ਨ, ਜਿਨ੍ਹਾਂ ਲੋਕਾਂ ਨੇ ਸਾਈਕੋਲੋਜੀ ਪੜ੍ਹੀ ਆ, ਸੈਲਫ ਕੰਡੈਮ ਕਰਦੇ ਆ ਵੀ ਸੈਲਫ ਕੌਨਫੀਡੈਂਸ ਘੱਟ ਆ, ਆਪਣੇ ਉੱਤੇ ਮਾਣ ਕਰਨ ਦੀ ਜਿਹੜੀ ਹੁੰਦੀ ਹੈ ਨਾ ਸੋਚ, ਉਹ ਟਰੋਮਾਟਾਈਜ਼ ਬੰਦੇ ਦੇ ਉੱਤੇ ਵਿੱਚ ਨਹੀਂ ਰਹਿੰਦੀ। ਅਤੇ ਕੁਛ ਲੋਕਾਂ 'ਚ ਜਿਹੜਾ ਵਾ ਇੱਕ ਹੋਰ ਸਿੰਡਰੋਮ ਆ ਜਾਂਦਾ ਵਾ ਕਿ ਜਿਹੜਾ ਤੁਹਾਡਾ ਓਪਰੈਸਰ ਹੈ ਉਹਦੇ ਨਾਲ ਹੀ ਪਿਆਰ ਹੋ ਜਾਂਦਾ ਵਾ। ਸਿੱਖਾਂ 'ਚ ਇਹ ਸਾਰੇ ਸਿੰਪਟਮਸ ਹੈਗੇ ਆ ਪੋਸਟ ਟਰਾਮਾ ਦੇ। ਅਸੀਂ ਸੈਲਫ ਕੰਡੈਮ ਹੀ ਕਰੀ ਜਾਂਦੇ ਹਾਂ, ਵਿਕਟਮਹੁੱਡ 'ਚੋਂ ਵੀ ਨਿਕਲਣ ਨੂੰ ਤਿਆਰ ਨਹੀਂ। ਅਤੇ ਕਈ ਜਿਹੜੇ ਆ ਉਹ ਇਸ ਟਰਾਮੇ ਦਾ ਵੀ ਸ਼ਿਕਾਰ ਹੋ ਗਿਆ ਕਿ ਜਿਨ੍ਹਾਂ ਨੇ ਸਾਡਾ ਸਾਰਾ ਕੁਛ ਕੀਤਾ, ਸਾਨੂੰ ਅੱਜ ਉਹਨਾਂ ਦੇ ਨਾਲ, ਕਈ ਕਹਿੰਦੇ ਸਾਡੇ ਹਿੰਦੂ ਭਾਈ, ਅਸੀਂ ਭਾਰਤ ਮਾਤਾ, ਤੇ ਕਈ ਸਿੱਖ ਹੈਗੇ ਆ ਪੁਜਾਰੀ। ਸੋ ਇਹਨਾਂ ਚੀਜ਼ਾਂ ਨੂੰ, ਇਹਨਾਂ 'ਚ ਵੀ ਨਿਕਲਣਾ ਪੈਣਾ। ਸੋ ਸਾਰੇ ਮਸਲਿਆਂ ਦਾ ਹਾਂ ਲਾਸਟਲੀ ਇਹ ਵੀ ਆ ਕਿ ਹਰ ਬੰਦੇ ਨੂੰ ਗੱਲ ਕਰਨ ਦਾ ਚਾਅ ਵਾ, ਅਤੇ ਹਰ ਬੰਦੇ ਨੂੰ ਹਰ ਗੱਲ ਸੁਣਨ ਦਾ ਅੱਜ ਕੱਲ੍ਹ ਚਾਅ ਹੋ ਗਿਆ, ਕਿਉਂਕਿ YouTube ਆ ਗਈ, Facebook ਆ ਗਈ। ਚਸਕੇ ਵਾਲੀ ਗੱਲ ਸੁਣ ਕੇ ਹਰ ਬੰਦਾ ਖੁਸ਼ ਹੁੰਦਾ। ਜੇ ਤੁਹਾਨੂੰ ਦਿਲ ਦੀ ਬਿਮਾਰੀ ਹੋਵੇ ਤੇ ਤੁਸੀਂ ਪਹਿਲਾਂ ਥੋੜ੍ਹਾ ਜਿਹਾ ਸੋਚਦੇ ਹੋ ਨਾ, ਮੈਂ ਕਿਸੇ ਕਾਰਡੀਓਲੋਜਿਸਟ ਕੋਲ ਜਾਵਾਂ, ਕਿ ਬੰਦਾ ਕੁਆਲੀਫਾਈਡ ਤਾਂ ਹੋਵੇ ਕਾਰਡੀਓਲੋਜਿਸਟ, ਇਹ ਨਾ ਹੋਵੇ ਮੇਰੀ ਦਿਲ ਦੀ ਬਿਮਾਰੀ ਹੋ, ਮੇਰਾ ਕਿ ਪਿੱਤੇ ਦਾ ਆਪਰੇਸ਼ਨ ਕਰ ਦਿਓ। ਇੱਦਾਂ ਤਾਂ ਨਹੀਂ ਕਰੋਗੇ। ਹੱਡੀਆਂ 'ਚ ਪੀੜ ਹੋਵੇ ਤੇ ਤੁਸੀਂ ਆਰਥੋਪੈਡਿਕ ਕੋਲ ਜਾਂਦੇ ਹੋ, ਜਿਹੜਾ ਕੁਆਲੀਫਾਈਡ ਆਰਥੋਪੈਡਿਕ ਸਰਜਨ ਹੋਵੇ। ਇਹ ਤਾਂ ਨਹੀਂ ਕਰਦੇ ਵੀ ਤੁਸੀਂ ਕਿਸੇ ਕਸਾਈ ਕੋਲ ਟੁਰ ਜਾਓ ਕਿ ਭਾਈ ਤੂੰ ਮੇਰੀ ਹੱਡੀਆਂ ਜੋੜ ਦੇ, ਨਹੀਂ ਨਾ ਕਰਦੇ। ਇਸੇ ਤਰ੍ਹਾਂ ਜਿਹੜਾ ਤੁਹਾਡਾ ਦਿਮਾਗ ਹੈ ਨਾ, ਜਿਹੜਾ ਤੁਹਾਡਾ ਥਿੰਕਿੰਗ ਪ੍ਰੋਸੈਸ ਹੈ, ਇਹਦੇ ਵਾਸਤੇ ਵੀ ਤੁਹਾਨੂੰ ਉਹਨਾਂ ਲੋਕਾਂ ਨੂੰ ਸੁਣਨਾ ਚਾਹੀਦਾ ਜਿਹੜੇ ਕੁਆਲੀਫਾਈਡ ਆ ਇਹਨਾਂ ਚੀਜ਼ਾਂ 'ਤੇ ਗੱਲ ਕਰਨ ਲਈ। ਆਪਾਂ ਹਰ ਇੱਕ ਦੀ ਸੁਣੀ ਜਾਂਦੇ ਹਾਂ, ਦਿਮਾਗ ਨੂੰ ਗੰਦ ਨਾਲ ਭਰੀ ਜਾਂਦੇ ਹਾਂ। ਫਿਰ ਕਿੱਥੋਂ ਆਏ ਪਾਵਰ ਆਫ ਐਨਾਲਿਸਿਸ, ਫਿਰ ਕਿੱਥੋਂ ਆਏ ਕ੍ਰਿਟੀਕਲ ਥਿੰਕਿੰਗ, ਫਿਰ ਕਿੱਥੋਂ ਬਣਨ ਥਿੰਕ ਟੈਂਕ। ਜਿਹੜੀ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਆਉਂਦੀ, ਉਹਨੂੰ ਬਗੈਰ ਵੈਰੀਫਾਈ ਕੀਤੇ ਅੱਗੇ ਤੋਂ ਅੱਗੇ ਫਾਰਵਰਡ ਕਰੀ ਜਾਂਦੇ ਆ, ਔਰ ਖੁਸ਼ ਵੀ ਹੁੰਦੇ ਆ। ਔਰ ਆਪਣੀ ਹੀ ਕੌਮ ਦੇ ਬਾਰੇ ਇਹ ਵਰਤਾਰਾ ਵੀ ਚੇਂਜ ਕਰਨਾ ਪੈਣਾ। ਔਰ ਲਾਸਟਲੀ ਇਹ ਸਾਰਾ ਕੁਛ ਉਦਣ ਹੀ ਹੋਏਗਾ ਜਿੱਦਣ ਸਾਡਾ ਕੌਮੀ ਕਾਰ ਖਾਲਿਸਤਾਨ ਵਜੂਦ 'ਚ ਆਏਗਾ। ਇਸ ਵਾਸਤੇ ਬਿਮਾਰੀਆਂ ਦੇ ਨਾਲ ਨਾਲ ਉਹਦਾ ਜਿਹੜਾ ਆਖਰੀ ਹੱਲ ਹੈ ਨਾ ਸਾਰੀਆਂ ਬਿਮਾਰੀਆਂ ਦਾ, ਉਹ ਸਾਡਾ ਕੌਮੀ ਕਾਰ ਹੈ। ਉਹਦੇ ਬਾਰੇ ਸੋਚੋ, ਉਹਦੇ ਵੱਲ ਵਧੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਸਾਹਿਬ। आई थिंक उन्हें एग्जाम्पल दी कि कार्डियोलॉजिस्ट को जाओगे अगर दिल की बीमारी होवे। सो अगर आप करिए कि साडी आज़ादी असी स्ट्रैटेजीज जां असी बैटर इक्विप्ड जां नॉलेजबल तां ही होवांगे कि जदों साडा कौमी घर बन जावेगा। आई थिंक लेट्स गो स्टेप बैक। कार्डियोलॉजिस्ट तक सानू जान दी जेंटलमैन बट वो अपने विचार रखणगे। थैंक यू वेरी मच। बोले सो निहाल। बल छुटक्यो बंधन परै कछु न होत उपाय। कहो नानक अब ओट हर
ਗੱਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੈ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਪਰੀਮ ਕੌਂਸਲ ਆਸਟ੍ਰੇਲੀਅਨ ਸਿੱਖ ਵੀਰਾਂ ਭੈਣਾਂ ਦੀ ਨੁਮਾਇੰਦਾ ਜਮਾਤ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਇਸ ਛੱਤ ਦੇ ਥੱਲੇ ਦੁਨੀਆ ਦੇ ਅੱਡ-ਅੱਡ ਕੰਟੀਨੈਂਟਸ ਤੋਂ ਵਿਚਾਰਵਾਨਾਂ ਨੂੰ ਇਕੱਠੇ ਕਰਕੇ ਇਸ ਪਾਸੇ ਵੱਲ ਤੋਰਿਆ ਹੈ। ਭਾਈ ਗੁਰਦਾਸ ਜੀ ਦੇ ਅਲਫਾਜ਼ ਵਿੱਚ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵੇ ਮੀਤਾ। ਉਦਮ ਸਟ੍ਰੈਟਜੀ ਵੀ ਹੈ, ਵਿਉਂਤਬੰਦੀ ਵੀ ਹੈ, ਪਲੈਨਿੰਗ ਵੀ ਹੈ, ਦੁਸ਼ਮਣ ਨੂੰ ਸਮਝਣਾ ਵੀ ਹੈ ਤੇ ਆਪਣੀ ਤਾਕਤ ਨੂੰ ਵਧਾਉਣਾ ਵੀ ਹੈ। ਇਹ ਸਾਰੇ ਅਲਫਾਜ਼ ਇਸ ਉਦਮ ਲਫ਼ਜ਼ ਦੇ ਵਿੱਚ ਆ ਜਾਂਦੇ ਨੇ। ਲਗਭਗ 24 ਘੰਟੇ ਪਹਿਲਾਂ ਮੈਂ ਮੈਲਬਰਨ ਦੀ ਧਰਤੀ ਦੇ ਉੱਤੇ ਪੈਰ ਰੱਖੇ। ਮੇਰੇ ਲਈ ਮਾਣ ਔਰ ਫਖਰ ਵਾਲੀ ਗੱਲ ਹੈ ਕਿ ਜਿੰਨੀ ਸ਼ਫਕਤ, ਜਿੰਨੀ ਮੁਹੱਬਤ, ਜਿੰਨਾ ਪਿਆਰ ਇਹਨਾਂ ਸਾਰੇ ਆਵਰਸ ਦੇ ਵਿੱਚ ਤੁਸੀਂ ਦਿੱਤਾ ਹੈ, ਇਹ ਆਪਣੇ ਆਪ ਦੇ ਵਿੱਚ ਰਾਹ 'ਚ ਆਉਂਦਿਆਂ ਵੀ ਮੈਂ ਬਹੁਤ ਵਾਰ ਇਹ ਕੋਟ ਕੀਤਾ ਕੱਲ੍ਹ ਕਿ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨਾਲ ਸੰਬੰਧਿਤ ਇੱਕ ਸਾਖੀ ਦਾ ਜ਼ਿਕਰ ਕਰਦੇ ਹਾਂ ਜਿਹਦੇ 'ਚ ਉਹਨਾਂ ਨੇ ਇੱਕ ਪਿੰਡ ਵਾਲਿਆਂ ਨੂੰ ਉਜੜ ਜਾਓ, ਉਜੜ ਜਾਓ, ਉਜੜ ਜਾਓ ਕਿਹਾ ਸੀ ਤੇ ਇੱਕ ਨੂੰ ਵਸਦੇ ਰਹੋ, ਵਸਦੇ ਰਹੋ ਕਿਹਾ ਸੀ। ਤੇ ਮੈਂ ਸਮਝਦਾ ਅਸਲ 'ਚ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਉਮਤ ਨੂੰ ਹੀ, ਆਪਣੀ ਕੌਮ ਨੂੰ ਹੀ, ਆਪਣੇ ਸਿੱਖਾਂ ਨੂੰ ਹੀ ਉਜੜ ਜਾਣ ਲਈ ਕਿਹਾ ਸੀ ਕਿ ਤੁਸੀਂ ਜਿੱਥੇ ਵੀ ਜਾਓਗੇ ਸੱਚ, ਹੱਕ, ਇਨਸਾਫ ਦੇ ਝੰਡਾ ਬਰਦਾਰ ਹੋਵੋਗੇ, ਸੱਚ ਦੀ ਖੁਸ਼ਬੂ ਫੈਲਾਓਗੇ। ਔਰ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਮੁਲਤਾਨ ਦੀ ਯਾਤਰਾ ਤੇ ਆਉਂਦੇ ਨੇ ਅਚਲ ਬਟਾਲੇ ਤੋਂ, ਭਾਈ ਗੁਰਦਾਸ ਜੀ ਜਦੋਂ ਉਸ ਨੂੰ ਬਿਆਨਦੇ ਨੇ ਕਿ ਅੱਗੋਂ ਪੀਰ ਮੁਲਤਾਨ ਦੇ ਦੁੱਧ ਪਿਆਲਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜੋ ਸਾਗਰ ਵਿੱਚ ਗੰਗ ਸਮਾਈ। ਹੁਣ ਉਹ ਭਰਿਆ ਹੋਇਆ ਪੀਰਾਂ ਦੇ ਨਾਲ ਸ਼ਹਿਰ, ਉਹ ਮੈਸੇਜ ਦੇਣਾ ਚਾਹੁੰਦੇ ਨੇ ਸੂਫੀਜ਼ਮ ਦਾ ਇੱਕ ਵੱਡਾ ਹੈੱਡਕੁਆਰਟਰ ਪਾਕਪਤਨ ਮੁਲਤਾਨ। ਤੇ ਗੁਰੂ ਨਾਨਕ ਪਾਤਸ਼ਾਹ ਚਮੇਲੀ ਦਾ ਫੁੱਲ ਫ੍ਰੈਗਰੈਂਸ ਕਿ ਰੱਬ ਦੇ ਬੰਦੇ ਫਕੀਰ ਇਸ ਰਸਤੇ ਤੇ ਤੁਰੇ ਹੋਏ, ਇਹ ਤਾਂ ਖੁਸ਼ਬੂ ਹੁੰਦੇ ਨੇ, ਖੁਸ਼ਬੂ ਵੰਡਦੇ ਨੇ, ਜਿੱਥੇ ਜਾਣਗੇ ਖੁਸ਼ਬੂ ਹੀ ਦੇਣਗੇ। ਔਰ ਅੱਜ ਇਸ ਦੁਨੀਆ ਦੇ 8 ਬਿਲੀਅਨ ਲੋਕ ਤੇ ਲਗਭਗ 193 ਮੁਲਕ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ, ਕੋਵਿਡ-19 ਦਾ ਕ੍ਰਾਈਸਿਸ ਬਹੁਤ ਵੱਡਾ ਕ੍ਰਾਈਸਿਸ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਲਗਭਗ 15 ਮਿਲੀਅਨ ਲੋਕ ਮਰੇ, 1.5 ਕਰੋੜ, ਉਹਨਾਂ ਚੋਂ 43 ਲੱਖ ਭਾਰਤ ਦੇ ਵਿੱਚ ਮਰੇ। ਹਰ ਤੀਸਰਾ ਮਰਨ ਵਾਲਾ ਭਾਰਤੀ ਹੈ। ਤੇ ਜਦੋਂ ਅਸੀਂ ਬਹੁਤ ਵਾਰ ਨਗਰ ਕੀਰਤਨਾਂ 'ਚ ਬਚਪਨ ਤੋਂ ਇਹ ਸੁਣਦੇ ਸੀ, ਦੇਗ ਤੇਗ ਫਤਿਹ, ਤੇ ਅਸੀਂ ਇਹ ਦੇਖਿਆ ਕਿ ਸੱਚਮੁੱਚ ਤੇਗ ਦੀ ਫਤਿਹ ਦੀ ਕਹਾਣੀ ਤਾਂ ਸਾਡੀ 1849 ਤੋਂ ਬਾਅਦ ਇੱਕ ਫਰੰਗੀ ਦੀ ਗੁਲਾਮੀ ਤੋਂ ਬਾਅਦ 1947 'ਚ ਦੂਸਰੀ ਗੁਲਾਮੀ ਦੇ ਨਾਲ ਅਸੀਂ ਬਿਆਨਦੇ ਹੀ ਹੈ। ਤੇਗ ਦੇ ਜੌਹਰ ਵੀ ਸਾਡੇ ਸਿੰਘਾਂ ਸਿੰਘਣੀਆਂ ਨੇ ਵਿਖਾਏ ਨੇ, ਇਹਨਾਂ 4 ਦਹਾਕਿਆਂ ਦਾ ਇਤਿਹਾਸ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਸਾਡੇ ਬੇਅੰਤ ਸਿੰਘ, ਸਤਵੰਤ ਸਿੰਘ, ਜੰਦੇ, ਸੁੱਖੇ, ਦਿਲਾਵਰ ਸਿੰਘ, ਰਾਜੂਆਣੇ, ਹਵਾਰੇ, ਕਿੰਨੀਆਂ ਕਹਾਣੀਆਂ ਨੇ ਜਿਨ੍ਹਾਂ ਦੇ ਉੱਤੇ ਸੈਂਕੜਿਆਂ ਫਿਲਮਾਂ ਬਣਨਗੀਆਂ ਜਦੋਂ ਸਾਡਾ ਆਪਣਾ ਮੁਲਕ ਹੋਏਗਾ। ਪਰ ਜ਼ਮਾਨੇ ਨੇ ਦੇਗ ਦੀ ਫਤਿਹ ਵੀ ਦੇਖੀ ਕਿ ਕਿਵੇਂ ਦੁਨੀਆ ਭਰ ਦੇ ਵਿੱਚ ਸਿੱਖ ਨਿਕਲੇ। ਤੁਹਾਡੇ ਆਸਟ੍ਰੇਲੀਆ ਮੁਲਕ ਦਾ ਪ੍ਰਾਈਮ ਮਿਨਿਸਟਰ ਜਦੋਂ ਆ ਕੇ ਪੱਗ ਬੰਨ੍ਹ ਕੇ ਖਲੋ ਕੇ ਤਾਰੀਫ ਕਰਦਾ, ਉਹ ਤੁਹਾਡੇ ਫਲੱਡਸ ਨੇ ਜਾਂ ਦੂਸਰੇ ਕ੍ਰਾਈਸਿਸ ਨੇ। ਸੋ ਇਸ ਗੱਲ ਦੇ ਉੱਤੇ, ਕਿਉਂਕਿ ਮੁੱਢਲੇ ਤੌਰ ਤੇ ਜਿੱਥੇ ਵਿਚਾਰ ਦਾ ਵਿਸ਼ਾ ਇਹ ਹੈ ਕਿ ਜੋ ਵੈਸਟਰਨ ਵਰਲਡ ਦੇ ਵਿੱਚ ਟਰਮੋਇਲ ਹੈ, ਜਿਹੜੀ ਵੋਲੇਟਿਲਿਟੀ ਹੈ, ਜਿਹੜੀ ਗੜਬੜੀ ਹੈ, ਉਸ ਚੋਂ ਸਿੱਖ ਕੀ ਲਾਹਾ ਕੱਢ ਸਕਦੇ ਨੇ, ਸਿੱਖਾਂ ਨੂੰ ਇਹ ਕਿਵੇਂ ਪ੍ਰਭਾਵਿਤ ਕਰਦੀ ਹੈ। ਔਰ ਉਸ ਖਿੱਤੇ ਦੇ ਵਿੱਚ ਜਿੱਥੇ ਕਿ ਹੁਣ ਕਿਸੇ ਜ਼ਮਾਨੇ 'ਚ ਅਲਾਮਾ ਇਕਬਾਲ ਨੇ ਇਹ ਕਿਹਾ ਸੀ, ਉਦੋਂ ਹਾਲਾਂ ਵੈਸਟਰਨ ਸਿਵਲਾਈਜੇਸ਼ਨ ਜਾਂ ਕਲੋਨੀਅਲ ਪਾਵਰ ਸਾਰੀਆਂ ਜਿਨ੍ਹਾਂ ਦਾ ਦੁਨੀਆ ਭਰ ਨੂੰ ਇਹਨਾਂ ਨੇ ਕੋਲੋਨਾਈਜ਼ ਕੀਤਾ ਸੀ, ਤੇ ਅਲਾਮਾ ਇਕਬਾਲ ਨੇ ਕਿਹਾ ਸੀ ਦੇਖੋ ਈਸਟ ਵੱਲ ਦੇਖੋ, ਮਸ਼ਰਕ ਉਸ ਪੂਰਬ ਵੱਲ ਦੇਖੋ, ਸੂਰਜ ਚੜ ਰਿਹਾ, ਇੱਕ ਪਾਵਰ ਆ ਰਹੀ ਹੈ। ਸੋ ਜ਼ਾਹਰ ਹੈ ਕਿ ਇੱਕ ਫਕੀਰ ਕਿਸਮ ਦਾ ਰੋਮੀ ਦਾ ਫਾਲੋਅਰ ਪਰ ਨਾਲ ਦੀ ਨਾਲ ਇੰਟੈਲੈਕਚੁਅਲੀ ਸ਼ਰੂਡ ਅਲਾਮਾ ਇਕਬਾਲ ਦੇਖ ਰਿਹਾ ਸੀ ਕਿ ਬਹੁਤ ਜਲਦੀ
ਇਹ ਪੱਛਮ ਦਾ ਜਿਹੜਾ 2-3 ਸਦੀਆਂ ਦਾ ਇੰਡਸਟਰੀਲਾਈਜੇਸ਼ਨ, ਸਾਇੰਸ ਦੀ ਤਰੱਕੀ ਦੇ ਨਾਲ ਜਿਹੜੀ ਇਹਨਾਂ ਦੀ ਅਗਵਾਈ ਆ ਉਹ ਖਤਮ ਹੋਣ ਜਾ ਰਹੀ ਹੈ, ਔਰ ਈਸਟ ਦੇ ਵਿੱਚ ਇੱਕ ਸੂਰਜ ਚੜ੍ਹ ਰਿਹਾ। ਉਹਨਾਂ ਦਾ ਇਸ਼ਾਰਾ ਚਾਈਨਾ ਵੱਲ ਸੀ। ਹੁਣ ਉਸ ਸਭ ਨੂੰ ਅਸੀਂ ਬੜੀ ਕਲੀਅਰਲੀ ਦੇਖ ਸਕਦੇ ਹਾਂ ਕਿ ਡਾਇਰੈਕਸ਼ਨ ਕਿਸ ਪਾਸੇ ਵੱਲ ਜਾ ਰਹੀ ਹੈ। ਔਰ ਜਦੋਂ ਟਰਮੋਇਲ ਹੁੰਦੀ ਹੈ, ਔਰ ਜਦੋਂ ਅਸੀਂ ਆ ਵੀ ਰਹੇ ਸੀ ਤੇ ਮਨਦੀਪ ਸਿੰਘ ਦੱਸ ਰਹੇ ਸੀ ਕਿ ਵੀ ਕਿਵੇਂ ਐਬੋਰੀਜਨਲਸ, ਜਿੱਥੇ ਮੈਂ ਜਾਂਦਾ ਮੇਰਾ ਦਿਲਚਸਪੀ ਵੀ ਹੁੰਦੀ ਹੈ ਕਿ ਜਿੱਥੇ ਅਸੀਂ ਆਪਣੀ ਕਹਾਣੀ ਪਰਸੀਕਿਊਸ਼ਨ ਦੀ ਬਿਆਨਦੇ ਹਾਂ, ਉਸ ਦਾ ਹੱਲ ਲੱਭਣਾ ਚਾਹੁੰਦੇ ਹਾਂ, ਜਦੋਂ ਤੱਕ ਅਸੀਂ ਬਾਕੀਆਂ ਦੇ ਨਾਲ ਰਿਲੇਟ ਨਹੀਂ ਕਰਦੇ ਕਿ ਬਾਕੀ ਕੌਮਾਂ ਕਿਵੇਂ ਗੁਜ਼ਰੀਆਂ, ਕਿਸ ਕਦਰ ਉਹਨਾਂ ਹਾਲਾਤਾਂ ਚੋਂ ਲੰਘੀਆਂ, ਉਹ ਤੁਹਾਡੇ ਐਬੋਰੀਜਨਲਸ ਹੋਣ, ਨਿਊਜ਼ੀਲੈਂਡ ਦੇ ਮੌਰੀਜ਼ ਹੋਣ, ਸਾਡੇ ਅਮਰੀਕਾ ਦੇ ਵਿੱਚ ਨੇਟਿਵ ਅਮਰੀਕਨਸ ਹੋਣ ਜਿਨ੍ਹਾਂ ਨੂੰ ਰੈਡ ਇੰਡੀਅਨ ਕਹਿੰਦੇ ਨੇ, ਕੈਨੇਡੀਅਨ ਨੇਟਿਵ ਕੈਨੇਡੀਅਨਸ ਹੋਣ, ਤੇ ਫਿਰ ਵੀਰ ਮਨਦੀਪ ਸਿੰਘ ਦੱਸ ਰਹੇ ਸੀ ਕਿ ਲਗਭਗ ਜਿਹੜੇ ਤੁਹਾਡੇ ਇੱਥੇ ਐਬੋਰੀਜਨਲਸ ਨੇ 65,000 ਸਾਲ ਪੁਰਾਣੀ ਉਹਨਾਂ ਦੀ ਹੋਂਦ ਹੈ, ਉਹਨਾਂ ਦੀ ਸਿਵਲਾਈਜੇਸ਼ਨਲ ਗੱਲ ਹੈ। ਲੇਕਿਨ ਇਹ ਕਿਵੇਂ ਹੋਇਆ ਕਿ 65,000 ਸਾਲ ਤੋਂ ਬੈਠੇ 1830 'ਚ ਕੋਈ ਕੁੱਕ ਆ ਗਿਆ, ਕੋਈ ਹੋਰ ਆ ਗਿਆ, ਉਹਨਾਂ ਗੋਲੀ ਚਲਾ ਦਿੱਤੀ, ਉਹਨਾਂ ਸਾਰਿਆਂ ਨੂੰ ਸਮੇਟ ਦਿੱਤਾ, ਹੌਲੀ 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 ਉਹਨਾਂ ਦੀਆਂ ਜ਼ਮੀਨਾਂ ਵੀ ਖੋਹ ਲਈਆਂ, ਧੱਕ ਕੇ ਇੱਕ ਪਾਸੇ ਲੈ ਗਏ। ਕਿਉਂਕਿ ਜਦੋਂ ਕੋਈ ਚੈਲੰਜ ਨਹੀਂ ਹੁੰਦਾ, 65,000 ਸਾਲ ਕੋਈ ਪਾਵਰ ਨਹੀਂ ਸੀ, ਬੈਠੇ ਸੀ ਉਸੇ ਇੱਕ ਸਟੈਟਿਕ ਦੁਨੀਆ ਦੇ ਵਿੱਚ, ਤੇ ਨਤੀਜਾ ਇਹੀ ਹੁੰਦਾ ਤੁਹਾਡੀ ਪ੍ਰੋਗਰੈਸ ਵੀ ਰੁਕਦੀ ਹੈ, ਤੁਹਾਡੀ ਸੋਚ ਸ਼ਕਤੀ, ਤੁਹਾਡੀ ਅੱਗੇ ਵਧਣ ਦੀ ਸਮਰੱਥਾ। ਤੇ ਜੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਦੋਨੋਂ ਚੀਜ਼ਾਂ ਨੂੰ, ਜਦੋਂ ਅਸੀਂ ਗੁਰਬਾਣੀ ਵੱਲ ਨਜ਼ਰ ਮਾਰਦੇ ਤੇ ਇੱਕ ਪਾਸੇ ਬਾਬਾ ਫਰੀਦ ਜਿਹੜੇ ਰੂਹਾਨੀ ਦੁਨੀਆ ਦੇ ਉਹ ਜਿਹੜੇ ਨੇ ਅਲੰਬਰਦਾਰ ਨੇ 12ਵੀਂ 13ਵੀਂ ਸਦੀ 'ਚ ਪੰਜਾਬੀ ਪੋਇਟਰੀ ਦੇ ਪਿਤਾਮਾ ਵੀ ਨੇ, ਜਦੋਂ ਬਾਬਾ ਫਰੀਦ ਕਹਿੰਦੇ ਨੇ ਕਿ ਉੱਠ ਫਰੀਦਾ ਗਮਨ ਕਰ ਦੁਨੀਆ ਭਾਲਣ ਜਾ, ਮਤ ਕੋਈ ਬਖਸ਼ਿਆ ਮਿਲ ਪਵੀ ਤੂੰ ਵੀ ਬਖਸ਼ਿਆ ਜਾ। ਹੁਣ ਇਹ ਰੂਹਾਨੀਅਤ ਦੀ ਦੁਨੀਆ ਵੀ, ਔਰ ਇਹੀ ਇੱਕ ਫਕੀਰਾਂ ਦਾ, ਇੱਕ ਪੀਰਾਂ ਦਾ, ਰੱਬ ਦੇ ਬੰਦਿਆਂ ਦਾ, ਜਗਿਆਸੂਆਂ ਦਾ, ਤਾਲਿਬੇ ਇਲਮ ਲੋਕਾਂ ਦਾ ਇੱਕ ਪਾਰਟ ਸੀ ਇਸ ਪਾਸੇ ਵੱਲ ਜਾਣਾ। ਤੇ ਗੁਰੂ ਨਾਨਕ ਪਾਤਸ਼ਾਹ ਨਾਲ ਇਹ ਵੀ ਯਾਦ ਦਹਾਨੀ ਕਰਵਾਉਂਦੇ ਨੇ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਹੁਣ ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ, ਔਰ ਜਦੋਂ ਅਸੀਂ ਡਾਇਲੌਗ ਦੀ ਗੱਲ ਕਰਦੇ ਹਾਂ, ਇੱਕ ਬਦਕਿਸਮਤੀ ਹੈ ਕਿ ਜਿਸ ਕੌਮ ਦੇ ਵਿੱਚ, ਜਿਸ ਧਰਮ ਦੇ ਵਿੱਚ ਆਧਾਰ, ਜਿੱਥੇ ਵਿਚਾਰ ਨੂੰ ਇੰਨੀ ਅਹਿਮੀਅਤ ਦਿੱਤੀ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾਮ ਬਾਣੀ, ਨਾਮ ਸਿਮਰਨ ਔਰ ਸਤ ਸੰਗਤ ਤੋਂ ਬਾਅਦ ਵਿਚਾਰ ਦੀ ਗੱਲ ਹੈ। ਅੱਜ ਸਾਡੇ ਹਾਲਾਤ ਇਵੇਂ ਬਣ ਗਏ ਨੇ ਕਿ ਅਸੀਂ ਈਵਨ ਵਿਚਾਰਾਂ ਦੀ ਭਿੰਨਤਾ ਨੂੰ ਪਰਸਨਲ ਐਨਿਮਿਟੀ ਬਣਾ ਲੈਂਦੇ ਹਾਂ। ਤੇ ਸੋਸ਼ਲ ਮੀਡੀਆ ਇੱਕ ਐਸਾ ਹੀ ਦੋ-ਧਾਰੀ ਤਲਵਾਰ ਹੱਥ 'ਚ ਆਈ ਹੋਈ ਹੈ, ਫਿਰ ਜਿਹਦਾ ਮਰਜ਼ੀ ਜੋ ਤੁਸੀਂ ਹੈ ਗੁੜ ਗੋਬਰ ਇੱਕ ਕਰ ਦਿਓ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਪਰ ਜਦੋਂ ਕੌਮਾਂ ਕ੍ਰਾਈਸਿਸ 'ਚ ਹੁੰਦੀਆਂ ਨੇ ਜਾਂ ਉਹਨਾਂ 'ਚ ਅਪਰਚੁਨਿਟੀ ਵੀ ਹੁੰਦੀ ਹੈ, ਜੇ ਕ੍ਰਾਈਸਿਸ ਨਹੀਂ ਹੈ ਉੱਥੇ ਹੀ ਬੈਠੇ ਨੇ ਲੋਕ, ਉੱਥੇ ਹੀ ਬੈਠੇ ਰਹਿੰਦੇ ਨੇ। ਔਰ ਇਹ ਸਿੱਖ ਕੌਮ ਦੀ ਗੱਲ, ਮੈਂ ਪਿਛਲੇ ਦਿਨਾਂ 'ਚ ਇੱਕ ਬੀਬੀ ਸਾਈਕਾਇਟਰਿਸਟ ਨੇ ਟੈਕਸਾਸ 'ਚ TV 84 ਨਾਲ ਜੁੜੇ ਹੋਏ ਨੇ, ਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਇੱਕ ਫੈਕਟਰ ਜਿਹਦੇ ਤੇ ਬਾਰੇ ਸਿੱਖ ਬਹੁਤ ਘੱਟ ਗੱਲ ਕਰਦੇ ਨੇ ਕਿ ਇੰਟਰ ਜਨਰੇਸ਼ਨਲ ਟਰਾਮਾ, ਕਿ ਤੁਸੀਂ ਉਸ ਚੋਂ ਕਿਵੇਂ ਗੁਜ਼ਰਦੇ ਹੋ। ਡਾਕਟਰ ਸਾਹਿਬ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਇਹ ਜਦੋਂ ਕੌਮਾਂ ਟਰਾਮੇ 'ਚ ਹੁੰਦੀਆਂ ਨੇ, ਜਦੋਂ ਇੱਕ ਜਿਹੜੀ ਟਰਮ ਮੈਡੀਕਲ ਵਰਡ 'ਚ ਯੂਜ਼ ਹੁੰਦੀ ਹੈ ਸਟਾਕਹੋਮ ਸਿੰਡਰੋਮ, ਜਿਹਨੂੰ ਡਾਕਟਰ ਸਾਹਿਬ ਨੇ ਵੀ ਬਿਆਨਿਆ ਕਿ ਜਿਹਦੇ 'ਚ ਤੁਸੀਂ ਆਪਣੇ ਜਿਹੜਾ ਤੁਹਾਨੂੰ ਗੁਲਾਮ ਬਣਾਉਣ ਵਾਲਾ ਹੈ, ਤੁਹਾਨੂੰ ਕਿਡਨੈਪ ਕਰਨ ਵਾਲਾ ਹੈ, ਤੁਹਾਨੂੰ ਕੈਪਟਿਵ ਰੱਖਣ ਵਾਲਾ ਹੈ, ਯੂ ਫਾਲ ਇਨ ਲਵ ਵਿਦ ਹਿਮ ਔਰ ਹਰ, ਜੋ ਵੀ ਹੈ, ਤੁਸੀਂ ਉਹਦੇ ਨਾਲ ਹੀ ਜਿਹੜਾ ਉਹਨੂੰ ਪਿਆਰ ਕਰਨ ਲੱਗ ਜਾਂਦੇ ਹੋ। ਜਿਵੇਂ ਅੱਜ ਸਾਡਾ ਇੱਕ ਵੱਡਾ ਤਬਕਾ ਜਿਹੜਾ ਉਸ ਟਰਾਂਸ ਜਨਰੇਸ਼ਨਲ ਟਰਾਮੇ 'ਚੋਂ ਗੁਜ਼ਰ ਰਿਹਾ, ਔਰ ਕਿਵੇਂ 47 ਕਿਹੜੀ ਕੌਮ ਜਿਹਦਾ 40% ਉੱਜੜ ਗਿਆ ਇੱਕ ਪਾਸਿਓਂ ਦੂਜੇ, ਕੱਲਾ ਇਹ ਹੀ ਨਹੀਂ ਕਿੰਨੇ ਲੋਕ ਮਰੇ, ਹੁਣ ਉਹ ਫਿਗਰ 15 ਲੱਖ ਤੋਂ 20 ਲੱਖ ਤੱਕ ਹੈ। ਔਰ ਤੁਸੀਂ ਉਸ ਵੇਲੇ ਸਿੱਖਾਂ ਦੀ ਆਬਾਦੀ ਸਾਰੀ 7-8 ਮਿਲੀਅਨ ਹੈ। ਤੁਸੀਂ ਸਭ ਕੁਝ ਛੱਡ ਕੇ ਸਦੀਆਂ ਤੋਂ ਤੁਹਾਡਾ ਘਰ-ਬਾਰ ਤੁਸੀਂ ਉਜੜ ਕੇ ਆਉਂਦੇ ਹੋ, ਤੇ ਜਿੱਥੇ ਤੁਸੀਂ ਆਉਂਦੇ ਹੋ ਉਹ 3 ਮਹੀਨੇ ਬਾਅਦ ਇੱਕ ਆਰਡਰ ਕੱਢਦੇ ਨੇ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ। ਇਹ ਬਹੁਤ ਵੱਡਾ ਖਤਰਾ ਨੇ। ਤੁਸੀਂ ਇੱਕ ਉਸ ਪਾਰਟ ਚੋਂ ਨਿਕਲ ਕੇ ਆ ਕੇ ਫਿਰ ਸ਼ੁਰੂ ਕਰਦੇ ਹੋ ਲਾਈਫ ਨੂੰ, ਔਰ 37 ਸਾਲ ਬਾਅਦ 47 ਤੋਂ ਜੂਨ 84 ਦੇ ਵਿੱਚ ਫੁੱਲ ਸਕੇਲ ਟੋਟਲ ਵਾਰ, ਮੈਂ ਫਿਜ਼ੀਕਲ ਜੈਨੋਸਾਈਡ ਨਹੀਂ, ਸਾਡੇ
ਮਨਾਂ 'ਚ ਜੈਨੋਸਾਈਡ ਦਾ ਮਤਲਬ ਜਿਹੜਾ ਉਹ ਫਿਜ਼ੀਕਲ ਮਾਰਨਾ ਹੀ ਹੈ। ਤੁਸੀਂ ਸਟੈਟਿਸਟੀਕਲ, ਹਿਸਟੋਰੀਕਲ, ਕਲਚਰਲ, ਇਕਨੋਮਿਕਲ, ਤੁਸੀਂ ਕਿਸੇ ਪਾਸਿਓਂ ਦੇਖੋਗੇ ਤੇ ਇੰਨਾ ਵੱਡਾ ਪਾਰਟ, ਔਰ ਜਿਹਨੂੰ ਮੈਂ ਅਕਸਰ ਜਦੋਂ ਮਿਲਾਨ ਕੁੰਦਰਾ ਜਿਹੜੇ ਇੱਕ ਫ੍ਰੀਲੈਂਸ ਥਿੰਕਰ ਹੋਏ ਨੇ ਉਹਨਾਂ ਨੂੰ ਕੋਟ ਕਰਦਾ ਤੇ ਆਲਮੋਸਟ ਹਰ ਰੈਵੋਲੂਸ਼ਨ ਵਾਲੇ ਮਿਲਾਨ ਕੁੰਦਰਾ ਨੂੰ ਕੋਟ ਕਰਦੇ ਨੇ, ਜਿਹਦੇ 'ਚ ਉਹਨੇ ਕਿਹਾ ਦਾ ਫਸਟ ਸਟੈਪ towards liquidation of a people is to destroy its books, its culture, its history. Then have somebody to write new books, invent new culture, create new history. Before long, those people will forget that what they were and what they are. The struggle is of memory against forgetting. ਤੇ ਜਿਹੜੀ ਕੌਮ ਇੰਨੀ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਟਰਾਮੇ ਚੋਂ, ਇੱਕ ਤੋਂ ਬਾਅਦ ਇੱਕ ਜੈਨੋਸਾਈਡ ਚੋਂ, ਕੱਲਾ ਫਿਜ਼ੀਕਲ ਜੈਨੋਸਾਈਡ ਨਹੀਂ, ਡਰੱਗ ਵਾਰਫੇਅਰ ਲਿਆ ਕੇ ਸਬਸਟੈਂਸ ਅਬਿਊਜ਼ ਪੰਜਾਬ ਦੇ ਵਿੱਚ, ਅੱਜ ਉਹੀ ਕੰਮ ਗੈਂਗਸਟਰਸ ਕਹਿ ਕੇ ਮਾਰਨ ਦੀ ਲਾਈਨ ਤੁਰੀ ਹੋਈ ਹੈ। ਹੁਣ ਇਹ ਚੈਲੰਜਸ ਨੇ, ਇਹ ਵੀ ਨਹੀਂ ਹੈ ਵੀ ਅਸੀਂ ਇਸ ਤੋਂ ਬੜੇ ਖੌਫਜ਼ਦਾ ਹੋਈਏ। ਅਸੀਂ ਵੈਲੀ ਆਫ ਡੈਥ ਚੋਂ ਗੁਜ਼ਰੇ ਹੋਏ ਹਾਂ 18ਵੀਂ ਸਦੀ 'ਚ। ਉਹ ਜ਼ਮਾਨੇ ਵੀ ਸੀ, ਸਾਰਾ ਪੰਜਾਬ ਸਾਫ਼ ਕਰ ਦਿੱਤਾ ਸੀ ਤੇ ਦੋ ਆਵਾਜ਼ਾਂ ਬੋਤਾ ਸਿੰਘ ਗਰਜਾ ਸਿੰਘ ਦੀਆਂ, ਉਹਨਾਂ ਨੇ ਖੜੇ ਹੋ ਕੇ ਕਿਹਾ ਸੀ ਕਿ ਨਹੀਂ, ਆਹ ਖਾਲਸਾ ਪੰਥ ਦਾ ਝੰਡਾ ਇੱਥੇ ਅਸੀਂ ਗੱਡਿਆ ਹੋਇਆ, ਇੱਥੋਂ ਤੁਸੀਂ ਚੁੰਗੀ ਦੇ ਕੇ ਲੰਘੋਗੇ। ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ ਔਰ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਸਾਡੀ ਸੋਵਰਨਟੀ ਦੀ ਲੜਾਈ ਬਰਾਬਰ ਜਾਰੀ ਹੈ। ਇਸ ਲਈ ਕਦੇ ਕੋਈ ਢਹਿੰਦੀ ਕਲਾ, ਦਿਲਗੀਰੀ, ਕਮਜ਼ੋਰੀ, ਇਸ ਕਿਸਮ ਦਾ ਕੋਈ ਥਾਟ ਨਹੀਂ ਹੋਣਾ ਚਾਹੀਦਾ। ਹਾਂ, ਓਪਰਚੁਨਿਟੀਜ਼ ਨੂੰ ਗ੍ਰੈਬ ਕਰਨਾ, ਕਿਉਂਕਿ ਜਦੋਂ ਅਸੀਂ ਟਰਮੋਇਲ ਦੀ ਗੱਲ ਕਰਦੇ ਹਾਂ, ਫਸਟ ਵਰਲਡ ਵਾਰ 1914 ਤੋਂ 1918, ਅੱਜ ਸਾਰਾ ਮਿਡਲ ਈਸਟ, ਅੱਜ ਜਿਹੜੇ ਮੇਨ ਡਿਸਕਸਡ ਇਸ਼ੂ ਯੂਕਰੇਨ ਜਾਂ ਗਜ਼ਾ ਹੈ, ਲਗਭਗ 700-750 ਸਾਲ ਸਾਰਾ ਮਿਡਲ ਈਸਟ ਆਟੋਮਨ ਐਮਪਾਇਰ ਦੇ ਥੱਲੇ ਸੀ, ਜਿਸ ਨੂੰ ਸਲਤਨਤ ਤੁਰਕਮਾਨੀਆ ਕਹਿੰਦੇ ਸੀ, ਉਸਮਾਨੀਆ, ਸਲਤਨਤ ਉਸਮਾਨੀਆ, ਜਿਹਨੂੰ ਆਟੋਮਨ ਐਮਪਾਇਰ ਕਿਹਾ ਜਾਂਦਾ ਹੈ। 700-800 ਸਾਲ ਬਾਅਦ ਫਸਟ ਵਰਲਡ ਵਾਰ 'ਚ ਆਟੋਮਨ ਐਮਪਾਇਰ ਹਾਰਿਆ ਉਸ ਖਿੱਤੇ ਦੇ ਵਿੱਚ, ਵਿਦ ਦਾ ਨੌਚ ਆਫ ਦਾ ਪੈਨ। ਨਵੇਂ ਇਹ ਸਾਰੇ ਰਾਜ ਜਿਹੜੇ ਇਹਨਾਂ ਦੇ ਕਰੋਨੀ ਬਣੇ ਹੋਏ ਨੇ, ਇਹ ਕ੍ਰੀਏਟ ਹੋਏ। ਸੈਕੰਡ ਵਰਲਡ ਵਾਰ ਬੇਸ਼ੱਕ ਨਾਜ਼ੀ ਜਾਂ ਮਸੋਲਨੀ ਉਹ ਹਾਰੇ, ਲੇਕਿਨ ਉਸ ਤੋਂ ਅਗਲੇ 15 ਸਾਲਾਂ ਦੇ ਵਿੱਚ ਵੀ ਜਦੋਂ ਤੁਸੀਂ ਕਾਮਨਵੈਲਥ ਗੇਮਸ ਦੀ ਗੱਲ ਕਰਦੇ ਹੋ, ਲਗਭਗ 60 ਮੁਲਕ ਨੇ ਜਿਹੜੇ ਇਕੱਲੇ ਬ੍ਰਿਟਿਸ਼ ਦੀ ਉਸ ਗ੍ਰਿਪ ਚੋਂ ਨਿਕਲੇ, ਇੰਡੀਪੈਂਡੈਂਟ ਹੋਏ। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਨਿਊ ਵਰਲਡ ਆਰਡਰ ਬਣਾਇਆ ਸੀ, ਜਿਹਦੇ 'ਚੋਂ ਯੂਨਾਈਟਿਡ ਨੇਸ਼ਨਸ ਨਿਕਲੀ, ਜਿਹਦੇ 'ਚੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਨਿਕਲੀ, ਯੂਨੈਸਕੋ ਨਿਕਲੀ, ਜਨੀਵਾ ਪ੍ਰੋਟੋਕਾਲ ਨਿਕਲੇ, ਦੂਜੇ ਤੀਜੇ। ਹੁਣ ਆਲਮੋਸਟ ਉਸ ਸਾਰੇ ਦੀ ਯੂਸਫੁਲਨੈਸ ਡਿਊ ਟੂ ਇਕਨੋਮਿਕਲ ਰੀਜ਼ਨ ਜ਼ਾਹਰ ਹੈ। ਇਹ ਗੱਲ ਹਰ ਬੱਚੇ ਨੂੰ ਵੀ ਪਤਾ ਹੈ ਵੀ ਖੇਡ ਅਲਟੀਮੇਟਲੀ ਪੈਸੇ ਦੀ ਹੈ। ਕਦੇ ਤੁਸੀਂ ਟੈਰੀਟਰੀ ਆਕੂਪਾਈ ਕਰਕੇ ਲੁੱਟਮਾਰ ਕਰਕੇ ਲੈ ਆਉਂਦੇ ਸੀ। ਹੁਣ ਮੁਗਲ ਇੰਡੀਆ ਔਰੰਗਜ਼ੇਬ ਦੇ ਜ਼ਮਾਨੇ 'ਚ ਦੁਨੀਆ ਦੀ ਟ੍ਰੇਡ ਦਾ 23% ਮੁਗਲ ਇੰਡੀਆ ਦੇ ਕੋਲ ਸੀ, ਜਿਹੜਾ ਇੰਡੀਆ ਅੱਜ 2% ਹੈ। ਤੇ ਜਦੋਂ ਅੰਗਰੇਜ਼ਾਂ ਨੇ ਮੁਲਕ ਛੱਡਿਆ 2% ਵੀ ਨਹੀਂ ਸੀ। ਇਹ ਹਰ ਪਾਸੇ ਦੀ ਲੁੱਟ ਖਸੁੱਟ ਹੈ, ਉਹ ਰਹਿਣੀ ਵੀ ਹੈ। ਉਹ ਗਰੀਡ ਇਨਹੈਰੈਂਟ ਹੈ, ਉਹ ਰੱਬ ਦੇ ਕੋਲ ਹੈ ਵੀ ਉਹਨੇ ਕਿਵੇਂ ਇਸ ਸਾਰੇ ਜਿਹੜੀ ਸਗਲ ਸਮੱਗਰੀ ਤੁਮਰੇ ਸੂਤਰਧਾਰੀ ਕਿਵੇਂ ਚਲਾਉਣਾ ਹੈ। ਪਰ ਐਜ਼ ਏ ਨੇਸ਼ਨ, ਐਜ਼ ਏ ਪੀਪਲ ਗੁਰੂ ਨਾਨਕ ਪਾਤਸ਼ਾਹ ਦੀ ਉਹ ਸੱਚ ਹੱਕ ਵਿਚਾਰਧਾਰਾ, ਸੱਚ ਹੱਕ ਇਨਸਾਫ ਦੀ ਵਿਚਾਰਧਾਰਾ ਦੇ ਸਿਪਾਹ ਸਲਾਰ ਹੋਣ ਦੇ ਨਾਤੇ ਅਸੀਂ ਇਹ ਦੇਖਣਾ ਕਿ ਉਸ ਖੂਬਸੂਰਤੀ ਨੂੰ, ਗੱਲ ਕੱਲੀ ਕੁਝ 12-14 ਜ਼ਿਲ੍ਹਿਆਂ ਦਾ ਮੁਲਕ ਬਣਾ ਲੈਣ ਦੀ ਨਹੀਂ, ਜਿਹਦਾ ਹੈਡ ਆਫ ਦਾ ਸਟੇਟ ਕੋਈ ਪੱਗ ਵਾਲਾ ਹੋਏ। ਉਹ ਤਾਂ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, 1966 'ਚ ਪੰਜਾਬੀ ਸੂਬਾ ਬਣਿਆ। ਆ ਇੱਕ ਜਾਲੀ ਜਿਹਾ ਪਗੜੀਧਾਰੀ ਹੁਣ ਬਿਠਾਇਆ ਹੋਇਆ, ਅਸਲੀ ਦਾੜੀਆਂ ਪੱਗਾਂ ਵਾਲੇ ਚੀਫ ਮਿਨਿਸਟਰ ਸੀ ਉੱਥੇ, ਕੋਈ ਕੁਮਾਰ ਜਾਂ ਚੰਦਰ ਤਾਂ ਨਹੀਂ ਰਿਹਾ। ਲੇਕਿਨ ਕੀ ਸਾਡਾ ਨਿਕਲਿਆ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਉਸ ਓਪਰਚੁਨਿਟੀ ਦੀ ਗੱਲ ਕਰਦੇ ਹਾਂ, ਕਦੇ ਵੀ ਉਸ ਖਿੱਤੇ ਦੇ ਵਿੱਚ, ਔਰ ਇਹ ਮੇਰਾ ਕੋਈ ਵੀ US ਕਾਂਗਰਸ ਦੇ ਵਿੱਚ ਜਾਂ ਕਿਸੇ ਲੈਵਲ ਤੇ ਕਦੇ ਪ੍ਰੈਜੈਂਟੇਸ਼ਨ ਹੋਏ, ਮੇਰਾ ਇਹ ਕਹਿਣਾ ਹੁੰਦਾ ਹੈ ਕਿ ਜੇ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ, ਪ੍ਰੋਸਪੈਰਿਟੀ ਔਰ ਅਮਨ ਜੇ ਕੋਈ ਚਾਹੁੰਦਾ ਹੈ, ਤੇ ਜਿਹੜੀ ਬਫਰ ਸਟੇਟ ਖਾਲਿਸਤਾਨ ਹੈ, ਇਹ ਅਲਟੀਮੇਟ ਸੋਲੂਸ਼ਨ ਹੈ। ਇੱਕ ਪਾਸੇ ਇਸਲਾਮਿਕ ਪਾਕਿਸਤਾਨ ਹੈ, 1000 ਸਾਲ ਦੀ ਸਾਈਕੋ ਹਿਸਟਰੀ, ਹੌਸਟਿਲਿਟੀ ਉਹਨਾਂ ਨੇ ਮਲੇਸ਼ ਐਲਾਨਿਆ ਹੋਇਆ। ਉਹ ਜ਼ਾਤ ਪਾਤੀ ਸਿਸਟਮ 'ਚ ਫਸੇ ਹੋਏ ਨੇ, ਨਾ ਉਹਨਾਂ ਤੇ ਇਤਬਾਰ ਕਰਦੇ ਨੇ, ਨਾ ਉਹਨਾਂ ਤੇ ਹੈ। ਬਾਬਾ ਨਾਨਕ ਕਰਤਾਰਪੁਰ ਬੈਠੇ ਨੇ, ਔਰ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਦਾ ਹੈ 9 ਨਵੰਬਰ 2019 ਨੂੰ, ਔਰ ਉਹ ਵੀ ਇੱਕ ਯੂਨੀਕ ਦਿਨ ਸੀ,
ਅਲਾਮਾ ਇਕਬਾਲ ਦਾ ਜਨਮ ਦਿਨ ਵੀ ਸੀ। ਔਰ ਜਿਹੜੀ ਸਾਂਝਾਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਦੇ ਉਸ ਧਰਤੀ ਦੇ ਉੱਤੇ ਅਸੀਂ ਉਸ ਸਾਂਝ ਦੀ ਗੱਲ ਕਰਦੇ ਹਾਂ। ਕਰਤਾਰਪੁਰ ਕੋਰੀਡੋਰ ਇੱਕ ਕੋਰੀਡੋਰ ਆਫ ਲਵ, ਪਿਆਰ, ਬ੍ਰਿਜ, ਦੋਨੋਂ ਕੌਮਾਂ ਜਿਨ੍ਹਾਂ ਦੀ ਹੌਸਟਿਲਿਟੀ ਹੈ, ਭਾਈ ਗੁਰਦਾਸ ਜੀ ਨੇ ਕਿਹਾ ਸੀ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ। ਟਰੂਥ ਇਜ਼ ਦਾ ਕੈਜੁਅਲਟੀ। ਹਿੰਦੂਇਜ਼ਮ ਦੇ ਲੰਬਰਦਾਰ ਜਿਹੜੇ ਬਾਹਮਣ ਔਰ ਇਸਲਾਮ ਦੇ ਮੌਲਾਣੇ, ਇਹਨਾਂ ਨੇ ਖੈਬਣ ਹੈ। ਉਹੀ ਹਾਲਾਤ ਅੱਜ ਵੀ ਨੇ। ਔਰ ਤੀਸਰੀ ਤਾਕਤ ਜਦੋਂ ਚੀਨ ਦੀ ਅਸੀਂ ਗੱਲ ਕਰਦੇ ਹਾਂ, ਜਿਹੜੀ ਐਟ ਵਾਰ ਵਿਦ ਇੰਡੀਆ ਆਲਰੇਡੀ 62 ਦੇ ਵਿੱਚ, ਔਰ ਉਸ ਤੋਂ ਬਾਅਦ ਹੁਣ ਵੀ 4000 ਸਕੁਅਰ ਕਿਲੋਮੀਟਰ ਟੈਰੀਟਰੀ, ਉਹ ਗਲਵਾਨ ਹੋਏ, ਉਹ ਡੈਪਚੌਂਗ ਹੋਏ, ਡੈਪਸੌਂਗ ਹੋਏ, ਪੈਂਗੋਂਗ ਸੋ ਲੇਕ ਹੋਏ, ਸਾਰੇ ਪਾਸਿਓਂ ਇਹਨਾਂ ਨੇ ਗਵਾਈ ਹੈ। ਖਾਲਿਸਤਾਨ ਇੱਕ ਬਫਰ ਸਟੇਟ ਦੇ ਤੌਰ ਤੇ ਇਹਨਾਂ ਤਿੰਨਾਂ ਦੇ ਵਿਚਾਲੇ, ਤਿੰਨੋਂ ਨਿਊਕਲੀਅਰ ਪਾਵਰਸ ਇਰਰਿਸਪੌਂਸਿਬਲ ਐਟ ਵਾਰ ਵਿਦ ਈਚ ਅਦਰ, ਤੇ ਖਾਲਿਸਤਾਨ ਸਾਡਾ ਤਾਂ ਮੈਸੇਜ ਹੀ ਜਿਹੜਾ ਆਫ ਲਵ ਐਂਡ ਪੀਸ ਹੈ, ਕਿਸੇ ਨਾਲ ਹੌਸਟਿਲਿਟੀ ਨਹੀਂ। ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਕੋਈ ਹਿੰਦੂਆਂ ਨਾਲ ਨਹੀਂ ਹੈ। 18ਵੀਂ ਸਦੀ 'ਚ ਸਾਡੀ ਲੜਾਈ ਜਿਹੜੀ ਹੈ ਉਹ ਜ਼ੁਲਮ, ਜ਼ਬਰ, ਟਿਰਨਿਕਲ ਜਿਹੜਾ ਔਰੰਗਜ਼ੇਬੀ ਸੋਚ ਸੀ, ਅੱਜ ਵੀ ਔਰੰਗਜ਼ੇਬੀ ਸੋਚ ਵਾਲੇ ਬੈਠੇ ਨੇ, ਉਹਨਾਂ ਦੇ ਨਾਲ ਸੀ। ਔਰ ਇਸ ਸਾਰੇ ਚੋਂ ਜਦੋਂ ਅਸੀਂ ਓਪਰਚੁਨਿਟੀ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਜੇ ਅਸੀਂ ਆਪਣੀ ਵੀ 18th ਸੈਂਚੁਰੀ ਦੀ ਹਿਸਟਰੀ ਦੇਖੀਏ, ਜਿਹੜੇ ਖਾਸ ਤੌਰ ਤੇ 1710 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਸਿੱਖ ਰਾਜ, ਜਿਹੜਾ ਅਗੇਨ ਜੇ ਤੁਸੀਂ ਦੇਖੋਗੇ, ਕਿਉਂਕਿ ਖਾਲਿਸਤਾਨ ਦੇ ਮੁੱਦੇ ਤੇ ਹੋਰ ਵੀ ਵਿਚਾਰਾਂ ਅਗਲੇ 2 ਦਿਨਾਂ ਦੇ ਵਿੱਚ ਹੋਣਗੀਆਂ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਸਾਡਾ ਮੈਸੇਜ ਯੂਨੀਵਰਸਲ ਹੈ, ਇਨਸਾਨੀਅਤ ਨੂੰ ਪਰਨਾਇਆ ਹੋਇਆ ਹੈ। ਜੇ ਖਾਲਿਸਤਾਨ ਦੀ ਗੱਲ ਅਸੀਂ ਕਰਦੇ ਹਾਂ ਤਾਂ ਉਸ ਦਾ ਆਧਾਰ ਆਲਰੇਡੀ ਪਹਿਲਾ ਸਿੱਖ ਰਾਜ ਜਦੋਂ 1710 ਦੇ ਵਿੱਚ ਸਥਾਪਿਤ ਹੁੰਦਾ ਹੈ। ਜੇ ਇਸ ਦਾ ਮੈਸੇਜ ਹੀ ਇਹ ਹੈ, ਜਦੋਂ ਅਸੀਂ ਸਿੱਕੇ ਦੇ ਉੱਤੇ ਉਕਰੇ ਲਫ਼ਜ਼ ਦੇਖਦੇ ਹਾਂ ਤੇ ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ, ਕਿ ਗੁਰੂ ਨਾਨਕ ਦੀ ਸੱਚ ਦੀ ਤੇਗ, ਤਲਵਾਰ, ਟਰੂਥ। ਹੁਣ ਇਹ ਗੱਲ ਬੜੀ ਇੰਪੋਰਟੈਂਟ ਹੈ। ਬਹੁਤ ਵਾਰ ਅਸੀਂ ਵੀ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਕਹਿੰਦੇ ਆ, ਪਰ ਇਹ ਗੱਲ ਮੈਂ ਹਮੇਸ਼ਾ ਐਮਫੇਸਾਈਜ਼ ਕਰਦਾ ਕਿ ਇਹ ਅਲਟੀਮੇਟ ਟਰੂਥ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੈ ਚ ਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਦੁਨੀਆ ਦੇ ਵਿੱਚ ਕੂੜ ਨੂੰ ਹਰਾਉਣ ਲਈ ਸੱਚ ਨੂੰ ਨਿਕਲਣਾ ਪੈਂਦਾ ਹੈ। ਗੁਰੂ ਨਾਨਕ ਦੀ ਸੱਚ ਦੀ ਤੇਗ ਤੁਹਾਨੂੰ ਢੰਡੋਰਾ ਦੇਣਾ ਪੈਂਦਾ ਹੈ, ਤੁਹਾਨੂੰ ਖੜਾ ਹੋਣਾ ਪੈਂਦਾ ਹੈ, ਤੁਹਾਨੂੰ ਕਿਲੇ ਬਣਾਉਣੇ ਪੈਂਦੇ ਨੇ, ਤੁਹਾਨੂੰ ਲੜਨਾ ਪੈਂਦਾ ਹੈ, ਤੁਹਾਨੂੰ ਅਸਲਾ ਇਕੱਠਾ ਕਰਨਾ ਪੈਂਦਾ ਹੈ, ਤੁਹਾਨੂੰ ਹਰ ਸਟ੍ਰੈਟਜੀ ਜਿਹੜੀ ਹੈ ਉਹ ਇਸਤੇਮਾਲ ਕਰਨੀ ਪੈਂਦੀ ਹੈ, ਫੇਰ ਸੱਚ ਦੀ ਜਿੱਤ ਹੁੰਦੀ ਹੈ। ਘਰ ਬੈਠੇ ਪੜ੍ਹੀ ਜਾਓ, ਤੁਸੀਂ 25 ਵਾਰੀ ਪੜ੍ਹੋ, 100 ਵਾਰੀ ਪੜ੍ਹੋ, ਉਹਦੇ ਨਾਲ ਨਹੀਂ ਹੋਏਗਾ। ਸੋ ਜਦੋਂ ਅੱਜ ਅਸੀਂ ਬਦਲੇ ਹਾਲਾਤ ਦੇ ਵਿੱਚ ਟਰਮੋਇਲ ਦੀ ਗੱਲ ਕਰਦੇ, 2 ਫੈਕਟਰਸ ਮੈਂ ਸਮਝਦਾ ਸਾਡੇ ਲਈ ਅਹਿਮੀਅਤ ਵਾਲੇ ਨੇ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕੰਮ ਤਾਂ ਉਹਨਾਂ ਨੇ ਇਹ 84 ਤੋਂ ਵੀ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ ਸੀ। ਜੇ ਤੁਸੀਂ ਟੋਰਾਂਟੋ ਸਟਾਰ ਤੇ ਗਲੋਬ ਐਂਡ ਮੇਲ, ਉਹਨਾਂ ਦੇ 2 ਬੜੇ ਲਰਨਡ ਰਿਪੋਰਟਰਸ ਦੀ ਕਿਤਾਬ ਸੌਫਟ ਟਾਰਗੇਟ ਪੜ੍ਹੋਗੇ ਤਾਂ 1980s ਦੇ ਵਿੱਚ ਪੇਪ ਗੁਰਦੁਆਰੇ 'ਚ ਉਹਨਾਂ ਦੀ ਇੰਟਰਫੀਅਰੈਂਸ, ਕੋਰਟ ਰੂਮ ਦੇ ਵਿੱਚ ਮਰਡਰ, ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਭੱਜ ਕੇ ਭਾਰਤ ਜਾਂਦਾ ਹੈ, ਉਹਦੇ ਨਾਲ ਉਹ ਡੀਲ ਕਰਨਾ ਚਾਹੁੰਦੇ ਨੇ। ਔਰ 23 ਜੂਨ 1985 ਨੂੰ 에ਅਰ ਇੰਡੀਆ ਡਿਜ਼ਾਸਟਰ, ਜਿਹੜਾ ਇਹਨਾਂ ਦਾ ਮਾਸਟਰਮਾਈਂਡ ਕੰਮ ਸੀ, ਲੇਕਿਨ ਫੜੇ ਹੁਣ ਗਏ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਪਹਿਲਾਂ ਅਸੀਂ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ ਦੇ ਵਿੱਚ ਉਹਨਾਂ ਦਾ ਕੋਲਡ ਬਲੱਡਡ ਮਰਡਰ, ਜਿਹਨੂੰ ਕੈਂਸਰ ਦੇ ਨਾਲ ਡੈਥ ਦੱਸਿਆ ਗਿਆ। ਮਈ ਦੇ ਮਹੀਨੇ 'ਚ 7 ਜੂਨ ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜੇ ਸਾਡੇ ਸੰਘਰਸ਼ ਦੇ ਵੱਡੇ ਯੋਧੇ ਸਨ, ਉਹਨਾਂ ਦਾ ਕੋਲਡ ਬਲੱਡਡ ਮਰਡਰ। ਸੋ ਇਹ ਸਭ ਚੱਲ ਰਿਹਾ ਸੀ, ਲੇਕਿਨ ਇੰਡੀਆ ਪਹਿਲੀ ਵਾਰ ਇੰਟਰਨੈਸ਼ਨਲ ਸਟੇਜ ਦੇ ਉੱਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਐਜ਼ ਏ ਰੋਗ ਸਟੇਟ ਦੇ ਤੌਰ ਤੇ ਸਾਹਮਣੇ ਆਇਆ ਹੈ। ਜਸਟਿਨ ਟਰੂਡੋ ਜਾਂ ਜਸਟਿਸ ਹੋਕ ਕਮਿਸ਼ਨ ਰਿਪੋਰਟ, ਜਿਹੜੀ ਕੈਨੇਡਾ 'ਚ ਆਈ 2019 ਔਰ 2021 ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਕਿਵੇਂ ਇੰਟਰਫੀਅਰ ਕੀਤਾ ਉਹਨਾਂ ਨੇ। ਔਰ ਇਸ ਸਾਰੇ ਦੇ ਚੱਲਦੇ ਆ ਦੂਸਰਾ ਪਾਰਟ ਮੈਂ ਸਮਝਦਾ ਹਾਂ ਕਿ ਪਹਿਲੀ ਵਾਰ ਐਜ਼ ਏ ਪਿਛਲੇ 4 ਦਹਾਕਿਆਂ ਤੋਂ ਇੱਕ ਐਕਟਿਵਿਸਟ ਦੇ ਨਾਤੇ ਅਸੀਂ ਬਹੁਤ ਉਤਰਾ ਚੜਾ ਮੂਵਮੈਂਟ 'ਚ ਵੀ ਦੇਖੇ ਨੇ, ਆਪਣਿਆਂ ਦੇ ਬਿਹੇਵ 'ਚ ਵੀ ਦੇਖਿਆ ਕਿਵੇਂ ਕੌਣ ਬੈਂਡ ਵੈਗਨ ਤੋਂ ਉਤਰਿਆ, ਕਿਹੜਾ ਬਾਦਲਾਂ ਦੇ ਜਹਾਜ਼ੇ ਚੜਿਆ, ਕਿਹੜਾ ਕਾਂਗਰਸ 'ਚ ਵੜਿਆ, ਕਿਹੜਾ ਉਹ ਕਾਲੇ ਕੇਜਰੀਵਾਲ ਦੇ ਨਾਲ ਲੱਗਾ ਜਾ ਕੇ। ਲੇਕਿਨ ਇਸ ਸਭ ਦੇ ਬਾਵਜੂਦ ਪਹਿਲੀ ਵਾਰ ਸੀ ਕਿ ਖਾਲਿਸਤਾਨ ਲਫ਼ਜ਼ ਕੋਈ ਦਹਿਸ਼ਤਗਰਦੀ ਨਾਲ ਜੁੜਿਆ ਹੋਇਆ ਨਹੀਂ ਸੀ,
ਬਾਹਰਲੇ ਮੀਡੀਆ ਨੇ, ਬਾਹਰਲੇ ਥਿੰਕ ਟੈਂਕਸ ਨੇ ਇਸ ਦਿਲਚਸਪੀ ਦਿਖਾਣੀ ਸ਼ੁਰੂ ਕੀਤੀ ਕਿ ਭਾਈ ਇਹ ਸਿੱਖ ਇਸ਼ੂ ਹੈ ਕੀ। ਇਹ ਠੀਕ ਹੈ ਕਿ ਅਲਟੀਮੇਟਲੀ ਕਮਰਸ਼ੀਅਲ ਡੀਲਸ ਡਿਸਾਈਡ ਕਰਦੀਆਂ ਨੇ, ਪਰ ਅਸੀਂ ਜੇ ਤੁਸੀਂ ਇਸਲਾਮ ਦੇ ਹਵਾਲੇ ਨਾਲ ਦੇਖੋ, ਮੋਰਾਕੋ ਤੋਂ ਇਸਲਾਮ ਸ਼ੁਰੂ ਹੁੰਦਾ ਹੈ, ਉਹ ਸਾਰੀ ਬੈਲਟ ਕ੍ਰਾਸ ਕਰਦੀ ਸਾਰੇ ਸਥਾਨ, ਕਿਰਗਿਸਤਾਨ, ਕਜ਼ਾਕਿਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਅਸੀਂ ਵਾਘਾ ਔਰ ਹੁਸੈਨੀ ਵਾਲਾ ਦੇ ਉੱਤੇ ਆ ਕੇ ਉਹ ਸਾਰੇ ਉਸ ਦੇ ਵਿੱਚ, ਔਰ ਦੂਸਰੇ ਪਾਸੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀ, ਜਿਨ੍ਹਾਂ ਦਾ ਨਾ ਕੋਈ ਮਜ਼ਹਬ, ਨਾ ਕੋਈ ਆਈਡੀਓਲੋਜੀ, ਨਾ ਕੋਈ ਨੇਸ਼ਨ ਦੇ ਤੌਰ ਤੇ ਹੋਂਦ, ਨਾ ਕੋਈ ਕੌਮ ਦੇ ਤੌਰ ਤੇ ਹੋਂਦ। ਔਰ ਜੇ ਸਾਨੂੰ ਗੁਰੂ ਨੇ 600 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਤੇ ਬਿਠਾਇਆ, ਜੇ ਅਸੀਂ ਆਪਣੀ ਤਾਕਤ ਦਾ ਸਿੱਕਾ, ਜਦੋਂ ਅੱਜ ਅਸੀਂ ਐਨਜ਼ੈਟ ਡੇ ਦੀ ਗੱਲ ਵੀ ਕਰ ਰਹੇ ਹਾਂ, ਗੈਲੀਪੋਲੀ ਦੀ ਵਾਰ, ਤੁਹਾਡੇ ਤਾਂ ਇੱਥੇ ਆਰਮੀ ਦੇ ਵਿੱਚ ਪੱਗ ਨੂੰ ਉਹਨਾਂ ਨੇ ਡਰੈਸ ਦਾ ਹਿੱਸਾ ਬਣਾਇਆ ਹੋਇਆ ਹੈ। ਔਰ ਇਸੇ ਤਰ੍ਹਾਂ ਸੈਕੰਡ ਵਰਲਡ ਵਾਰ ਵੇਲੇ ਅਮਰੀਕਨਸ ਦੇ ਨਾਲ, ਦੂਜਿਆਂ ਨਾਲ ਕਈ ਥਾਂ ਤੇ ਸਾਂਝਾ ਡੁੱਲਿਆ ਖੂਨ। ਲੇਕਿਨ ਅਲਟੀਮੇਟਲੀ ਸਾਨੂੰ ਇਸ ਫੈਕਟਰ ਨੂੰ ਉਭਾਰਨਾ ਹੋਏਗਾ ਵੀ ਖਾਲਿਸਤਾਨ ਦੀ ਕਾਇਮੀ ਇਸ ਟਰਮੋਇਲ ਦੇ ਪੀਰੀਅਡ ਦੇ ਵਿੱਚ, ਜਦੋਂ ਕਿ ਨਿਊ ਮੈਪ ਮੇਕਿੰਗ ਹੋਣ ਜਾ ਰਹੀ, ਇਹ ਗੱਲ ਬੜੀ ਕਲੀਅਰ ਹੈ ਉਹ ਕਿਹੜੇ ਪਾਸੇ ਜਾਏਗੀ। ਜਿਵੇਂ ਵੀਰ ਅਮਨਦੀਪ ਸਿੰਘ ਨੇ ਗੱਲ 7 ਕੰਟਰੀਜ਼ ਜਿਹੜੀਆਂ ਟਾਰਗੇਟਡ ਨੇ, ਈਰਾਨ ਔਨ ਦਾ ਲਾਸਟ, ਇਹ ਬਹੁਤ ਪਹਿਲਾਂ ਪਲਾਨਸ ਬਣੀਆਂ ਹੁੰਦੀਆਂ ਨੇ। ਉਹਨਾਂ ਨੇ ਉਹ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਨਿਊ ਮੈਪ ਮੇਕਿੰਗ ਕੀਤੀ ਸੀ, ਉਹਨਾਂ ਨੇ ਦੇਖਿਆ ਸੀ ਵੀ ਕਿਹਨੂੰ ਜਿਹੜਾ ਸਮੁੰਦਰ ਤੋਂ ਦੂਰ ਕਰਨਾ ਹੈ। ਫਲਸਤੀਨ ਅੰਗਰੇਜ਼ਾਂ ਦੇ ਕੋਲ ਸੀ, ਉਹਨੂੰ ਕਿਵੇਂ ਵੰਡਣਾ ਹੈ, ਕਿਵੇਂ ਉਹ ਹਿੱਤ ਨੇ, ਪੁਰਾਣੇ ਦੁਕਾਨਦਾਰ ਨੇ, ਕੰਟਰੀ ਆਫ ਸ਼ਾਪਕੀਪਰਸ। ਕਦੇ ਨੈਪੋਲੀਅਨ ਨੇ ਕਿਹਾ ਸੀ ਇਹਨਾਂ ਨੂੰ, ਬ੍ਰਿਟਨ ਵਾਲਿਆਂ ਨੂੰ, ਅਮਰੀਕਨ ਵੀ ਕੋਈ ਬਹੁਤੇ ਵੱਖਰੇ ਨਹੀਂ ਨੇ। ਔਰ ਇਨ ਦਾ ਐਂਡ ਆਫ ਦਾ ਡੇ ਇੰਟਰਸਟ ਨੇ। there are no permanent friends or foes in politics, only permanent are interests। ਇਹ ਸਾਨੂੰ ਸਮਝਣਾ ਹੋਏਗਾ। ਔਰ ਇਸ ਬਦਲੇ ਹਾਲਾਤ ਦੇ ਵਿੱਚ 5 ਮਿਲੀਅਨ ਸਿੱਖ ਡਾਇਸਪੋਰਾ ਦੀ ਹੋਂਦ ਬਹੁਤ ਵੱਡਾ ਫੈਕਟਰ ਹੈ, ਛੋਟਾ ਨਹੀਂ ਹੈ। ਔਰ ਕਿਉਂਕਿ ਐਕਟਿਵਿਜ਼ਮ ਗੁਰੂ ਨੇ ਸਾਡੀ ਪ੍ਰੋਗਰਾਮਿੰਗ ਕੀਤੀ ਹੋਈ, ਜਿੰਨੀ ਮਰਜ਼ੀ ਕਮਜ਼ੋਰੀ ਹੋਏ ਸਾਡੇ 'ਚ, ਅਸੀਂ ਜੋ ਮਰਜ਼ੀ ਹੋਈਏ, ਫਿਰ ਵੀ ਜਦੋਂ ਆਮ ਐਵਰੇਜ ਨਾਲੋਂ ਦੇਖੋਗੇ ਸਿੱਖ ਅੰਦਰ ਇਨਸਾਫ ਲਈ ਖਲੋਣ ਦੀ ਵੀ ਤਾਂਘ ਹੈ। ਜਿਹੜਾ ਡੀਜਨਰੇਟ ਵੀ ਆ, ਉਹ ਵੀ ਪਤਾ ਨਹੀਂ ਕਦੋਂ ਉਹਨੂੰ ਸੁੱਤੇ ਪਏ ਨੂੰ ਉੱਠ ਕੇ ਆਣਾ ਤੇ ਉਹਨੇ ਬਿਆਨ ਸਿੰਘ ਸਤਵੰਤ ਸਿੰਘ ਦੇ ਰੋਲ 'ਚ ਆ ਜਾਣਾ। ਉਹਨਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਵੀ ਨਹੀਂ ਪੁੱਛਣਾ ਜਾਂ ਮੰਗੇਤਰਾਂ ਨੂੰ ਵੀ ਨਹੀਂ ਪੁੱਛਣਾ ਵੀ ਉਹਨਾਂ ਨੇ ਕੀ ਕੰਮ ਕਰਨਾ। ਇਹ ਗੁਰੂ ਦੀ ਕਲਾ, ਉਹਨੂੰ ਐਕਟ ਫੈਕਟਰ ਕਹੋ, ਗੁਰੂ ਦੀ ਬਖਸ਼ਿਸ਼ ਕੋ। ਉਸ ਧਰਤੀ ਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ। ਔਰ ਬਹੁਤ ਵਾਰ ਜਦੋਂ ਇਹ ਫਿਕਰਮੰਦੀ ਵੀ ਹੁੰਦੀ ਹੈ ਜੀ, ਪੰਜਾਬ 'ਚ ਇੰਨਾ ਕੁਛ ਹੋ ਗਿਆ, ਇੰਨੀਆਂ ਡਰੱਗ ਵੀ ਨੇ, ਦੂਜਾ ਵੀ ਨੇ। ਉੱਥੇ ਤੁਸੀਂ ਆ ਤਾਜ਼ਾ ਹਾਲਾਤ 2-4-5 ਸਾਲ ਦੇ ਦੇਖ ਲਓ। ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਇਹ ਰੈਫਰੈਂਡਮ ਨਹੀਂ ਤਾਂ ਹੋਰ ਕੀ ਹੈ? ਉਹਨਾਂ ਦਾ ਆਪਣਾ ਕੀ ਹੈ, ਕੌਣ ਕਿਹਦੇ ਨਾਲ ਸਹਿਮਤ ਹੈ, ਮੈਂ ਇਹਦੇ 'ਚ ਨਹੀਂ ਜਾਂਦਾ। ਮੈਂ ਗੱਲ ਕਰਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਤਿਗੁਰਾਂ ਨੇ ਉਹ ਇਨਸਾਨ ਕ੍ਰੀਏਟ ਕੀਤੇ ਹੋਏ ਨੇ, ਚਿਜ਼ਲ ਕੀਤੇ ਹੋਏ ਨੇ ਸਿਰਫ। ਔਰ ਸਰ ਕਪੂਰ ਸਿੰਘ 20ਵੀਂ ਸਦੀ ਦੇ ਵੱਡੇ ਸਿੱਖ ਸਕਾਲਰ ਹੋਏ ਨੇ। ਉਹ ਅਕਸਰ ਕਿਹਾ ਕਰਦੇ ਸੀ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਸ ਦੀ ਟਿਊਨਿੰਗ ਕੀਤੀ ਜਾਂਦੀ ਹੈ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਟਿਊਨਿੰਗ 10 ਪਾਤਸ਼ਾਹਾਂ ਨੇ, ਗੁਰੂ ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਸਿਰਫ ਠੀਕ ਸੁਰ ਤੇ ਉਂਗਲ ਰੱਖਣ ਦੀ ਲੋੜ ਹੈ, ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ। ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਉਂਗਲ ਟਿਕੀ, ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਟਿਕੀ, ਜਾਂ ਜਿਵੇਂ ਸਾਡੇ ਯੋਧੇ ਜਗਤਾਰ ਸਿੰਘ ਹਵਾਰਾ, ਜਦੋਂ ਉਹਨਾਂ ਨੂੰ ਬਤੌਰੇ ਜਥੇਦਾਰ 2015 ਦੇ ਵਿੱਚ ਨੋਮੀਨੇਟ ਕੀਤਾ ਜਾਂਦਾ ਹੈ, ਉਹ ਸਰਬੱਤ ਖਾਲਸਾ ਵੱਲੋਂ। ਇਹ ਵੱਖਰੀ ਕਹਾਣੀ ਹੈ ਕਿ ਉਹ ਸਾਰੀ ਫੇਲਿਅਰ ਕੀ ਹੋਈ। ਲੱਖਾਂ ਲੋਕ ਖਲੋ ਜਾਂਦੇ ਨੇ, ਜਕਾਰਿਆਂ ਦੇ ਜਕਾਰੇ ਗੂੰਜਦੇ ਨੇ। ਸੋ ਇਹ ਸਾਡੇ ਨਾਇਕ ਨੇ, ਹੀਰੋ ਨੇ। ਇਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਜੋ ਮਰਜ਼ੀ ਕਹਿਣ, ਹਟਾ ਲਈ ਇਹਨਾਂ ਨੇ ਸੰਤਾਂ ਦੀ ਤਸਵੀਰ। ਘਰ ਘਰ, ਹਰ ਥਾਂ, ਦੁਨੀਆ ਭਰ ਦੇ ਅੰਦਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ 20ਵੀਂ ਸਦੀ ਦੇ ਸਾਡੇ ਸਭ ਤੋਂ ਆਈਕੋਨਿਕ ਫਿਗਰ ਨੇ। ਸੋ ਮੈਂ ਇਹ ਜ਼ਰੂਰ ਦੁਹਰਾਉਣਾ ਚਾਹੁੰਦਾ ਕਿ ਸਿਰ ਜੋੜ ਕੇ ਬੈਠਣ ਦਾ, ਔਰ ਇਸ ਕਿਤਾਬਚੇ ਦੇ ਵਿੱਚ ਵੀ ਜਿਸ ਦੇ ਉੱਤੇ ਸਰ ਗੁਰਬਖਸ਼ ਸਿੰਘ ਬੈਂਸ, ਖੁਦ ਐਕਟਿਵਿਸਟ, ਪੁਰਾਣੇ ਫੈਡਰੇਸ਼ਨ, ਸਿੱਖ ਸਟੂਡੈਂਟ ਫੈਡਰੇਸ਼ਨ, ISYF, ਔਰ ਬਤੌਰੇ ਲਿਖਾਰੀ ਵੀ, ਰਿਸਰਚਰ ਵੀ। ਔਰ ਮੈਨੂੰ ਬਹੁਤ ਚੰਗਾ ਲੱਗਾ ਕਿ ਉਹਦੇ ਤੇ ਉਹ ਕੋਟ ਕੇ ਜਦੋਂ ਵੱਡਾ ਘੱਲੂਘਾਰਾ ਵਾਪਰਦਾ ਹੈ ਔਰ ਉਸ ਵੇਲੇ ਮਿਸਲਦਾਰ ਨੇ ਉਹ ਪੁੱਛਦੇ ਨੇ ਸਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਿ ਕਿਵੇਂ ਜਿਹੜੀ ਲੜਾਈ ਦੀ ਵਿਉਂਤਬੰਦੀ ਹੈ ਕਿਵੇਂ ਕਰੀਏ। ਉਹਨਾਂ ਨੇ ਕਿਹਾ ਵੀ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਮਿਸਲਾਂ ਤੇ ਝੰਡੇ ਥੱਲੇ ਕਿਹਨੇ ਕੀ ਲੜਨਾ ਹੈ, ਇਹ ਵੇਲਾ ਨਹੀਂ ਹੈ। ਇਸ ਵੇਲੇ ਤੁਹਾਡੇ ਸਾਹਮਣੇ ਟਾਸਕ ਹੈ ਕਿ ਵੀ ਤੁਸੀਂ ਕਿਵੇਂ ਪੰਥ ਨੂੰ ਬਚਾਉਣਾ ਹੈ। ਅੱਜ 35 ਮਿਲੀਅਨ ਸਿੱਖ ਨੇਸ਼ਨ ਗਲੋਬਲੀ
1 ਮਿਲੀਅਨ ਅਮਰੀਕਾ 'ਚ, 1 ਮਿਲੀਅਨ ਕੈਨੇਡਾ 'ਚ, 6 ਲੱਖ ਤੋਂ ਜ਼ਿਆਦਾ ਤੁਸੀਂ ਆਸਟ੍ਰੇਲੀਆ 'ਚੋਂ, ਯੂਰਪ, ਗਲੋਬਲ ਸਾਡੀ ਪ੍ਰੈਜ਼ੈਂਸ ਹੈ। ਔਰ ਅਸੀਂ ਪਾਲਿਸੀ ਮੇਕਿੰਗ, ਡਿਸੀਜਨ ਮੇਕਿੰਗ, ਓਪੀਨੀਅਨ ਮੇਕਿੰਗ ਤਿੰਨਾਂ ਨੂੰ ਹੀ ਅਸੀਂ ਪ੍ਰਭਾਵਿਤ ਕਰ ਰਹੇ ਹਾਂ। ਔਰ ਉਸ ਦਾ ਅਸੀਂ ਦੇਖ ਸਕਦੇ ਹਾਂ, ਜੇ ਜਸਟਿਨ ਟਰੂਡੋ ਦੀ ਹਕੂਮਤ 4 ਸਾਲ ਸੈਕੰਡ ਟਰਮ ਵੇਲੇ ਰਹੀ ਤੇ ਜਗਮੀਤ ਸਿੰਘ, ਅੰਮ੍ਰਿਤਧਾਰੀ ਸਿੰਘ, NDP ਦਾ ਜਿਹਦੀ ਸਪੋਰਟ, ਜਿਹਦੀਆਂ ਵਿਸਾਖੀਆਂ ਦੇ ਸਹਾਰੇ ਜਸਟਿਨ ਟਰੂਡੋ ਦੀ ਹਕੂਮਤ ਖੜੀ ਸੀ, ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਜਾਂ ਦੂਸਰਾ ਸਟਰੋਂਗ ਸਟੈਂਡ ਲਿਆ ਤੇ ਇਹ ਉਹਦਾ ਇੱਕ ਵੱਡਾ ਕਾਰਨ ਵੀ ਸੀ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਅੱਜ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਇਹ ਛੋਟੀ ਗੱਲ ਨਹੀਂ ਹੈ। ਠੀਕ ਹੈ, ਕ੍ਰਿਟਿਸਿਜ਼ਮ ਕਰਨ ਵਾਲਿਆਂ ਦੇ ਆਪਣੇ ਨੁਕਤੇ ਹੁੰਦੇ ਨੇ, ਲੇਕਿਨ ਗੱਲ ਅਲਟੀਮੇਟਲੀ ਆਪਣੇ ਬੱਚੇ ਬੱਚੀਆਂ ਨੂੰ, ਜਿਵੇਂ ਕੱਲ ਵੀ ਜ਼ਿਕਰ ਚੱਲ ਰਿਹਾ ਸੀ, ਅੱਜ ਆਉਂਦੇ ਆ ਵੀ ਸਾਡੇ ਵੀਰ ਕਹਿ ਰਹੇ ਸੀ ਕਿ ਵੀ ਜਿਹੜੇ ਸਾਡੇ ਬਹੁਤ ਪੜ੍ਹੇ ਲਿਖੇ ਵੀ ਆਏ ਨੇ ਇੱਥੇ ਜਾਂ ਦੂਜੇ, ਅਲਟੀਮੇਟਲੀ ਛੱਡਾ ਕੇ ਟਰੱਕਾਂ ਵੱਲ ਪੈ ਜਾਂਦੇ ਨੇ। ਜ਼ਾਹਰ ਹੈ ਪੈਸੇ ਜ਼ਿਆਦਾ ਬਣਦੇ, ਇਵੇਂ ਨਹੀਂ ਹੋਣਾ ਚਾਹੀਦਾ। ਅਸੀਂ ਦੇਖੋ, ਅਸੀਂ ਇਹ ਠੀਕ ਹੈ ਵੀ ਜੋ ਅੱਜ ਇਜ਼ਰਾਈਲ ਗਾਜ਼ਾ 'ਚ ਕਰ ਰਿਹਾ ਹੈ ਕੰਡੈਮਨੇਬਲ ਹੈ, ਅਸੀਂ ਹਮੇਸ਼ਾ ਹੀ ਜਿਹੜਾ ਹੈਵ ਨਾਟ ਹੈ ਉਹਦੇ ਨਾਲ ਖਲੋਂਦੇ ਹਾਂ। ਪਰ ਕਈ ਵਾਰ ਤੁਸੀਂ ਐਜ਼ ਏ ਪ੍ਰੈਸੀਡੈਂਟ ਦੇਖਦੇ ਹੋ ਕਿ ਵੀ ਜਿਹੜੀਆਂ ਸਾਡੇ ਤੋਂ ਅੱਧੀ ਆਬਾਦੀ ਆ, ਉਹਨਾਂ ਦੀ 15 ਮਿਲੀਅਨ ਤੋਂ ਵੀ ਘੱਟ ਨੇ, ਕਿ ਕਿਵੇਂ ਤੁਸੀਂ ਸਰਵਾਈਵਲ ਦੇ ਲਈ ਕੀ ਟੈਕਨੀਕਸ ਬਣਾਈਆਂ, ਅੱਗੇ ਕਿਵੇਂ ਨਿਕਲੇ, ਤੁਸੀਂ ਕਿਵੇਂ ਨੈਰੇਟਿਵ ਆਪਣਾ ਬਣਾਇਆ, ਕਿਵੇਂ ਅਮਰੀਕਨ ਪ੍ਰੈਜ਼ੀਡੈਂਟ ਤੋਂ ਲੈ ਕੇ ਉਹਨਾਂ ਦੇ ਸਾਰੇ ਥਰ-ਥਰ ਕੰਬਦੇ ਨੇ ਵੀ ਕੋਈ ਮੂੰਹ ਚੋਂ ਗੱਲ ਕੱਢੀ ਨਹੀਂ ਤੇ ਐਂਟੀ ਸੈਮਾਈਟ ਹੋ ਜਾਣਾ। ਅਸੀਂ ਉਸ ਐਕਸਟ੍ਰੀਮ ਨੂੰ ਵੀ ਕੰਡੈਮ ਕਰਦੇ ਹਾਂ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਅਲਟੀਮੇਟਲੀ ਸਾਡੀ ਜਨਰੇਸ਼ਨ ਜਿਹਨੇ ਲਗਭਗ 40 ਸਾਲ ਜਿਹੜਾ ਉਸ ਝੰਡੇ ਨੂੰ ਬੁਲੰਦ ਰੱਖਿਆ, ਸਾਨੂੰ ਖੁਸ਼ੀ ਹੈ ਜਦੋਂ ਤੁਹਾਡੇ ਇਹਨਾਂ ਮੈਲਬਰਨ ਦੀਆਂ ਗਲੀਆਂ 'ਚ, ਸ਼ਹਿਰਾਂ ਜਾਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਇੱਕ ਵੱਡਾ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੁਸੀਂ ਆਪਣੀ ਕੌਮੀ ਗੱਲ ਔਰ ਮੈਂਬਰ ਪਾਰਲੀਮੈਂਟ ਤੁਹਾਡੇ ਆਏ। ਇਹ ਲੰਬੀ ਲੜਾਈ ਹੈ ਔਰ ਹਰ ਪਲੇਟਫਾਰਮ ਤੋਂ ਸਾਨੂੰ ਲੜਨੀ ਹੋਏਗੀ। ਐਕੈਡੈਮਿਕਸ ਦੇ ਵਿੱਚ ਸਾਡੇ ਬੱਚੇ ਬੱਚੀਆਂ ਉਹਨਾਂ ਟੌਪਿਕਸ ਨੂੰ ਚੁਣਨ, ਇਹ ਜ਼ਰੂਰੀ ਨਹੀਂ ਹੈ। ਠੀਕ ਹੈ, ਪੈਸੇ ਇੱਕ ਆਪਣੀ ਥਾਂ ਜਿਹੜੀ ਹੈ ਉਹ ਹੈ ਜ਼ਰੂਰੀ ਚੀਜ਼ ਹੈ, ਲੇਕਿਨ ਜਦੋਂ ਤੁਸੀਂ ਕੌਮਾਂ ਦੀ ਜ਼ਿੰਦਗੀ ਇੱਕ ਜਨਰੇਸ਼ਨ ਤੋਂ ਦੂਸਰੀ ਤੱਕ ਪਹੁੰਚਾਉਂਦੇ ਹੋ ਤੇ ਫਿਰ ਉਹਦੇ ਲਈ ਇਹ ਜ਼ਰੂਰੀ ਹੈ ਕਿ ਆਪਣੇ ਬੱਚੇ ਬੱਚੀਆਂ ਨੂੰ ਵਕਾਲਤ ਵੱਲ, ਪੋਲੀਟੀਕਲ ਸਾਇੰਸ ਵੱਲ, ਜਰਨਲਿਜ਼ਮ ਵੱਲ ਔਰ ਇਹਨਾਂ ਸਾਰਿਆਂ 'ਚ ਔਰ ਪਾਰਟਿਸਿਪੇਸ਼ਨ, ਹਰ ਪੋਲੀਟੀਕਲ ਪਾਰਟੀ 'ਚ ਚਲੇ ਜਾਓ, ਕੋਈ ਗੱਲ ਨਹੀਂ ਹੈ। ਮਾਈਨੋਰਿਟੀਜ਼ ਨੂੰ ਇਹ ਸੂਟ ਕਰਦਾ ਹੈ ਕਿ ਹਰ ਟੋਕਰੀ ਦੇ ਵਿੱਚ ਉਹਨਾਂ ਦੇ ਆਂਡੇ ਹੋਣੇ ਚਾਹੀਦੇ ਨੇ, ਦੇ ਸ਼ੁੱਡ ਬੀ ਇਨ ਐਵਰੀ ਪਾਰਟੀ। ਸੋ ਇਹ ਇੱਕ ਲੌਂਗ ਟਰਮ ਸਾਡੇ ਕੋਲ ਹੋਏਗਾ। ਸ਼ਾਰਟ ਟਰਮ ਮੈਂ ਇਹ ਸੋਚਦਾ ਹਾਂ ਵੀ ਸੱਚਮੁੱਚ ਹੀ ਕੱਲ ਨੂੰ ਅਮਰੀਕਾ 'ਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਾਕਿਆ ਤੋਂ ਬਾਅਦ 2 ਹਾਇਰ ਲੈਵਲ ਮੀਟਿੰਗਸ FBI ਦੇ ਇਨੀਸ਼ੀਏਟਿਵ ਤੇ ਉਹਨਾਂ ਦੇ ਹੈੱਡਕੁਆਰਟਰ 'ਚ ਹੋਈਆਂ। ਦੋਨਾਂ 'ਚ ਮੈਂ ਵੀ ਰਿਪਰੈਜ਼ੈਂਟ ਕੀਤਾ, ਹੋਰ ਵੀ ਸਿੱਖ ਜਥੇਬੰਦੀਆਂ ਦੇ ਸੀ। ਆਲਮੋਸਟ ਉਹਨਾਂ ਦੀ ਜਸਟਿਸ ਡਿਪਾਰਟਮੈਂਟ, ਹੋਮਲੈਂਡ ਸਿਕਿਉਰਿਟੀ, ਸਟੇਟ ਡਿਪਾਰਟਮੈਂਟ, ਸਾਰਿਆਂ ਦੇ ਨੁਮਾਇੰਦੇ ਉਹਦੇ 'ਚ ਮੌਜੂਦ ਸੀ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਕੇਸ ਨੂੰ ਚੰਗੇ ਢੰਗ ਨਾਲ ਪ੍ਰੈਜ਼ੈਂਟ ਕਰਨ ਦੀ। ਪਰ ਮੈਨੂੰ ਇਹ ਲੱਗਦਾ ਦਿਲਚਸਪੀ ਹੈ, ਹਾਲਾਂਕਿ ਬਦਲਦੇ ਰਹਿੰਦੇ। ਜਦੋਂ ਅਸੀਂ ਵੋਲੇਟਾਈਲ ਕਹਿੰਦੇ ਹਾਂ, ਵੋਲੇਟਾਈਲ ਅਗੇਨ ਜਦੋਂ ਸਿਚੁਏਸ਼ਨ ਬਦਲਦੀ ਆ। ਪਹਿਲਗਾਮ ਦੇ ਇੱਕ ਵਾਕਿਆ ਨੇ ਕਿੰਨਾ ਕੁਝ ਬਦਲ ਦਿੱਤਾ, ਖੁਦ ਹੀ ਇਹਨਾਂ ਦਾ ਕਰਵਾਇਆ ਹੋਇਆ। ਉਹੀ ਕਰਤੂਤ ਜਿਹੜੀ ਚਿੱਠੀ ਸਿੰਘਪੁਰਾ, ਜਦੋਂ ਮਾਰਚ 20, 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਦੀ ਧਰਤੀ ਤੇ ਉਤਰੇ ਸੀ ਤੇ ਉਸ ਵੇਲੇ ਚਿੱਠੀ ਸਿੰਘਪੁਰਾ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਉਸ ਪਿੰਡ ਵਿੱਚ 35 ਸਿੱਖਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ। ਔਰ ਇਹ ਕਿਹਨੇ ਕੀਤਾ ਤੁਸੀਂ ਦੇਖੋ, ਉਦੋਂ ਵੀ ਲਸ਼ਕਰੇ ਤੋਇਬਾ ਦੇ ਖਾਤੇ 'ਚ ਪਾਇਆ। ਪਰ ਜਿਹੜੀ ਪ੍ਰੈਜ਼ੀਡੈਂਟ ਕਲਿੰਟਨ ਦੀ ਸੈਕਟਰੀ ਆਫ ਸਟੇਟ ਸੀ ਮੈਡਲਿਨ ਐਲਬਰਾਈਟ, ਖੁਦ ਪ੍ਰੋਫੈਸਰ ਸੀ, ਉਹਦਾ ਫਾਦਰ ਵੀ ਕਿਸੇ ਜ਼ਮਾਨੇ ਦਾ ਵੱਡਾ ਇੰਟੈਲੈਕਚੁਅਲ ਸੀ, ਕਸ਼ਮੀਰ ਮੁੱਦੇ ਤੇ ਵੀ ਉਹਨੇ ਕਿਤਾਬ ਲਿਖੀ ਹੋਈ ਸੀ। ਉਹਨੇ ਇੱਕ ਕਿਤਾਬ ਲਿਖੀ ਮੈਡਲਿਨ ਐਲਬਰਾਈਟ ਨੇ, ਮਾਈਟੀ ਐਂਡ ਐਲਮਾਈਟੀ, ਔਰ ਉਹਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਅੱਜ ਵੀ ਤੁਸੀਂ ਉਸ ਓਰੀਜਨਲ ਨੂੰ ਦੇਖ ਸਕਦੇ ਹੋ। ਕਲਿੰਟਨ ਨੇ ਕਿਹਾ ਕਿ ਵੀ ਜਦੋਂ ਮੈਂ ਦਿੱਲੀ ਉਤਰਿਆ ਤੇ ਉਸ ਦਿਨ ਚਿੱਠੀ ਸਿੰਘਪੁਰਾ 'ਚ 35 ਬੇਗੁਨਾਹ ਸਿੱਖਾਂ ਦਾ ਹਿੰਦੂ ਮਿਲੀਟੈਂਟਸ ਨੇ ਕਤਲ ਕੀਤਾ। ਔਰ ਜਿਹੜਾ 36ਵਾਂ ਸਿੱਖ ਬਚਿਆ ਜਿਹਦੀ ਕਦੇ ਕੋਈ ਗਵਾਹੀ ਨਹੀਂ ਹੋਈ, ਜਦ ਉਹਨੇ ਕਿਹਾ ਜੀ ਹੋਲੀ ਦਾ ਦਿਨ ਸੀ, ਰੰਗ ਮਲੇ ਹੋਏ ਸੀ, ਜੈ ਹਿੰਦ ਤੇ ਦੂਜੇ ਨਾਰੇ ਲਾ ਰਹੇ ਸੀ, ਹਿੰਦੂ ਤੋਂ ਵੀ ਪੂਰੇ। ਹੁਣ ਪ੍ਰੈਜ਼ੀਡੈਂਟ ਕਲਿੰਟਨ ਤੋਂ ਵੱਧ ਕੇ ਇਨਫੋਰਮੇਸ਼ਨ ਕਿਸੇ ਕੋਲ ਨਹੀਂ ਹੋਏਗੀ। ਸੋ ਉਦੋਂ ਵੀ ਇਹ ਜਿਹੜਾ, ਕਿਉਂਕਿ ਉਦੋਂ ਪ੍ਰੈਸ਼ਰ ਬਿਲਟ ਹੋ ਰਿਹਾ ਸੀ ਕਸ਼ਮੀਰ ਮੁੱਦੇ ਤੇ, ਇਹ ਇਸ ਕਿਸਮ ਦਾ ਕੰਮ ਏਜੰਸੀਆਂ ਕਰਦੀਆਂ ਨੇ। ਹੁਣ ਵੀ ਸਾਡੀ ਹਮਦਰਦੀ ਹੈ ਜਿਹੜੇ ਬੇਗੁਨਾਹ 20-25 ਮਾਰੇ ਗਏ, ਜਿਹੜੇ ਜ਼ਖਮੀ ਨੇ ਪਰਿਵਾਰਾਂ ਵਾਲੇ। ਸਿੱਖ ਕਦੇ ਵੀ ਕਿਸੇ ਬੇਗੁਨਾਹ ਨੂੰ ਮਾਰੇ ਜਾਣ ਦਾ ਹੱਕ ਤਾਂ ਦੂਰ ਦੀ ਗੱਲ, ਹਮੇਸ਼ਾ ਕੰਡੈਮਨੇਬਲ ਹੁੰਦਾ ਉਹ ਬਿਹੇਵੀਅਰ।
ਲੇਕਿਨ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਮੁਗਲ ਜੋ ਵੀ ਆਪਣਾ ਵਰਡਿਕਟ ਦਿੰਦੇ ਵੀ ਸੀ, ਸ਼ਰਅ ਨਾਂ ਦਾ ਕੋਈ ਕਾਨੂੰਨ ਤਾਂ ਸੀ ਜਿਹਦੇ ਥੱਲੇ ਉਹ ਕਹਿੰਦੇ ਸੀ ਜੀ ਆਹ ਤੁਹਾਡਾ ਜੁਰਮ ਹੈ, ਤੁਸੀਂ ਬਾਗੀ ਹੋ। ਤੇ ਬਗਾਵਤ ਜੇ ਬਾਗੀ ਮੁਸਲਮਾਨ ਹੋਏ ਤੇ ਉਹਦੇ ਲਈ ਤਾਂ ਕੋਈ ਰਾਹ ਹੀ ਨਹੀਂ ਹੁੰਦਾ, ਉਹਨੂੰ ਤਾਂ ਕਤਲ ਹੀ ਕੀਤਾ ਜਾਂਦਾ। ਸਿੱਖ ਨੂੰ ਇਸ ਲਈ ਉਹ ਰਾਹ ਦੇ ਦਿੰਦੇ ਸੀ। ਇਹ ਵੀ ਉਹਨਾਂ ਦੀ ਸ਼ਰਅ ਦਾ ਹਿੱਸਾ ਹੈ ਕਿ ਜੇ ਕੋਈ ਨੌਨ ਮੋਮਨ ਜਿਹੜਾ ਉਹ ਬਗਾਵਤ ਦੇ ਰਸਤੇ ਤੇ ਹੈ ਪਰ ਉਹ ਮਜ਼ਹਬ ਬਦਲ ਲੈ ਤਾਂ ਉਸਦੀ ਸਜ਼ਾ ਮਾਫ ਹੋ ਜਾਂਦੀ ਹੈ। ਪਰ ਇੱਥੇ ਤੁਸੀਂ ਝੂਠੀਆਂ ਪੁਲਿਸ ਮੁਕਾਬਲਿਆਂ ਦੀ ਕਹਾਣੀ, ਕਿਸ ਕਿਸਮ ਦਾ ਨੈਰੇਟਿਵ ਇਹ ਸਾਰਾ ਚੱਲ ਰਿਹਾ। ਸੋ ਇਹਨਾਂ ਨੇ ਆਪਣਾ ਕੰਮ ਜਾਰੀ ਰੱਖਣਾ ਹੈ। ਇਹਨਾਂ ਦੀ ਇਹ ਗੰਦੀ ਖੇਡ ਸਾਡੀਆਂ ਬਰੂਹਾਂ ਤੱਕ ਵੀ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਰੂਪ ਚ ਪਹੁੰਚੀ ਹੋਈ ਹੈ। ਪਰ ਅਸੀਂ 5 ਮਿਲੀਅਨ ਸਿੱਖ ਡਾਇਸਪੋਰਾ ਸਾਡੇ ਕੋਲ ਕੀ ਹੈ। ਔਰ ਇਹ ਮੈਂ ਜਦੋਂ ਲੇਟ 80s ਦੇ ਵਿੱਚ ਅਮਰੀਕਾ ਆਉਣ ਦਾ ਫੈਸਲਾ ਵੀ ਕੀਤਾ, ਕੋਈ ਆਪਣੀ ਪੜ੍ਹਾਈ ਅੱਗੇ ਕਰਨ ਲਈ ਜਾਂ ਪੈਸੇ ਕਮਾਉਣ ਲਈ ਨਹੀਂ ਸੀ। ਮੈਨੂੰ ਉਦੋਂ ਨਜ਼ਰ ਆ ਰਿਹਾ ਸੀ, ਉਦੋਂ ਇੰਡੀਆ ਪੂਰੀ ਤਰ੍ਹਾਂ ਸੋਵੀਅਤ ਬਲਾਕ ਦੇ ਵਿੱਚ ਸੀ ਔਰ ਲੱਗਦਾ ਸੀ ਕਿ ਅਮਰੀਕਾ ਚੈਂਪੀਅਨ ਹੈ ਹਿਊਮਨ ਰਾਈਟਸ ਦਾ। ਸਾਡੀ ਕੌਮ ਦੀ ਗੱਲ ਕਿਤੇ ਪਹੁੰਚ ਨਹੀਂ ਰਹੀ ਵੀ ਬਾਹਰ ਨਿਕਲੀਏ, ਆਪਣੀ ਕਹਾਣੀ ਤਾਂ ਸੁਣਾਈਏ ਦੁਨੀਆ ਨੂੰ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ। ਲੇਕਿਨ ਪੋਸਟ 9/11 ਨੇ ਅਮਰੀਕਾ ਹੋਰ ਬਣਾ ਦਿੱਤਾ ਹੈ। ਹੁਣ ਪ੍ਰੈਜ਼ੀਡੈਂਟ ਟਰੰਪ ਦੇ ਥੱਲੇ ਅਮਰੀਕਾ ਹੋਰ ਹੋ ਗਿਆ। ਲੇਕਿਨ ਸਾਨੂੰ ਵੀ ਸਰਕਮਸਟੈਂਸਿਸ ਦੇ ਨਾਲ ਕੁਛ ਨਾ ਕੁਛ ਸਮਝਣ ਦੀ ਲੋੜ ਹੈ। ਪਰ ਇੱਕ ਗੱਲ ਦੇ ਉੱਤੇ ਸਾਡੀ ਅਮਨਾ ਹਮੇਸ਼ਾ ਰਹਿਣੀ ਚਾਹੀਦੀ ਹੈ, ਜਿਹੜੀ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਕਉ ਕਿਸੀ ਕੋ ਰਾਜ ਨਾ ਦੇਹ ਜੋ ਲੈਹ ਨਿਜ ਬਲ ਸੇ ਲੈਹ। ਕਦੇ ਕਿਸੇ ਨੇ ਤਸ਼ਤਰੀ ਚ ਟਰੇ ਚ ਰੱਖ ਕੇ ਤੁਹਾਨੂੰ ਰਾਜ ਭਾਗ ਨਹੀਂ ਦਿੱਤਾ। ਹਾਂ, ਥਰਡ ਫੈਕਟਰ ਹੈਲਪਫੁਲ ਹੁੰਦਾ ਹੈ। ਜਦੋਂ ਅੱਜ ਅਸੀਂ ਟਰਮੋਇਲ ਦੀ ਗੱਲ ਕਰਦੇ ਹਾਂ, ਅਕਸਰ ਮੈਂ ਜ਼ਿਕਰ ਕਰਦਾ 1739 ਉਹ ਪੀਰੀਅਡ ਹੈ। ਮੁਗਲ ਬਹੁਤ ਪਾਵਰਫੁਲ ਨੇ। ਪੰਜਾਬ ਚੋਂ ਸਿੱਖ ਮੂਵਮੈਂਟ ਬੰਦਾ ਸਿੰਘ ਬਹਾਦਰ ਤੋਂ ਬਾਅਦ 20 ਸਾਲ ਇੱਕ ਕੁਆਇਟਨੈਸ ਨਜ਼ਰ ਆਉਂਦੀ ਹੈ। ਅਚਾਨਕ ਨਾਦਰ ਸ਼ਾਹ ਆ ਜਾਂਦਾ ਹੈ, ਉਹ ਹਿਲਾ ਦਿੰਦਾ ਦਿੱਲੀ ਨੂੰ, ਉਹਨਾਂ ਦਾ ਤਖਤੇ ਤੌਸ ਵੀ ਲੈ ਜਾਂਦਾ ਹੈ। ਮੁਗਲ ਜਿਹੜੇ ਨੇ ਉਹ ਬਿਲਕੁਲ ਉਖੜ ਜਾਂਦੇ ਨੇ। ਉਦੋਂ ਸਿੱਖ ਫਿਰ ਝਾੜ ਚੋਂ ਨਿਕਲਦੇ ਨੇ। ਉਹ ਫਿਰ ਪੰਜਾਬ ਦੇ ਅੰਦਰ ਤੁਸੀਂ ਪੋਸਟ 1739 ਤੋਂ ਲੈ ਕੇ 1750 ਤੱਕ ਪਹੁੰਚਦੇ ਆ। 12 ਮਿਸਲਾਂ ਦੀ ਜਿਹੜੀ ਹੈ ਅਗਵਾਈ ਸ਼ੁਰੂ ਹੋ ਜਾਂਦੀ ਹੈ। ਫਿਰ ਕੁੱਟ ਪੈਂਦੀ ਹੈ 1746 ਦੇ ਵਿੱਚ। ਛੋਟਾ ਘੱਲੂਕਾਰਾ ਕਾਹਨੂੰ ਆਣ ਦਾ ਚੰਮ 15-20 ਹਜ਼ਾਰ ਮਾਰ ਦਿੱਤੇ ਜਾਂਦੇ ਨੇ। ਵੱਡਾ ਘੱਲੂਕਾਰਾ ਕੁਪਰਹੀੜਾ ਇੱਕ ਦਿਨ ਦੇ ਵਿੱਚ ਅੱਧੀ ਸਿੱਖ ਕੌਮ, ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼। ਪਰ ਜਿਹੜੀ ਰੈਜ਼ਿਲੀਅੰਸ ਦੀ ਸਪਿਰਿਟ ਹੈ, ਪਰ ਉਸ ਸਭ ਤੋਂ ਬਾਅਦ ਵੀ ਜਦੋਂ ਇਹ ਹੁੰਦਾ ਹੈ ਤੇ ਸਿੱਖ ਉਸ ਚੜ੍ਹਦੀ ਕਲਾ ਦੀ ਸਪਿਰਿਟ ਦੇ ਵਿੱਚ ਇਹ ਕਹਿੰਦੇ ਨੇ ਕਿ ਗੁਰੂ ਨੇ ਕੁਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਹੁਣ ਮਰਨ ਵਾਲੇ ਖੋਟੇ ਨਹੀਂ ਸੀ। ਸਿੱਖ ਸਰੀਰ ਨੂੰ ਖੋਟਾ ਸਮਝਦੇ ਕਿ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਕਿ ਇਹਨੇ ਪਤਾ ਨਹੀਂ ਕਿੱਥੇ ਲਿਜਾ ਕੇ ਸੁੱਟ ਦੇਣਾ। ਤੇ ਜੇ ਇਹ ਸਰੀਰ ਗੁਰੂ ਦੇ ਅੱਗੇ ਲੱਗ ਜਾਏ ਤੇ ਇਸ ਤੋਂ ਵੱਡੇ ਭਾਗ ਕੀ ਹੋ ਸਕਦੇ ਨੇ। ਔਰ ਅਸੀਂ ਦੇਖਦੇ ਹਾਂ 6 ਮਹੀਨੇ ਦੇ ਵਿੱਚ ਵੱਡੇ ਘੱਲੂਕਾਰੇ ਤੋਂ ਬਾਅਦ 1764 ਤੱਕ ਪਹੁੰਚਦੇ ਹਾਂ ਅਸੀਂ ਲਾਹੌਰ ਦੇ ਉੱਤੇ ਖਾਲਸਾਈ ਪਰਚਮ ਲਹਿਰਾਂਦਾ ਦੇਖਦੇ ਹਾਂ। ਸੋ ਇਹ ਸਾਡਾ ਰਿਜ਼ੋਲਵ, ਹਾਲਾਤ ਬਦਲਦਿਆਂ ਦੇ ਉੱਤੇ ਅੱਖ ਰੱਖਣੀ, ਡਾਇਸਪੋਰਾ ਸਿੱਖਾਂ ਦਾ ਰੋਲ ਇਹ ਆਪਣੀ ਥਾਂ ਰਹੇਗਾ। ਲੇਕਿਨ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠ ਕੇ ਖੁਦ ਸਟ੍ਰੈਟੇਜਾਈਜ਼ ਕਰਨਾ ਹੋਏਗਾ। ਜਿਵੇਂ ਇਹਨਾਂ ਦੇ ਵਾਸ਼ਿੰਗਟਨ DC ਜਾਂ ਲੰਡਨ ਜਾਂ ਦੂਸਰੀਆਂ ਤਾਂ ਰਾਜਧਾਨੀਆਂ 'ਚ ਬੈਠੇ ਵਾਰ ਗੇਮਸ ਖੇਡਦੇ ਨੇ ਕੰਪਿਊਟਰ ਤੇ, ਉਹ ਇਹਦੇ ਨਾਲ ਚਲਾ ਜਾਏ, ਉਹ ਇਹਦੇ ਨਾਲ ਚਲਾ ਜਾਏ। ਇਹ ਵਾਰ ਗੇਮਸ ਕੀ ਨੇ? ਇਹ ਇਹੀ ਪਾਰਟ ਹੈ ਕਿ ਵੀ ਕੀ ਕੰਬੀਨੇਸ਼ਨ ਹੋ ਸਕਦਾ ਹੈ। ਪਰ ਸਾਡਾ ਰਿਜ਼ੋਲਵ ਰਹਿਣਾ ਚਾਹੀਦਾ ਹੈ, ਹਰ ਮਾਂ, ਹਰ ਬਾਪ। ਔਰ ਇਹ ਗੱਲ ਮੈਂ ਕਨਕਲੂਜਨ 'ਚ ਕਹਿਣਾ ਚਾਹੁੰਦਾ ਕਿ ਜਦੋਂ ਤੁਹਾਡੀਆਂ ਇੰਸਟੀਟਿਊਸ਼ਨਸ ਕੰਪਰੋਮਾਈਜ਼ ਹੁੰਦੀਆਂ ਨੇ, ਖਰੀਦ ਲਈਆਂ ਜਾਂਦੀਆਂ ਨੇ, ਬੰਦੇ ਵਿਕ ਜਾਂਦੇ ਨੇ, ਡਰ ਜਾਂਦੇ ਨੇ, ਜੋ ਅੱਜ ਅਕਾਲੀ ਦਲ, ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲੈ ਕੇ ਦੂਜੇ ਇਵੇਂ ਹੁੰਦਾ 18ਵੀਂ ਸਦੀ ਸਾਡੇ ਲਈ ਖੁਦ ਹੈ। ਉਦੋਂ ਘਰ ਤੁਹਾਡੀ ਸਭ ਤੋਂ ਵੱਡੀ ਟਕਸਾਲ ਹੈ, ਤੁਹਾਡਾ ਪਰਿਵਾਰ, ਤੁਹਾਡੇ ਬੱਚੇ ਬੱਚੀਆਂ। ਜਿਹੜੀਆਂ ਮਾਵਾਂ ਸਵੇਰੇ ਆਟਾ ਗੁੰਨਦਿਆਂ ਜਪਜੀ ਦੀਆਂ ਪੌੜੀਆਂ ਪੜ੍ਹ ਕੇ ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਭੇਜਦੀਆਂ ਨੇ, ਸ਼ਾਮ ਨੂੰ ਪਰਿਵਾਰ ਰਹਿਰਾਸ ਕਰਦੇ, ਕਿਰਤ ਕਮਾਈ। ਇਸ ਦੇ ਉੱਤੇ ਵੀ ਅੱਜ ਅਸੀਂ ਮਾੜੀ ਕਮਾਈ ਨੂੰ ਔਰ ਨੇਕ ਕਮਾਈ ਦੇ ਵਿੱਚ ਫਰਕ ਬਹੁਤ ਘਟਦਾ ਜਾ ਰਿਹਾ। ਉਸ ਘਰ ਦੇ ਔਰ ਉਹਨਾਂ ਬੱਚੇ ਬੱਚੀਆਂ ਦੇ ਅੰਦਰ ਉਹ ਸਿੱਖੀ ਦਾ ਅਹਿਸਾਸ, ਉਹਨਾਂ 'ਚ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਦੀ ਸਪਿਰਿਟ, ਔਰ ਹਰ ਇੱਕ ਦੇ ਕੰਨ 'ਚ ਇਹ ਉਹ ਕਹਿ ਕੇ ਯਾਦ ਦਹਾਨੀ ਕਰਵਾਉਣਾ ਕਿ ਅਸੀਂ ਸੋਵਰਨ ਹੈ, ਅਸੀਂ ਖਾਲਸਾ ਹੈ। ਖਾਲਸਾ ਬਾਦਸ਼ਾਹ ਜਾਂ ਬਾਗੀ
ਜਾਂ ਅਸੀਂ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਹੇ ਹਾਂ। ਔਰ ਮੈਂ ਸਟਾਕਟਨ ਪਿਛਲੇ ਹਫਤੇ ਦੇ ਇਕੱਠ ਦੇ ਵਿੱਚ ਜਿੱਥੇ ਕਾਂਗਰਸਮੈਨ ਸਾਬਕਾ ਵੀ ਆਇਆ ਹੋਇਆ ਸੀ, ਮੈਂ ਕਿਹਾ ਸੀ ਵੀ ਤੁਹਾਡੇ ਤਾਂ ਇੱਥੇ ਰਿਚਮੰਡ ਵਰਜੀਨੀਆ ਦੇ ਇੱਕ ਚਰਚ ਦੇ ਵਿੱਚ ਹੈਨਰੀ ਪੈਟਰਿਕ ਨੇ ਬਹੁਤ ਬਾਅਦ 'ਚ ਕਿਹਾ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਇਸ ਤੋਂ ਕਈ ਦਹਾਕੇ ਪਹਿਲਾਂ ਸਾਡੇ ਬਜ਼ੁਰਗਾਂ ਨੇ ਪੰਜਾਬ 'ਚ ਕਿਹਾ ਸੀ, ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ। ਜਾਂ ਅਸੀਂ ਰਾਜ ਕਰਾਂਗੇ ਜਾਂ ਰਾਜ ਲਈ ਲੜਦੇ ਹੋਏ ਮਰ ਜਾਵਾਂਗੇ, ਗੁਲਾਮੀ ਨਹੀਂ ਕਬੂਲਾਂਗੇ। ਗੁਲਾਮੀ ਸਟੇਟ ਆਫ ਮਾਈਂਡ ਹੈ ਔਰ ਇਹੀ ਸਾਡਾ ਰਿਜ਼ੋਲਵ, ਸਾਡੀ ਤਾਕਤ, ਸਾਡਾ ਈਮਾਨ ਹੈ, ਸਾਡਾ ਫੇਥ ਹੈ, ਗੁਰੂ ਦੇ ਉੱਤੇ ਭਰੋਸਾ ਹੈ। ਔਰ ਇਸ ਵਾਰ ਕਪੂਰ ਸਿੰਘ ਕਹਿੰਦਾ ਸੀ 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਇਹ ਰਿਜ਼ੋਲਵ ਦਾ ਸਾਡੀ ਜਨਰੇਸ਼ਨ ਦੇ ਹਿੱਸੇ ਆਇਆ ਹੈ ਕਿ ਅਸੀਂ ਇਕਮੁੱਠ ਹੋ ਕੇ ਆਪਣੇ ਸਾਰੇ ਰਿਸੋਰਸਿਸ, ਆਪਣੀ ਸਾਰੀ ਤਾਕਤ ਔਰ ਹਰ ਇੱਕ ਨੂੰ ਆਪਣੇ ਕਲਾਵੇ 'ਚ ਲੈਣ ਦੀ ਗੱਲ। ਨਫ਼ਰਤ ਦੀ ਕੋਈ ਥਾਂ ਨਹੀਂ ਹੈ ਸਿੱਖੀ 'ਚ, ਕਿਸੇ ਪ੍ਰਤੀ ਮੰਦ ਸ਼ਬਦਾਵਲੀ ਬੋਲਣ ਦੀ ਕੋਈ ਥਾਂ ਨਹੀਂ ਹੈ। ਇਹ ਸਿੱਖੀ ਦੇ ਟ੍ਰੇਟ ਨਹੀਂ ਨੇ। ਸਿੱਖੀ ਅਲਟੀਮੇਟਲੀ ਤੇ ਉਹਨਾਂ ਨੂੰ ਵੀ, ਜੇ ਭਾਈ ਅਨੋਖ ਸਿੰਘ ਬੱਬਰ ਵਰਗੇ ਜਿਨ੍ਹਾਂ ਦਾ ਟੌਰਚਰ ਕਰ ਕਰਕੇ ਉਹਨਾਂ ਦੀਆਂ ਅੱਖਾਂ ਕੱਢੀਆਂ ਜਾਂਦੀਆਂ ਨੇ, ਮਾਸ ਉਹਨਾਂ ਦਾ ਦਬੋਚਿਆ ਜਾਂਦਾ ਹੈ, ਤੇ ਉਹ ਫਿਰ ਵੀ ਉਹਨੂੰ ਕਰਨ ਵਾਲਿਆਂ ਨੂੰ ਭਾਈ ਸਾਹਿਬ ਕਹਿ ਕੇ ਹੀ ਐਡਰੈਸ ਕਰ ਰਹੇ ਨੇ। ਇਹ ਸਿੱਖੀ ਦਾ ਕਿਰਦਾਰ ਹੈ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ। ਖਾਲਿਸਤਾਨ 193 ਮੁਲਕਾਂ ਦੇ ਨਾਲ 194ਵਾਂ ਮੁਲਕ ਦੁਨੀਆ ਦੇ ਨਕਸ਼ੇ ਤੇ ਹੋਏਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਇੱਕ ਹੋਪ, ਇੱਕ ਆਦਰਸ਼, ਇੱਕ ਕੁੱਲ ਹਿਊਮਨ ਕਾइंड ਦੇ ਲਈ ਇੱਕ ਰੋਲ ਮਾਡਲ ਮੁਲਕ ਦੇ ਤੌਰ ਤੇ ਉਭਰੇਗਾ। ਦਿੱਲੀ ਤਖਤ ਪਰ ਬਹੇਗੀ आप गुरु की फौज, छतर चलेंगे शीस पर, बड़ी करेगी मौज। वाहिगुरु जी का खालसा, वाहिगुरु जी की फतेह। ਥੋੜਾ ਜਿਹਾ ਮੈਂ ਇਹਦੇ ਤੇ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ ਕਿ ਥਿੰਕ ਟੈਂਕ ਹੁੰਦਾ ਕੀ ਆ। ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਨਾ ਮਤਲਬ ਕੁਛ ਹੋਰ ਹੁੰਦਾ, ਸਮਝੀ ਕੁਛ ਹੋਰ ਜਾਂਦੇ ਆ। ਫੋਰਮਸ, ਥਿੰਕ ਟੈਂਕਸ, ਇਹ ਆਰਗੇਨਾਈਜੇਸ਼ਨਸ, ਇਹ ਸਾਰੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਹੈਗੀਆਂ। ਸੋ ਜਿਨ੍ਹਾਂ ਥਿੰਕ ਟੈਂਕਸ ਨੇ ਪਾਲਿਸੀ ਬਣਾਉਣੀ ਹੁੰਦੀ ਆ ਨਾ, ਉਹਨਾਂ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਉਹਨਾਂ 'ਚ ਕਲੈਸ਼ ਹੁੰਦਾ। ਮੈਂ ਗਵਰਨਮੈਂਟ ਦੇ ਥਿੰਕ ਟੈਂਕਸ ਦੀ ਗੱਲ ਕਰ ਰਿਹਾ, ਪਾਲਿਸੀ ਮੇਕਰਸ ਦੀ। ਉਹ ਜਿਹੜਾ ਨਾ ਪਬਲਿਕ ਕੰਸਲਟੇਸ਼ਨ ਇਹਨਾਂ ਇਸ਼ੂਜ਼ 'ਚ ਨਹੀਂ ਪੈਂਦੇ। ਉਹਨਾਂ ਨੂੰ ਸਿੰਪਲ ਸਰਕਾਰ ਬਣਾਉਂਦੀ ਆ, ਉਹਨਾਂ ਨੂੰ ਫੰਡ ਵੀ ਕਰਦੀ ਆ ਕਿ ਆਹ ਸਾਡੀ ਪਾਲਿਸੀ ਆ, ਇਹ ਗਾਈਡਲਾਈਨਸ ਆ, ਇਹਦੇ ਬਾਰੇ ਤੁਸੀਂ ਸਾਨੂੰ ਦੱਸੋ ਕਿ ਇਹਦੇ ਬਾਰੇ ਸਾਡੀ ਲੈਜਿਸਲੇਸ਼ਨ ਕੀ ਹੋਣੀ ਚਾਹੀਦੀ ਆ। ਸਾਡੀ ਜਿਹੜੀ ਪਾਲਿਸੀਜ਼ ਹੈਗੀਆਂ ਇਕਨੋਮਿਕ ਜਾਂ ਫੋਰਨ ਪਾਲਿਸੀਜ਼, ਉਹ 'ਤੇ ਐਕਸਪਰਟ ਓਪੀਨੀਅਨ ਦਿਓ ਕਿ ਉਹ ਠੀਕ ਚੱਲ ਰਹੀਆਂ। ਉਹ ਪੋਲੀਟੀਸ਼ੀਅਨ ਜਿਹੜੇ ਆ ਨਾ ਕਿਸੇ ਵੀ ਦੇਸ਼ ਦੇ, ਉਹ ਅਸੀਂ ਸਮਝਦੇ ਹਾਂ ਬਹੁਤ ਇੰਟੈਲੀਜੈਂਟ ਹੁੰਦੇ ਸਾਡੇ, ਭਾਵੇਂ ਉਹ ਬ੍ਰਿਟਿਸ਼ ਪਾਰਲੀਮੈਂਟ ਹੋਵੇ, UK ਦਾ ਹੋਵੇ, ਅਮਰੀਕਾ ਦਾ ਹੋਵੇ। ਮੈਂ ਨਾ ਸਾਰਿਆਂ ਨਾਲ ਅੰਗੇਜ ਕਰਨਾ, ਉਹ ਸਾਡੇ ਤੋਂ ਵੀ ਕਈ ਵਾਰੀ ਜਿਹੜੇ ਆ ਨਾ ਸਿੱਧੇ ਢੱਗੇ ਹੁੰਦੇ ਆ। ਦੈਟਸ ਟਰੂ, ਕਿਉਂਕਿ ਜਿਹੜਾ ਪੋਲੀਟੀਸ਼ੀਅਨ ਆ ਖਾਸ ਤੌਰ 'ਤੇ ਵੈਸਟ 'ਚ, ਉਹਦਾ ਵਰਕਿੰਗ ਦਾ ਜਿਹੜਾ ਪੈਟਰਨ ਆ, ਉਹਦਾ ਜਿਹੜਾ ਸਕੈਜੂਅਲ ਆ, ਇੰਨਾ ਹੈਕਟਿਕ ਹੈਵੀ ਹੁੰਦਾ ਕਿ ਹਰ ਚੀਜ਼ 'ਤੇ ਆਪਣੀ ਰਿਸਰਚ ਨਹੀਂ ਕਰ ਸਕਦਾ। ਕੁਛ ਕਾਂਗਰਸਮੈਨ ਜਿਹੜੇ ਜਿਨ੍ਹਾਂ ਨੂੰ ਮੈਂ ਬਹੁਤ ਨੇੜੇ ਤੋਂ ਜਾਣਨਾ ਆਉਂਦੇ ਨੇ, ਮੈਂ ਹੁਣ ਵੋਟ ਪਾ ਕੇ ਆਇਆ, ਮੈਨੂੰ ਵਿਪ ਨੇ ਕਿਹਾ ਵੀ ਤੂੰ ਇਹਦੇ ਹੱਕ 'ਚ ਵੋਟ ਪਾਇਆ, ਮੈਨੂੰ ਕੋਈ ਪਤਾ ਨਹੀਂ ਮੈਂ ਕਾਹਤੇ ਵੋਟ ਪਾ ਆਇਆ। ਕਿਉਂਕਿ ਉਹਨੇ ਵੋਟ ਵੀ ਪਾਉਣਾ ਵਾ, ਉਹਨੇ ਕੌਂਸਟੀਟੂਐਂਟਸ ਨੂੰ ਵੀ ਦੇਖਣਾ ਵਾ, ਉਹਨੇ ਹੋਰ ਆਪਣੀਆਂ ਚੀਜ਼ਾਂ ਨੂੰ ਵੀ ਦੇਖਣਾ ਵਾ। ਸੋ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਵਾ ਵੈਸਟ ਦੀਆਂ, ਇਸ ਵਾਸਤੇ ਉਹਨਾਂ ਨੇ ਇਹ ਕੰਮ ਦਿੱਤਾ ਹੋਇਆ ਥਿੰਕ ਟੈਂਕਸ ਨੂੰ। ਜਿਸ ਤਰ੍ਹਾਂ ਫਰੀडम ਹਾਊਸ ਇੱਕ ਥਿੰਕ ਟੈਂਕ ਹੈ ਬਹੁਤ ਵੱਡਾ US ਦਾ, ਜਿਸ ਤਰ੍ਹਾਂ ਚੈਟਮ ਹਾਊਸ ਆ ਕਿ ਭਾਈ ਤੁਸੀਂ ਦੇਖੋ ਦੁਨੀਆ ਕਿੱਧਰ ਨੂੰ ਜਾ ਰਹੀ ਹੈ, ਸਾਨੂੰ ਸੁਧਾਰ ਦਿਓ, ਤੇ ਜਿਹੜੀ ਅਸੀਂ ਲੈਜਿਸਲੇਸ਼ਨ ਕਰਨ ਲੱਗੇ ਹਾਂ ਉਹ 'ਤੇ ਸਾਨੂੰ ਦੱਸੋ ਵੀ ਇਹ ਠੀਕ ਦਿਸ਼ਾ 'ਚ ਜਾ ਰਹੀ ਹੈ ਜਾਂ ਨਹੀਂ ਜਾ ਰਹੀ। ਸੋ ਦੈਟਸ ਹਾਊ ਜਿਹੜੇ ਗਵਰਨਮੈਂਟ ਦੇ ਥਿੰਕ ਟੈਂਕ ਆ ਉਹ ਕੰਮ ਕਰਦੇ ਆ। ਪਰ ਜਿਹੜੀ ਸਿੱਖਾਂ ਦਾ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਆ, ਵੀ ਨੀਡ ਦੈਟ ਆਰਗੇਨਾਈਜੇਸ਼ਨ ਸਟਰਕਚਰ। ਔਰ ਆਪਾਂ ਦਿਮਾਗ 'ਚ ਇਹ ਵੀ ਕੱਢ ਦਈਏ ਕਿ ਥਿੰਕ ਟੈਂਕ ਦਾ ਕੰਮ ਇਹ ਆ ਵੀ ਸਾਰੇ ਥਿੰਕ ਟੈਂਕ ਜਿਹੜਾ ਵੀ ਸਾਡਾ ਫੋਰਮ ਹੋਏਗਾ ਉਹ ਸੇਮ ਹੀ ਚੱਲਦੇ ਜਾਣਗੇ। ਕੋਈ ਵੀ ਕੌਮ ਜਿਹ 'ਚ ਡਾਈਵਰਸਿਟੀ ਆਫ ਓਪੀਨੀਅਨ ਨਾ ਹੋਵੇ, ਉਹ ਕਦੇ ਅੱਗੇ ਨਹੀਂ ਜਾਂਦੀ। ਸਿੱਖਸ ਨੀਡਸ ਟੂ ਅੰਡਰਸਟੈਂਡ ਐਂਡ ਅਕੋਮੋਡੇਟ ਡਾਈਵਰਸਿਟੀ ਆਫ ਓਪੀਨੀਅਨ। ਜੇ ਡਾਕਟਰ ਚੀਮਾ ਜਿਹੜਾ ਵਾ ਉਹ ਖਾਲਿਸਤਾਨ ਦਾ ਸਪੋਰਟਰ ਆ, ਤੇ ਇਹੋ ਜਿਹੇ ਵੀ ਹੋਣਗੇ ਜਿਹੜੇ ਨਹੀਂ, ਪਰ ਉਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਚੁੱਕ ਕੇ ਬਾਹਰ ਸੁੱਟ ਦਿਓ। ਵੀ ਨੀਡ ਟੂ ਅਕੋਮੋਡੇਟ ਡਾਈਵਰਸਿਟੀ ਆਫ ਓਪੀਨੀਅਨ। ਜਿੰਨੀ ਦੇਰ ਆਪਾਂ ਜਿਹੜੇ ਸਾਡੇ ਨਾਲ ਡਿਫਰੈਂਸ ਓਪੀਨੀਅਨ ਰੱਖਣ ਵਾਲੇ ਉਹਨਾਂ ਨੂੰ ਲੇਬਲ ਕਰਦੇ ਰਵਾਂਗੇ ਏਜੰਟ, ਗੱਦਾਰ, ਵੀ ਵਿਲ ਨਾਟ ਰੀਚ ਐਨੀਵੇਅਰ। ਚਲੋ ਡਾਕਟਰ ਸਾਹਿਬ ਕੁਛ ਐਡ ਕਰਨਾ ਚਾਹੁੰਦੇ ਹਨ?
ਮੈਨੂੰ ਯਾਦ ਹੈ ਸਰਦਾਰ ਹਰਭਜਨ ਸਿੰਘ ਬੈਂਸ ਸੀਐਟਲ ਵਾਸੀ ਜਿਹੜੇ ਹੁਣ ਗੁਰਪੁਰੀ ਸੁਧਾਰ ਗਏ ਨੇ, ਉਹ ਸਾਡੀ ਕਰੰਟ ਸਟਰਗਲ ਦੇ ਸ਼ਾਇਰ ਵੀ ਬਹੁਤ ਵੱਡੇ ਹੋਏ, ਤੇ ਉਹਨਾਂ ਨੂੰ ਮੈਂ ਕਿਹਾ ਜੀ ਪਹਿਲਾਂ ਤਾਂ ਥਿੰਕ ਟੈਂਕ ਲਫ਼ਜ਼ ਜਿਹੜਾ ਬੜਾ ਕਾਮਨ ਹੈ, ਇਹਦਾ ਪੰਜਾਬੀ ਢੁਕਵਾਂ ਲਫ਼ਜ਼ ਦੱਸੋ। ਕਈ ਦਿਨ ਵਿਚਾਰ ਹੁੰਦੀ ਰਹੀ ਤੇ ਉਹਨਾਂ ਨੇ ਜਿਹੜਾ ਸ਼ਬਦ ਦਿੱਤਾ ਉਹ ਸੀ ਸੋਚ ਸਮੁੰਦਰ। ਕਿਉਂਕਿ ਹੁਣ ਜੇ ਅਸੀਂ ਟੈਂਕ ਕਹਿੰਦੇ, ਟੈਂਕ ਖੂਹ ਨੂੰ ਕਹਿੰਦੇ ਨੇ, ਤਾਂ ਸਾਡੇ ਤਾਂ ਗਧੇ ਨੂੰ ਕਹਿਣਾ ਹੋਏ ਤਾਂ ਕਹਿੰਦੇ ਨੇ ਇਹ ਤਾਂ ਖੂਹ ਦਾ ਡੱਡੂ ਹੈ। ਸੋ ਇਹਦਾ ਥਿੰਕ ਟੈਂਕ ਦਾ ਪਹਿਲਾਂ ਤਾਂ ਐਗਜ਼ੈਕਟ ਪੰਜਾਬੀ ਲਫ਼ਜ਼ ਹੈ ਸੋਚ ਸਮੁੰਦਰ। ਹੁਣ ਇਸ ਦਾ ਰੋਲ ਕੀ ਹੈ? ਦੇਖੋ, ਜਿਹੜੀ ਪਾਲਿਸੀ ਮੇਕਿੰਗ ਹੈ ਜਾਂ ਡਿਸੀਜਨ ਮੇਕਿੰਗ ਹੈ, ਉਹਦੇ 'ਚ ਸਭ ਤੋਂ ਜ਼ਿਆਦਾ ਪ੍ਰਭਾਵ ਓਪੀਨੀਅਨ ਮੇਕਿੰਗ ਦਾ ਹੁੰਦਾ ਹੈ। ਔਰ ਤੁਸੀਂ ਜੇ ਅਮਰੀਕਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਸਾਊਥ ਏਸ਼ੀਅਨ ਸਟੱਡੀਜ਼ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਅਰਲੀ 90s ਦੇ ਵਿੱਚ ਮੈਨੂੰ ਮੌਕਾ ਮਿਲਿਆ ਜਿਹਦੇ 'ਚ ਅਸੀਂ ਬਰਕਲੀ ਸਟੇਟ ਯੂਨੀਵਰਸਿਟੀ, ਫਰੈਜ਼ਨੋ ਸਟੇਟ ਯੂਨੀਵਰਸਿਟੀ, ਸੈਨੋਜ਼ੇ, ਸੈਂਟਾ ਕਲੈਰਾ, ਕੈਨੇਡਾ 'ਚ ਵੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੈਲਗਰੀ, ਯਾਰਕ ਯੂਨੀਵਰਸਿਟੀ 'ਚ ਸਿੱਖ ਸਟੂਡੈਂਟ ਐਸੋਸੀਏਸ਼ਨ ਦੀਆਂ ਬ੍ਰਾਂਚਿਸ ਬਣਾਈਆਂ। ਲੇਕਿਨ ਅਸੀਂ ਇਹ ਦੇਖਿਆ ਵੀ ਉਹਨਾਂ ਦੀਆਂ ਸਾਊਥ ਏਸ਼ੀਅਨ ਸਟੱਡੀਜ਼ ਦੇ ਉੱਤੇ ਹਰ ਥਾਂ ਤੇ ਇੰਡੀਅਨ ਮਾਈਂਡਡ ਜਿਹੜੇ ਬੈਠੇ ਹੋਏ ਨੇ, ਔਰ ਉਹ ਕੋਈ ਵੀ ਜਿਹੜਾ ਆਪੋਜ਼ਿਟ ਓਪੀਨੀਅਨ ਹੈ ਉਹਨੂੰ ਉੱਠਣ ਹੀ ਨਹੀਂ ਦਿੰਦੇ, ਉਹਨੂੰ ਕਿਲ ਕਰਦੇ ਨੇ। ਔਰ ਮੈਂ ਇੱਕ ਉਦਾਹਰਨ ਦੇਣੀ ਚਾਹਾਂਗਾ, ਤੁਹਾਡੇ 'ਚੋਂ ਸ਼ਾਇਦ ਕੁਝ ਵੀਰਾਂ ਭੈਣਾਂ ਨੇ ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਜਿਹੜੇ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ ਯੂਨੀਵਰਸਿਟੀ ਆਫ ਮੇਨ 'ਚ, ਬਾਅਦ ਦੇ ਵਿੱਚ ਉਹ ਡਾਇਰੈਕਟਰ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਨੈਟਰਡੇਮ ਯੂਨੀਵਰਸਿਟੀ 'ਚ ਬਣੇ। ਉਹਨਾਂ ਨੇ 4.5 ਸਾਲ ਦੀ ਮਿਹਨਤ ਨਾਲ ਸਿੱਖ ਸਟਰਗਲ ਦੇ ਉੱਤੇ ਇੱਕ ਕਿਤਾਬ ਲਿਖੀ, ਸਿੱਖ ਮਿਲੀਟੈਂਟਸ ਦੇ ਨਾਲ ਫਸਟ ਹੈਂਡ ਇੰਟਰਵਿਊ। ਮੈਂ ਉਹਦੇ 'ਚ ਉਹਨਾਂ ਨੂੰ ਅਸਿਸਟ ਕੀਤਾ, ਜਿਹਨੂੰ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਛਾਪਿਆ। ਅੱਜ ਵੀ ਕਲਾਸਿਕ ਬੁੱਕ ਹੈ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਉਸ ਦੇ ਫਰੰਟ ਪੇਜ ਤੇ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਹੈ। ਹੁਣ ਉਸ ਬੀਬੀ ਨੇ, ਉਹ ਇਮਾਨਦਾਰ ਬੀਬੀ, ਗੋਰੀ ਪਾਕਿਸਤਾਨੀ ਵੀਰ ਨਾਲ ਵਿਆਹੀ ਹੋਈ ਸੀ, ਤੇ ਉਹਦੀ ਸਿੱਖਾਂ ਨਾਲ ਹਮਦਰਦੀ ਜਿਹੜੀ ਹੈ, ਕੁਝ ਮੁਲਾਕਾਤਾਂ ਤੋਂ ਬਾਅਦ ਉਹਦਾ ਇੰਟਰਸਟ ਹੋਇਆ। ਪਰ ਇਸ ਕਿਤਾਬ ਦੇ ਲਿਖਣ ਨੇ, ਬੇਸ਼ੱਕ ਉਹ ਐਕਸਪਰਟ ਬਣੀ, ਉਹਨੇ ਬਹੁਤ ਸਾਰੇ ਕੇਸਾਂ 'ਚ ਟੈਸਟੀਫਾਈ ਕੀਤਾ, ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਕੇਸ, ਭਾਈ ਹਰਪਾਲ ਸਿੰਘ ਚੀਮਾ ਦੇ, ਭਾਈ ਦਿਆਲ ਸਿੰਘ ਲਾਹੌਰੀਆ ਦੇ, ਲੇਕਿਨ ਐਕੈਡੈਮਿਕ ਸਰਕਲ 'ਚੋਂ ਉਹਦਾ ਕਰੀਅਰ ਖਤਮ ਹੋ ਗਿਆ। ਉਹਨੂੰ ਨਾ ਪ੍ਰੋ ਇੰਡੀਆ ਚੇਅਰਸ ਜਿੰਨੀਆਂ ਨੇ, ਨਾ ਉਹਨੂੰ ਉਹਨਾਂ ਨੇ ਕਿਤੇ ਵੜਨ ਦਿੱਤਾ, ਨਾ ਕਿਤੇ ਸੈਮੀਨਾਰ 'ਚ ਬੁਲਾਉਣ ਦਿੱਤਾ ਕਿ ਬਈ ਇਹ ਸਿੱਖਾਂ ਨਾਲ ਸਿੰਪਥੀ ਰੱਖਦੀ ਹੈ। ਮੈਂ ਐਕੈਡੈਮਿਕ ਬੈਕਗ੍ਰਾਉਂਡ, ਕਿਉਂਕਿ ਥਿੰਕ ਟੈਂਕ ਤੱਕ ਪਹੁੰਚਣ ਤੋਂ ਪਹਿਲਾ ਸਟੈਪ ਯੂਨੀਵਰਸਿਟੀਜ਼ ਹੁੰਦਾ ਹੈ, ਜਿੱਥੋਂ ਇਨਫਲੂਐਂਸ ਮੇਕਿੰਗ ਨਿਕਲਦੀ ਹੈ। ਜਿਹੜੇ ਥਿੰਕ ਟੈਂਕ ਨੇ, ਜਿਵੇਂ ਸਰਕਾਰੀ ਦੀ ਗੱਲ ਹੋਈ, ਅਮਰੀਕਾ 'ਚ 2 ਪ੍ਰੋਮੀਨੈਂਟ ਅਸੀਂ ਥਿੰਕ ਟੈਂਕਸ, ਇੱਕ ਹੈਰੀਟੇਜ ਫਾਊਂਡੇਸ਼ਨ ਜਿਹਦਾ ਜ਼ਿਕਰ ਵੀਰ ਅਮਨਦੀਪ ਹੋਰਾਂ ਨੇ ਕੀਤਾ ਸੀ, ਤੇ ਫਰੀडम ਹਾਊਸ ਜਿਹਦੇ ਡਾਕਟਰ ਸਾਹਿਬ ਜਿਹੜੇ ਨੇ ਉਹ ਰੈਗੂਲਰ ਜਿਹੜੇ ਨੇ ਮੈਂਬਰ ਨੇ। ਫਰੀडम ਹਾਊਸ ਯੂਜੂਅਲੀ ਡੈਮੋਕ੍ਰੈਟਸ ਨਾਲ ਜੋੜਿਆ ਜਾਂਦਾ ਹੈ, ਔਰ ਹੈਰੀਟੇਜ ਫਾਊਂਡੇਸ਼ਨ ਰਿਪਬਲਿਕਨਸ ਦੇ ਨਾਲ। ਹਾਲਾਂਕਿ ਇਵੇਂ ਡਾਇਰੈਕਟਲੀ ਨਹੀਂ ਹੁੰਦਾ, ਪਰ ਜਿਹੜੇ ਨਵੇਂ ਲੈਜਿਸਲੇਚਰ ਚੁਣ ਕੇ ਆਉਂਦੇ ਨੇ, ਅਮਰੀਕਾ ਜਿਵੇਂ ਕਾਂਗਰਸਮੈਨ ਦੀ 2 ਸਾਲ ਦੀ ਟਰਮ ਹੈ, ਜਿਹੜੇ ਰੂਕੀ ਨੇ ਪਹਿਲੀ ਵਾਰ ਬਣਿਆ, ਉਹਨੂੰ ਉਹ ਭੇਜਣਗੇ ਰਿਪਬਲਿਕਨ ਕੇ ਜਾ ਵੀ ਹੈਰੀਟੇਜ ਫਾਊਂਡੇਸ਼ਨ 'ਚ ਜਾ ਕੇ ਲੈਜਿਸਲੇਸ਼ਨ ਪ੍ਰੋਸੈਸ ਕੀ ਹੁੰਦੀ ਹੈ, ਕਿਵੇਂ ਗੱਲ ਨਿਕਲਦੀ ਹੈ। ਸੋ ਇਹ ਸਾਰਾ ਅਲਟੀਮੇਟਲੀ ਸੈਟਅਪ ਇਸ ਢੰਗ ਨਾਲ ਹੀ ਹੁੰਦਾ ਹੈ ਕਿ ਜਦੋਂ ਲੈਜਿਸਲੇਚਰ ਕਿਸੇ ਇਸ਼ੂ ਦੇ ਉੱਤੇ ਆਣਾ ਹੈ ਤੇ ਉਹ ਉਹਨਾਂ ਦੀਆਂ ਰਿਪੋਰਟਸ ਮੈਟਰ ਕਰਦੀਆਂ ਨੇ। ਯੂਜੂਅਲੀ ਕਈ ਵਾਰ ਉਹ ਇਗਨੋਰ ਵੀ ਹੁੰਦੀਆਂ, ਕੱਲੀਆਂ ਇਹ ਨਹੀਂ ਵੀ ਉਹਨਾਂ ਦੀਆਂ ਇਗਨੋਰ ਹੁੰਦੀਆਂ। ਜਿਵੇਂ US ਸਰਫ ਹੈ, 1997 ਦੇ US ਕਾਂਗਰੈਸ਼ਨਲ ਐਕਟ ਦੇ ਨਾਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੋਂਦ 'ਚ ਆਇਆ। ਪਿਛਲੇ 4 ਸਾਲ ਤੋਂ ਲਗਾਤਾਰ ਉਹ ਰਿਕਮੈਂਡ ਕਰ ਰਹੇ ਨੇ ਕਿ ਇੰਡੀਆ ਵਰਸਟ ਵਾਇਓਲੇਟਰ ਹੈ ਹਿਊਮਨ ਰਾਈਟਸ ਦਾ, ਐਂਡ ਇੰਡੀਆ ਸ਼ੁੱਡ ਬੀ ਡਿਕਲੇਅਰਡ ਐਜ਼ ਅ ਕੰਟਰੀ ਆਫ ਪਾਰਟਿਕੂਲਰ ਕੰਸਰਨ, COPC ਉਹਨੂੰ ਕਹਿੰਦੇ ਨੇ ਬਸ। ਲੇਕਿਨ ਹਰ ਵਾਰ ਉਹਨੂੰ ਵੀਟੋ ਕਰ ਦਿੱਤਾ ਜਾਂਦਾ ਹੈ ਸਟੇਟ ਡਿਪਾਰਟਮੈਂਟ ਵੱਲੋਂ ਜਾਂ ਦੂਜੇ। ਸੋ ਜਿਹੜੀ ਵੀਰ ਦਾ ਇਹ ਕਹਿਣਾ ਸੀ, ਮੈਂ ਸਮਝਦਾ ਵੀ ਸੋਚ ਸਮੁੰਦਰ ਇਹ ਇੱਕ ਪਾਰਟ ਹੈ ਜਿਹਦੇ ਥੱਲੇ ਅਸੀਂ ਜਿਹੜੇ ਵੀ ਸਾਨੂੰ ਲੱਗਦਾ ਵੀ ਪੰਥ ਪ੍ਰਸਤ ਵੀਰ ਭੈਣਾਂ ਨੇ, ਬਜ਼ੁਰਗ ਨੇ ਭਾਵੇਂ ਜਾਂ ਯੰਗ ਨੇ, ਉਹਨਾਂ ਨੂੰ ਅਸੀਂ ਇੱਕ ਟਾਸਕ ਦੇ ਦਈਏ ਕਿ ਭਾਈ ਤੁਸੀਂ ਇਸ ਮੁੱਦੇ ਦੇ ਉੱਤੇ ਦੇਖਣਾ ਹੈ ਕਿ ਇਹਦੇ ਪ੍ਰੋਜ਼ ਐਂਡ ਕੌਨਸ ਕੀ ਨੇ। ਹੁਣ ਤੁਹਾਨੂੰ RSS ਦੁਨੀਆ ਦੀ ਇਸ ਵੇਲੇ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ, ਉਹਨਾਂ ਦੀ ਪਾਲਿਸੀ ਮੇਕਿੰਗ ਜੇ ਤੁਸੀਂ ਦੇਖਣੀ ਹੋਏ, ਜਿੰਨੇ ਰਿਟਾਇਰਡ ਜਨਰਲ ਤੁਸੀਂ ਪਿਛਲੇ 20 ਸਾਲ 'ਚ ਦੇਖੋਗੇ ਉਹ ਉਹਨਾਂ ਦੇ ਥਿੰਕ ਟੈਂਕਸ ਦੇ ਮੈਂਬਰ ਨੇ। ਕੋਈ ਵੀ ਆਰਮੀ ਰਿਲੇਟਡ ਪਾਰਟ ਹੈ, ਵਰਲਡ ਬੈਂਕ ਵਾਲੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਅੱਜ, ਔਰ ਇਸ ਲੈਵਲ ਤੱਕ। ਲੇਕਿਨ ਕਦੇ ਵੀ ਉਹਨਾਂ ਦੀ ਡਿਸਕਸ਼ਨ ਬਾਹਰ ਨਹੀਂ ਆਉਂਦੀ, ਉਹਨਾਂ ਨੇ ਕੋਈ ਰਜਿਸਟਰ ਨਹੀਂ ਰੱਖਿਆ ਹੋਇਆ ਵੀ ਜਿਹਦੇ 'ਚ
ਆਰਗੇਨਾਈਜੇਸ਼ਨਸ ਦੇ ਮੈਂਬਰਸ ਦੇ ਨਾਂ ਹੋਣ ਜਾਂ ਦੂਜੇ। ਸੋ ਮੈਂ ਸਮਝਦਾ ਵੀ ਇਹ ਬੜਾ ਇੰਪੋਰਟੈਂਟ ਪਾਰਟ ਹੈ ਕਿ ਅਦਰਵਾਈਜ਼ ਅਸੀਂ ਘਟਨਾਕ੍ਰਮ, ਇੱਕ ਘਟਨਾ ਹੁੰਦੀ ਹੈ ਅਸੀਂ ਰਿਐਕਟ ਕਰਕੇ ਉਧਰ ਨੂੰ ਤੁਰ ਪੈਂਦੇ ਹਾਂ, ਉਦੋਂ ਤੱਕ ਕੁਝ ਹੋਰ ਵਰਤਾ ਦਿੰਦੇ ਨੇ। ਸੋ ਕੰਕਰੀਟ ਦੇ ਲਈ ਗਰਾਊਂਡ ਲੈਵਲ ਤੇ ਤੁਹਾਨੂੰ ਜਿਵੇਂ, ਔਰ ਮੈਂ ਆਪਣੇ ਐਕਸਪੀਰੀਅੰਸ ਤੋਂ ਕਹਿ ਸਕਦਾ ਵੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ 3 ਨੇ ਲਫ਼ਜ਼, ਇੱਕ ਥਿੰਕ ਟੈਂਕ ਹੈ, ਇੱਕ ਫੋਰਮ ਹੈ। ਫੋਰਮ ਲਫ਼ਜ਼ ਵੀ ਡਿਸਕਸ਼ਨ ਲਈ ਹੁੰਦਾ ਹੈ, ਉਹ ਕੋਈ ਉਹਦੇ ਚੋਂ ਤੁਹਾਡੀ ਆਰਗੇਨਾਈਜੇਸ਼ਨ ਨਿਕਲਦੀ ਹੈ। ਤੇ ਜਦੋਂ ਤੁਹਾਡੇ ਕੋਲ ਇੱਕ ਆਰਗੇਨਾਈਜੇਸ਼ਨ ਦਾ ਢਾਂਚਾ ਹੈ ਫਿਰ ਤੁਸੀਂ ਫੋਰਮ ਤੋਂ ਵੀ ਇਨਪੁਟ ਲੈਂਦੇ ਹੋ, ਥਿੰਕ ਟੈਂਕ ਤੋਂ ਵੀ ਲੈਂਦੇ ਹੋ। ਪਰ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਸੋਚ ਸਮੁੰਦਰ ਹੋਣ, ਹਰ ਥਾਂ ਤੇ ਅਸੀਂ ਜਿਹੜਾ ਉਹਨੂੰ ਸਟ੍ਰੈਟੇਜਾਈਜ਼ ਕਰੀਏ, ਅਦਰਵਾਈਜ਼ ਅਸੀਂ ਰਿਐਕਟਿਵ ਜਿਹੀ ਪੋਲਿਟਿਕਸ ਹੀ ਲੰਬੇ ਵਕਤ ਤੋਂ ਫੋਲੋ ਕਰ ਰਹੇ ਹਾਂ। ਹੈਲੋ ਡਾਕਟਰ ਸਾਹਿਬ, ਤੁਹਾਡਾ ਕੁਐਸਚਨ ਹੈ ਤੁਹਾਡੇ ਪ੍ਰੋਗਰਾਮ 'ਚ ਤੁਸੀਂ ਕੋਈ ਮੈਂਸ਼ਨ ਕੀਤਾ ਸੀ ਕਿ ਬਾਈਡਨ ਪ੍ਰੈਜ਼ੀਡੈਂਸੀ ਇਜ਼ ਲਾਈਕ ਅ ਲੇਮ ਡਕ ਪ੍ਰੈਜ਼ੀਡੈਂਟ ਮੈਂਸ਼ਨ ਐਂਡ ਸੌਫਟ ਪੈਡਲਿੰਗ ਇਨ ਅਫੇਅਰਸ ਐਂਡ you also mentioned that we should not go for it next time. My question is, like as you know, like President Trump, he has not directly commented on the Khalistan issue, except briefly when he snubbed the reporter on the recent visit that Modi came. And the question is basically like, what happens now when it is Kash Patel and Tulsi Gabbard, the FBI director and DNI, will these two have some sort of influence on President Trump? Or will this Mrs. Gillen, who is the Assistant Attorney General, will act as a counterbalance? What do you think? ਡਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ, ਇਹ ਇਵੇਂ ਹੀ ਹੈ ਜਿਵੇਂ ਸੈਕੰਡ ਟਰਮ ਸ਼ੁਰੂ ਹੋ ਰਹੀ ਹੋਏ ਕਿਸੇ ਦੀ ਔਰ US ਸੈਨੇਟ ਦੇ ਵਿੱਚ ਉਸ ਪਾਰਟੀ ਦੀ ਮੈਜੋਰਿਟੀ ਨਾ ਹੋਏ। ਕਿਉਂਕਿ ਤੁਸੀਂ ਜੇ ਅਮਰੀਕਨ ਸਿਸਟਮ ਦੇਖੋਗੇ ਫੰਕਸ਼ਨਿੰਗ ਦਾ ਗਵਰਨਮੈਂਟ ਦਾ, ਉਹ ਆਲ ਟੂਗੈਦਰ ਡਿਫਰੈਂਟ ਹੈ ਤੁਹਾਡੇ ਆਸਟ੍ਰੇਲੀਆ, ਕੈਨੇਡਾ, UK ਮਾਡਲ ਤੋਂ। ਅਮਰੀਕਾ ਦੇ ਵਿੱਚ ਜਿਹਨੂੰ ਅਸੀਂ ਚੈਕਸ ਐਂਡ ਬੈਲੈਂਸਿਸ ਕਹਿੰਦੇ ਹਾਂ, ਉਸ ਦੇ 3 ਵੱਡੇ ਪਿਲਰ ਨੇ। US ਕਾਂਗਰਸ ਹੈ, ਹਰ ਕਾਂਗਰਸਮੈਨ 2 ਸਾਲ ਬਾਅਦ ਚੁਣਿਆ ਜਾਂਦਾ ਹੈ, ਔਰ ਫੁੱਲ ਹਾਊਸ ਜਿਹੜਾ ਹੈ ਉਹ 2 ਸਾਲ ਬਾਅਦ ਆਲਮੋਸਟ ਜਿਹੜਾ ਇੱਕ ਵਾਰ ਕਾਂਗਰਸਮੈਨ ਬਣ ਜਾਂਦਾ ਹੈ, ਅੰਟਿਲ ਅਨਲੈਸ ਡੈਥ ਹੋ ਜਾਏ, ਕੋਈ ਹੋਰ ਐਕਸਟ੍ਰੀਮ ਸਿਚੁਏਸ਼ਨ ਬਣ ਜਾਏ, ਉਹ ਕਈ ਵਾਰੀ 12-12, 14-14 ਟਰਮਸ ਵੀ ਕੰਟੀਨਿਊ ਰਹਿੰਦੇ ਨੇ। ਸੈਨੇਟ ਅਮਰੀਕਾ ਦੇ ਵਿੱਚ ਸੈਨੇਟਰ ਬਹੁਤ ਪਾਵਰਫੁਲ ਬਾਡੀ ਹੈ, 6 ਸਾਲ ਸੈਨੇਟਰ ਦੀ ਟਰਮ ਹੁੰਦੀ ਹੈ। ਔਰ ਅਮਰੀਕਾ ਨੇ ਜਦੋਂ ਬੈਲੈਂਸ ਆਫ ਪਾਵਰਸ ਕ੍ਰੀਏਟ ਕੀਤਾ, ਹੁਣ ਕੈਲੀਫੋਰਨੀਆ ਅਮਰੀਕਾ ਦੀ ਸਭ ਤੋਂ ਵੱਡੀ ਸਟੇਟ ਹੈ ਜਿਹਦੀ ਆਬਾਦੀ ਤੁਹਾਡੇ ਸਾਰੇ ਆਸਟ੍ਰੇਲੀਆ ਨਾਲੋਂ ਜ਼ਿਆਦਾ ਹੈ, ਕੈਨੇਡਾ ਤੋਂ ਵੀ ਜ਼ਿਆਦਾ, ਲੇਕਿਨ ਉਹਦੇ ਸੈਨੇਟ ਦੇ ਵਿੱਚ ਸਿਰਫ 2 ਸੈਨੇਟਰ ਨੇ। ਲੌਂਗ ਆਈਲੈਂਡ ਜਾਂ ਜਿਹੜੇ ਛੋਟੀਆਂ ਸਟੇਟਾਂ ਤੁਸੀਂ ਦੇਖਦੇ ਹੋ, ਰੋਡ ਆਈਲੈਂਡ, ਉਹ ਬਿਲਕੁਲ ਛੋਟੀਆਂ, ਫਿਊ ਲੈਕਸ, ਲੇਕਿਨ ਉਹਨਾਂ ਨੇ ਬੈਲੈਂਸ ਆਫ ਪਾਵਰ ਇਹ ਰੱਖਿਆ ਕਿ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਪਾਪੂਲੇਸ਼ਨ ਵਾਈਜ਼ ਕਾਂਗਰਸਮੈਨ ਚੁਣੇ ਜਾਣਗੇ, ਪਰ ਅਮਰੀਕਾ ਦੀਆਂ 50 ਸਟੇਟਾਂ ਨੇ, ਹਰ ਸਟੇਟ ਦੇ 2 ਸੈਨੇਟਰ ਹੋਣਗੇ। ਤੇ ਉੱਥੇ ਸੈਨੇਟ ਸਾਡੀ ਰਾਜ ਸਭਾ ਵਾਂਗ ਚਿੱਟਾ ਹਾਥੀ ਨਹੀਂ ਹੈ। ਸੈਨੇਟ ਬਹੁਤ ਪਾਵਰਫੁਲ ਬਾਡੀ ਹੈ। ਜੇ ਤੁਸੀਂ ਇੱਕ ਸੈਨੇਟਰ ਨੂੰ ਕਿਸੇ ਫੰਕਸ਼ਨ ਤੇ ਸੱਦਣਾ ਹੋਏ, ਉਹਦਾ ਫੰਡ ਰੇਜ਼ਿੰਗ ਕਰਨਾ ਹੋਏ, ਤਾਂ ਘੱਟੋ ਘੱਟ $1 ਲੱਖ ਤੁਸੀਂ ਰੇਜ਼ ਕਰਨਾ ਹੋਏ, ਫਿਰ ਸੈਨੇਟਰ ਤੁਹਾਡੇ ਆਉਂਦਾ ਹੈ ਕਿਸੇ ਫੰਕਸ਼ਨ ਤੇ। ਕਾਂਗਰਸਮੈਨ ਦਾ ਤੁਸੀਂ $2000 'ਚ ਵੀ ਗੁਜ਼ਾਰਾ ਕਰ ਸਕਦੇ ਹੋ। ਮੈਂ ਇਹ, ਔਰ ਸੈਨੇਟ ਦੇ ਕੋਲ ਪਾਵਰਸ ਨੇ। ਬਜਟ ਜਿਹੜਾ ਪਾਸ ਸੈਨੇਟ 'ਚੋਂ ਹੋਣਾ ਹੈ, ਬਹੁਤ ਸਾਰੇ ਮੂਵ ਜਿਹੜੇ ਨੇ ਉਹ ਸੈਨੇਟ ਨਾਲ ਜੁੜੇ ਹੁੰਦੇ ਨੇ। ਤੇ ਫਿਰ ਜ਼ਾਹਰ ਹੈ ਵਾਈਟ ਹਾਊਸ 'ਚ ਕੌਣ। ਔਰ ਜੇ ਅਮਰੀਕਾ ਦੀ ਹਿਸਟਰੀ ਦੇਖੀਏ ਅਸੀਂ, ਬਹੁਤ ਵਾਰ ਜਿਸ ਪਾਰਟੀ ਦਾ ਨੁਮਾਇੰਦਾ ਵਾਈਟ ਹਾਊਸ 'ਚ ਹੁੰਦਾ ਹੈ, ਉਹਨਾਂ ਦੀ ਮੈਜੋਰਿਟੀ ਸੈਨੇਟ ਜਾਂ ਕਾਂਗਰਸ 'ਚ ਜ਼ਰੂਰੀ ਨਹੀਂ ਕਿ ਹੋਏ, ਮੋਸਟ ਆਫ ਦਾ ਟਾਈਮ ਨਹੀਂ ਹੁੰਦੀ, ਥੋੜੀ ਸ਼ਾਰਟ ਟਰਮ। ਹੁਣ ਇਸ ਵਾਰ ਪਹਿਲੀ ਵਾਰ ਇਹ ਹੋਇਆ ਹੈ ਵੀ ਸੁਪਰੀਮ ਕੋਰਟ 'ਚ ਵੀ ਮੈਜੋਰਿਟੀ ਉਹ ਜੱਜਿਸ ਨੇ ਜਿਹੜੇ ਰਿਪਬਲਿਕਨ ਈਰਾ ਦੇ ਵਿੱਚ ਅਪਾਇੰਟ ਹੋਏ, ਉੱਥੇ ਜੱਜ ਦੀ ਕੋਈ ਲਾਈਫ ਟਰਮ ਨਹੀਂ ਹੈ। ਸੈਨੇਟ ਦੇ ਵਿੱਚ ਵੀ ਮੈਜੋਰਿਟੀ ਹੈ, ਭਾਵੇਂ ਥਿਨ ਮੈਜੋਰਿਟੀ ਹੈ, 52-48 ਹੈ। ਕਾਂਗਰਸ ਦੇ ਵਿੱਚ ਵੀ 6-7 ਕਾਂਗਰਸਮੈਨ ਹੋਰ ਜ਼ਿਆਦਾ ਨੇ। ਸੋ ਆਲਰੇਡੀ ਇਹ ਜਿਹੜਾ ਇਸ ਵੇਲੇ ਚੱਲ ਰਿਹਾ ਹੈ, ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਗਵਰਨ ਕਰ ਰਹੇ ਨੇ, ਅਮਰੀਕਾ ਦੀ 2.5 ਸਦੀਆਂ ਦੀ ਹਿਸਟਰੀ 'ਚ ਇੰਨੇ ਐਗਜ਼ੈਕਟਿਵ ਆਰਡਰਸ ਦੇ ਨਾਲ ਹਕੂਮਤ ਕਿਸੇ ਪ੍ਰੈਜ਼ੀਡੈਂਟ ਨੇ ਨਹੀਂ ਚਲਾਈ ਹੈ। ਉਹ ਇਸ ਬੈਕਗ੍ਰਾਉਂਡ 'ਚ ਦੇਖਦੇ ਹਾਂ, ਜਦੋਂ ਬਾਈਡਨ ਦੇ ਲੇਮ ਡਕ ਦੀ ਗੱਲ ਆਈ ਸੀ, ਜਦੋਂ ਸੈਨੇਟ ਦੇ ਵਿੱਚ ਮੈਜੋਰਿਟੀ ਲੂਜ਼ ਕਰ ਗਏ ਸੀ ਡੈਮੋਕ੍ਰੈਟ, ਫਿਰ ਇਹ ਸੀ ਵੀ ਜਿਹੜੇ ਬਜਟ ਕੱਟ ਜਾਂ ਕੰਸੈਸ਼ਨਸ ਬਾਈਡਨ ਦੇਣਾ ਚਾਹੁੰਦਾ ਸੀ ਉਹ ਦੇ ਨਹੀਂ ਸੀ ਸਕਦੇ, ਕਿਉਂਕਿ ਸੈਨੇਟ ਜਿਹੜੀ ਹੈ that was controlled by the Republicans. ਇਹ ਤਾਂ ਉਹਦੀ ਨੁਆਂਸ ਹੈ। ਅਪਾਇੰਟੀਜ਼ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ 100+ ਜਿਹੜੇ ਇੰਡੀਅਨ ਓਰੀਜਨ ਦੇ ਲੋਕ ਨੇ ਹਰ ਡਿਪਾਰਟਮੈਂਟ ਦੇ ਵਿੱਚ ਭਰਤੀ ਕੀਤੇ ਗਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਸਟ ਟਰਮ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਆਇਆ,
ਇਸ ਮੁੱਦੇ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਦਬਾਅ ਰੱਖਿਆ। 26 ਜਨਵਰੀ ਨੂੰ ਪਿਛਲਾ ਜਿਹੜਾ ਬੀਤਿਆ ਹੈ, ਪ੍ਰੈਜ਼ੀਡੈਂਟ ਬਾਈਡਨ ਗੈਸਟ ਆਫ ਆਨਰ ਸੀ ਰਿਪਬਲਿਕਨ ਡੇ ਸੈਲੀਬ੍ਰੇਸ਼ਨ ਤੇ, ਲਾਸਟ ਮੌਕੇ ਦੇ ਉੱਤੇ ਕੈਂਸਲ ਕੀਤਾ ਉਹਨਾਂ ਨੇ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀਆਂ ਵਿਜ਼ਿਟਸ ਕੈਂਸਲ ਕੀਤੀਆਂ। ਇਹ ਉਹਨਾਂ ਦੇ ਉੱਤੇ ਵਾਜ਼ਿਆ ਕੀਤਾ ਕਿ ਵੀ ਇਹਦੀ ਇਨਵੈਸਟੀਗੇਸ਼ਨ ਕਰਾਓ। ਇਹ ਜਿਹੜਾ ਹੁਣ ਵਿਕਾਸ ਯਾਦਵ ਦਾ ਨਾਂ ਆਉਂਦਾ ਹੈ ਕਿ ਜੀ ਉਸ ਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਰੋਗ ਐਲੀਮੈਂਟ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੁੱਦੇ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਲਾਈਨ ਬੜੀ ਫਰਮ ਰਹੀ। ਤੇ ਜੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ, ਉਹਦੇ 'ਚ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਲਸੀ ਗੈਬਰਡ ਇਸ ਵੇਲੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਹੈ, ਜਿਹਦੇ ਥੱਲੇ 18 ਇੰਟੈਲੀਜੈਂਸ ਏਜੰਸੀਆਂ ਨੇ ਜਿਨ੍ਹਾਂ ਦਾ $70 ਬਿਲੀਅਨ ਦਾ ਬਜਟ ਹੈ। ਦੂਸਰੇ ਪਾਸੇ ਕਾਸ਼ ਪਟੇਲ, ਜਿਹਦੀ ਕੁਆਲੀਫਿਕੇਸ਼ਨ ਇਹੀ ਹੈ ਜੋ ਤੁਲਸੀ ਗੈਬਰਡ ਦੀ ਕਿ ਲਾਇਲ ਟੂ ਪ੍ਰੈਜ਼ੀਡੈਂਟ ਟਰੰਪ। ਲੇਕਿਨ ਇਹਨਾਂ ਦੋਨਾਂ ਦਾ ਹੀ ਜਿਹੜਾ ਮੈਂ ਫੋਰਚੂਨੇਟਲੀ ਕਹਾਂਗਾ, ਇਨ ਦਾ ਬਿਗਨਿੰਗ ਜਿਵੇਂ ਉਹ ਇਸਲਾਮਿਕ ਵਰਲਡ 'ਚ ਕਹਿੰਦੇ ਨੇ ਵੀ ਬਿਸਮਿਲ੍ਲਾ ਹੀ ਗਲਤ ਹੋ ਗਿਆ। ਤੁਲਸੀ ਗੈਬਰਡ ਵੀ ਸ਼ੀ ਵਾਸ ਕਾਟ ਰੋਂਗਲੀ, ਕਿਉਂਕਿ ਜਦੋਂ ਔਨ ਦਾ ਰੋਂਗ ਫੁੱਟ ਜਦੋਂ ਕਿ ਸਾਹਮਣੇ ਆਇਆ ਕਿ 2 ਜਿਹੜੀਆਂ ਕਾਨਫਰੰਸਿਸ ਸਿਗਨਲ ਦੇ ਰਾਹੀਂ ਯੂਜ਼ ਕਰ ਰਹੇ ਸੀ, ਇੱਕ ਦੇ ਵਿੱਚ ਐਟਲਾਂਟਿਕ ਜਰਨਲ ਦਾ ਜਿਹੜਾ ਚੀਫ ਹੈ ਉਹਨੂੰ ਐਡਮਿਟ ਕਰ ਲਿਆ, ਔਰ ਹੁਣ ਜਿਹੜਾ ਸੈਕਟਰੀ ਆਫ ਡਿਫੈਂਸ ਹੈ ਉਹਨੇ ਆਪਣੀ ਵਾਈਫ ਔਰ ਉਹਨੇ ਆਪਣੇ ਸਾਲੇ ਨੂੰ ਲਿਆਂਦਾ। ਸੋ ਆਲਰੇਡੀ ਕਨਫਰਮੇਸ਼ਨ ਹੀਅਰਿੰਗ ਵੇਲੇ ਵੀ ਤੁਲਸੀ ਗੈਬਰਡ ਨੂੰ ਇੱਕ ਰਿਪਬਲਿਕਨ ਨੇ ਵੋਟ ਨਹੀਂ ਸੀ ਪਾਈ, ਬਹੁਤ ਥਿਨ ਮਾਰਜਿਨ ਦੇ ਉੱਤੇ ਹੈ। ਤਾਂ ਇਸੇ ਤਰ੍ਹਾਂ ਕਾਸ਼ ਪਟੇਲ, ਉਸ ਦਾ ਵੀ ਕੋਈ ਜਿਹੜਾ ਰੈਕਰਡ ਹੈ ਕੋਈ ਇੰਨਾ ਕਲੀਅਰ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਜੇ ਤੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੋਈ ਐਸੀ ਇੰਡੀਕੇਸ਼ਨ ਨਹੀਂ ਦਿੱਤੀ। ਜਦੋਂ ਮੋਦੀ ਅਮਰੀਕਾ 'ਚ ਆਇਆ, ਵਾਈਟ ਹਾਊਸ ਪ੍ਰੈਸ ਕਾਨਫਰੰਸ ਹੋਈ, ਤੁਸੀਂ ਬਹੁਤ ਨੇ ਲਾਈਵ ਦੇਖਿਆ ਹੋਏਗਾ, 2 ਪਲਾਂਟਡ ਕੋਰਸਪੋਂਡੈਂਟ ਸੀ ਇਹਨਾਂ ਦੇ, ਕਿਉਂਕਿ ਵਾਈਟ ਹਾਊਸ ਪ੍ਰੈਸ ਕਾਨਫਰੰਸ ਉਹੀ ਜਾ ਸਕਦੇ ਨੇ ਜਿਨ੍ਹਾਂ ਦੇ ਕ੍ਰੈਡੈਂਸ਼ੀਅਲਸ ਉਹਨਾਂ ਦੇ ਮੁਲਕਾਂ ਦੀਆਂ ਐਮਬੈਸੀਜ਼ ਨੇ ਕਲੀਅਰ ਕੀਤੇ ਹੁੰਦੇ ਨੇ। ਔਰ ਟਰੰਪ ਤੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਜੀ ਬੜਾ ਵੈਰੀ ਥੈਂਕ ਯੂ, ਤੁਸੀਂ ਫਲਾਣੇ ਨੂੰ ਸਾਡੇ ਹਵਾਲੇ ਕਰਨ ਦਾ ਜਿਹੜਾ ਉਹ ਆਰ ਰਾਣਾ ਜਿਹੜਾ ਉਹ ਫੈਸਲਾ ਕੀਤਾ, ਜਿਹੜਾ ਮੁੰਬਈ ਬੰਬ ਧਮਾਕਿਆਂ ਦਾ, ਪਰ ਜਿਹੜੇ ਕੁਝ ਹੋਰ ਨੇ ਇਹ ਉਹ, ਟਰੰਪ ਨੇ ਪਹਿਲਾਂ ਤਾਂ ਕਿਹਾ ਵਾਟ ਡਿਡ ਯੂ ਸੇ, ਮੈਨੂੰ ਨਹੀਂ ਸਭ, ਫਿਰ ਉਹਨੇ ਕਿਹਾ ਵੀ ਨੋ ਆਈ ਐਮ ਨਾਟ ਅੰਡਰਸਟੈਂਡਿੰਗ ਵਾਟ ਯੂ ਆਰ ਸੇਇੰਗ, ਫਿਰ ਉਹ ਇੱਕ ਬੀਬੀ ਬੋਲੀ। ਸੋ ਉਹਦੇ ਤੋਂ ਟਰੰਪ ਇਜ਼ ਅ ਸਮਾਰਟ ਮੈਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਨ ਸਪਾਈਟ ਆਫ ਕ੍ਰਿਟਿਸਿਜ਼ਮ ਔਨ ਸਰਟਨ ਥਿੰਗਸ। ਸੋ ਸਾਨੂੰ ਇਹ ਲੱਗਦਾ ਹੈ ਵੀ ਜਿਵੇਂ ਡਾਕਟਰ ਸਾਹਿਬ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ, ਇੱਕੋ ਹੀ ਫੀਅਰ ਹੈ ਸਾਡਾ, ਜਿਹੜਾ God may not do it ਕਿ ਵੀ that may come true, ਕਿ ਆਲਰੇਡੀ ਸਿੱਖ ਫੈਕਟਰ ਨੂੰ ਉਹਨਾਂ ਨੇ ਭਾਰਤ ਦੀ ਬਾਂਹ ਮਰੋੜਨ ਲਈ ਇਫੈਕਟਿਵਲੀ ਵਰਤਿਆ। ਉਹਦਾ ਨਤੀਜਾ ਇਸ ਵੇਲੇ ਕਿਸੇ ਵੇਲੇ ਵੀ ਖਬਰ ਆ ਸਕਦੀ ਹੈ ਕਿ US ਇੰਡੀਆ ਟ੍ਰੇਡ ਡੀਲ ਸਾਈਨ ਹੋ ਗਏ, ਉਹਨਾਂ ਨੇ ਟੋਟਲ ਸਰੈਂਡਰ ਕਰ ਦਿੱਤਾ ਹੋਇਆ। 2 ਸੈਕਟਰ ਸੀ, ਐਗਰੀਕਲਚਰ ਔਰ ਡੇਅਰੀ, ਜਿਹਦੇ ਤੇ ਅੜੇ ਹੋਏ ਸੀ ਕਿਉਂਕਿ ਉਹਨਾਂ ਦਾ ਆਪਣਾ ਵੀ ਇੱਕ ਸਾਰਾ ਅਮੁੱਲ ਤੇ ਦੂਜਾ ਨੈਟਵਰਕ ਗੁਜਰਾਤ ਦਾ ਵੀ ਮਰਦਾ ਸਾਰਾ। ਸੋ ਜੇ ਉਹਦੇ ਤੇ ਕਰ ਲਿਆ, ਪਲੱਸ ਆ ਪਹਿਲਗਾਮ ਵਾਲੀ ਘਟਨਾ ਤੋਂ ਬਾਅਦ ਹਥਿਆਰ ਵੀ ਲੈ ਲੈਂਦੇ ਨੇ, ਤਾਂ ਫਿਰ ਮੈਨੂੰ ਲੱਗਦਾ ਹੈ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ ਜਿਹਨੇ ਸਿੱਖ ਇਸ਼ੂ ਨੂੰ ਹਾਈਲਾਈਟ ਕਰਨ 'ਚ ਔਰ ਖਾਲਿਸਤਾਨ ਦੇ ਮੁੱਦੇ ਨੂੰ ਹਾਈਲਾਈਟ ਕਰਨ 'ਚ ਵੱਡਾ ਰੋਲ ਅਦਾ ਕੀਤਾ ਹੈ। ਦੈਟ ਮੇ ਟੇਕ ਏ ਬੈਕ ਸੀਟ। ਪਰ ਕੁੱਲ ਮਿਲਾ ਕੇ ਨਿਖਿਲ ਗੁਪਤਾ ਦਾ ਟ੍ਰਾਇਲ ਜਾ ਰਿਹਾ ਹੈ ਰੈਗੂਲਰਲੀ, 3 ਨਵੰਬਰ ਨੂੰ ਉਸ ਦੀ ਸ਼ੁਰੂਆਤ ਹੋਣੀ ਹੈ। ਅਡਾਨੀ ਦੇ ਖਿਲਾਫ ਜਿਹੜਾ ਕੇਸ ਉਹਨਾਂ ਦੇ ਫੋਰਨ ਇੰਟਰਫੇਰੈਂਸ ਦੇ ਥੱਲੇ ਜਾਂ ਜੋ ਉਹਨਾਂ ਨੇ ਵਾਇਓਲੇਟ ਕੀਤਾ ਹੈ ਉਹਨਾਂ ਦੇ ਐਗਰੀਮੈਂਟਸ ਨੂੰ, ਉਹ ਵੀ ਬਰਾਬਰ ਚੱਲ ਰਿਹਾ। ਪਰ ਇਹ ਹੋ ਸਕਦਾ ਹੈ ਪੋਸੀਬਲੀ, ਕਿਉਂਕਿ ਉਹਦੀ ਇੱਕ ਇੰਡੀਕੇਸ਼ਨ ਜਿਹੜਾ ਸੈਕਰਾਮੈਂਟੋ 'ਚ ਪਾਸੀ ਨਾਂ ਦਾ ਜਨਾਲੇ ਦੇ ਨੇੜੇ ਪਿੰਡ ਦਾ ਬੰਦਾ ਹੈ, ਕਿਉਂਕਿ ਜਿਹੜਾ ਸੈਕਰਾਮੈਂਟੋ ਦੇ ਵਿੱਚ ਵੀ FBI ਆਫਿਸ ਨੂੰ ਹੈਡ ਕਰਦਾ ਉਹ ਵੀ ਪਟੇਲ ਹੈ। ਔਰ ਪਹਿਲਾਂ ਪਟੇਲ ਨੇ ਟਵੀਟ ਕੀਤਾ, ਫਿਰ ਕਾਸ਼ ਪਟੇਲ ਨੇ ਵੀ ਕਿਹਾ ਜੀ ਕਿ ਅਸੀਂ ਇਹ ਕੋਆਪਰੇਟ ਕੀਤਾ ਹੈ ਦੋਨੋਂ ਮੁਲਕਾਂ ਨੇ। ਔਰ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਇੱਕ ਸੀਨੀਅਰ ਆਫੀਸਰ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨੇ ਕਿਹਾ ਜੀ ਅਸੀਂ ਇਹ ਇਨਫੋਰਮੇਸ਼ਨ ਟੂ ਦਾ ਲਿਆਜ਼ਨ ਆਫਿਸ FBI ਦਾ ਜਿਹੜਾ ਇੰਡੀਅਨ ਅਮਰੀਕਨ ਐਮਬੈਸੀ ਹੈ ਦਿੱਲੀ, ਉਹਨਾਂ ਨੂੰ ਦਿੱਤੀ। ਦੇ ਕੋਆਰਡੀਨੇਟਡ ਵਿਦ ਦਾ ਸੈਕਰਾਮੈਂਟੋ ਆਫਿਸ ਐਂਡ ਹੀਅਰ ਇਜ਼ ਦਾ ਮੈਨ। ਹਾਲਾਂਕਿ ਸਾਨੂੰ ਇਹ ਲੱਗਦਾ ਵੀ ਬਿਲਕੁਲ ਟ੍ਰੈਪ ਹੈ। ਔਰ ਅਮਰੀਕਨ ਸਿੱਖ ਆਰਗੇਨਾਈਜੇਸ਼ਨਸ ਨੇ 2 ਦਿਨ ਪਹਿਲਾਂ 200-300 ਬੰਦਾ ਔਨ ਦਾ ਲਾਈਨ ਸੀ ਟੈਲੀ ਕਾਨਫਰੰਸ ਰਾਹੀਂ। ਅਸੀਂ FBI ਨੂੰ ਕਿਹਾ ਵੀ ਅਸੀਂ ਰੈਡੀ ਹਾਂ ਕੋਆਪਰੇਟ ਕਰਨ ਲਈ, ਸਾਨੂੰ ਹੋਰ ਡੀਟੇਲ ਦੱਸੋ ਕੀ ਹੈ ਵੀ ਇਹ ਬੰਦਾ 3 ਸਾਲ ਤੋਂ ਉੱਥੇ ਬੈਠਾ ਸੀ, ਵਾਈ ਆਲ ਆਫ ਅ ਸਡਨ ਇਹਦੇ ਖਿਲਾਫ ਕੀ ਹੈ, ਕਿਉਂਕਿ ਅਮਰੀਕਨਾਂ ਨੇ ਕੋਈ ਚਾਰਜ ਫਾਈਲ ਨਹੀਂ ਕੀਤਾ ਉਹਦੇ ਤੇ। ਇਹ ਗੱਲ ਦੇਖਣ ਵਾਲੀ ਹੈ ਕਿ ਵੀ ਉਹਨੇ ਕੋਈ ਅਮਰੀਕਾ ਦਾ ਲਾਅ ਵਾਇਓਲੇਟ ਨਹੀਂ ਕੀਤਾ, ਇਸ ਲਈ ਅਮਰੀਕਨਸ FBI ਨੇ ਹੈਜ਼ ਨਾਟ ਚਾਰਜ ਮਿਸਟਰ ਪਾਸੀ ਵਿਦ ਐਨੀਥਿੰਗ। ਲੇਕਿਨ ਇੰਡੀਅਨ ਮੀਡੀਆ ਨੂੰ ਜਾਂ ਉਹਨਾਂ ਨੂੰ ਥੋੜੀ ਬਹੁਤ ਸੈਲੀਬ੍ਰੇਸ਼ਨ ਦੇਣ ਦਾ ਮੌਕਾ ਮਿਲਿਆ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਵਾਰ ਆਫ ਨਰਵਸ ਹੈਗੀ ਹੈ ਦੋਨਾਂ 'ਚ। ਲੈਟ ਵੀ ਸੀ ਕਿ ਵੀ ਅਸੀਂ ਕਿੱਥੇ ਸਟੈਂਡ ਕਰਾਂਗੇ ਆਉਣ ਵਾਲੇ ਪੀਰੀਅਡ 'ਚ।
ਅੱਜ ਗੁਰੂ ਪਿਆਰਿਓ ਬੜਾ ਵਧੀਆ ਢੰਗ ਦੇ ਨਾਲ ਆਪਣਾ ਸੈਸ਼ਨ ਚੱਲ ਰਿਹਾ ਹੈ। ਸੋ ਮੈਂ ਇੱਕ ਬੇਨਤੀ ਕਰ ਰਿਹਾ ਕਿ ਸਾਡਾ ਟੌਪਿਕ ਸੀਗਾ ਕਿ ਹਾਊ ਸ਼ੁੱਡ ਸਿੱਖਸ ਰਿਸਪੌਂਡ ਐਂਡ ਰਿਐਕਟ ਟੁਵਾਰਡ the volatile, fluctuating, unstable behavior of geopolitical environment. So, ਤਿੰਨ ਵਿਦਵਾਨ ਸਾਡੇ ਕੋਲ ਬੈਠੇ ਆ ਇਸ ਟੌਪਿਕ ਤੇ ਬੋਲ ਰਹੇ ਆ। ਸੋ ਤੁਸੀਂ ਆਪਣਾ ਸਵਾਲ ਉਸ ਪੁਆਇੰਟ ਤੇ ਕੇਂਦਰਿਤ ਰੱਖੋ ਕਿ ਜਨਰਲ ਡਿਸਕਸ਼ਨ ਵੱਲ ਨਾ ਭੱਜੀਏ। ਉਸ ਪੁਆਇੰਟ ਤੇ ਫੋਕਸ ਰੱਖੋ ਕਿ ਸਿੱਖ ਕਿੱਦਾਂ ਰਿਐਕਟ ਕਰਨ ਅੱਜ ਦੇ ਇਸ environment ਨੂੰ। ਸੋ ਸਾਡੀ ਇਹ ਵੱਡੀ ਪ੍ਰਾਪਤੀ ਹੋਊਗੀ ਜੇ ਆਪਾਂ ਡਾਇਵਰਟ ਨਾ ਕਰੀਏ ਸਾਰੇ ਪ੍ਰੋਜੈਕਟ ਨੂੰ। ਆਪਾਂ ਕੰਮ ਟੂ ਦਾ ਫੋਕਲ ਪੁਆਇੰਟ ਸੈਂਟਰਲ ਪੁਆਇੰਟ ਅਸੀਂ ਆਰਟੀਕਲ ਲਿਖਣਾ ਇਸ ਗੱਲ ਦੇ ਉੱਤੇ ਔਰ ਤਿੰਨੋਂ ਵਿਦਵਾਨ ਸਾਡੇ ਉਹਦੇ ਤੇ ਐਗਰੀ ਹੋਣੇ ਚਾਹੀਦੇ ਆ ਉਸ ਆਰਟੀਕਲ ਦੇ ਉੱਤੇ। ਸੋ ਪਲੀਜ਼ ਆਪਣੇ ਮਾਈਂਡ ਨਾਲ ਇਸ ਗੱਲ ਕਿ ਆਪਣੇ ਕੁਐਸਚਨ ਜਿਹੜੇ ਆ ਉਹ ਇਹਦੇ ਤੇ ਹਾਊ ਸ਼ੁੱਡ ਵੀ ਰਿਸਪੌਂਡ ਐਂਡ ਰਿਐਕਟ ਇਸ ਗੱਲ ਦੇ ਉੱਤੇ ਕੇਂਦਰ ਰੱਖੋ। ਕੁਐਸਚਨ ਜਿਹੜੇ ਮਰਜ਼ੀ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं कमेंट क्वेश्चन किया था क्योंकि आपका मेरा जानवे के मैं अच्छा रहे मैं कनाडा नाल बिलोंग करता कनाडा दी मेजर 2-3 पार्टियां ने एनडीपी लिबरल ते टोरी उत्थे जेड़ा रीजन का सारे को पता भी किने मैं उहदे ते कह रहा मैं पेंशन वेले शीला फॉक्स डिप्टी प्राइम मिनिस्टर सी मैं उन्हां दा सोशल पॉलिसी के एडवाइजर सी 5 साल वो जिले में डील होता है उन्होंने पिछे मतलब पार्टियां ने पिछे जिनके उन्होंने पार्टियां के पावर वाले असल वो करते जिम्मे टू तो सी बनवाए ਉੱਥੇ ਜੋ ਕੁਝ ਹੋਇਆ ਇੰਟਰਵੀਨੈਂਸ ਤੇ ਉਹਦੇ ਵਿੱਚ ਸਾਡਾ ਲੋਕਲ ਇਸ਼ੂ ਦਾ ਲੈ ਸਕਦਾ ਸਾਨੂੰ ਵੀ ਦੇਖਣਾ ਚਾਹੀਦਾ ਕਿ ਇੱਥੇ ਆਸਟ੍ਰੇਲੀਆ ਦੀ ਡਿਫਰੈਂਟ ਸਿਚੁਏਸ਼ਨ ਹੋ ਸਕਦੀ ਹੈ ਸਾਡੇ ਨਾਲ ਮੈਂ ਡਾਇਰੈਕਟਲੀ ਇਨਵੋਲਵ ਮੈਂ ਐਕਟਿਵਲੀ ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਪਰ ਮੈਂ ਕਾਲਜ ਸੈਕਟਰ ਦੇ ਸਾਰੇ ਅੰਦਰ ਜਾਣਦੇ ਉੱਥੇ ਮੈਂ ਇਹਨਾਂ ਕਹਿਣਾ ਚਾਹੁੰਦਾ ਵੀ ਸਾਡੇ ਜਿਹੜੇ ਪਾਲਿਸੀ ਜਿਸ ਢੰਗ ਨਾਲ ਚੱਲਦੀ ਆ ਉਹ ਪਾਰਟੀ ਪਾਲਿਸੀ ਚੱਲਦੀਆਂ ਨੇ ਜਿਹੜਾ ਹੁਣ ਮਸਲਨ ਵੀ ਇਹ ਟੋਰੀ ਪਾਰਟੀ ਦਾ ਲੀਡਰ ਹੈ ਸਿੱਖਾਂ ਨੂੰ ਕਿਵੇਂ ਲੈਣਾ ਚਾਹੀਦਾ ਉਹ ਗੱਲ ਕਰ ਲੱਗਾ ਉਹਨੂੰ ਕਿਵੇਂ ਉਹਨੂੰ ਲੀਡਰ ਬਣਾਉਣ ਲਈ ਇੰਡੀਅਨ ਗਵਰਨਮੈਂਟ ਨੇ ਮੋਦੀ ਹੁਣਾਂ ਨੇ ਲੱਖਾਂ ਡਾਲਰ ਉੱਤੇ ਦਿੱਤਾ ਉਹ ਲੀਡਰ ਬਣਾਉਣ ਲਈ ਗਲੋਬਲ ਮੇਲ ਦੀ ਰਿਪੋਰਟ ਹੈ ਸਾਡਾ ਮੇਜਰ ਪੇਪਰ ਗਲੋਬਲ ਮੇਲ ਔਰ ਉਸ ਤੋਂ ਬਾਅਦ ਜਿਹੜੀ ਟੋਰੀਆਂ ਦੀ ਲੀਡਰ ਹੈ ਡਿਪਟੀ ਲੀਡਰ ਉਹਨਾਂ ਦੀ ਉਹਨੂੰ ਇੱਕ 20,000 ਦਾ ਦੱਸਦਾ ਕਿ ਸਾਨੂੰ ਸਾਡਾ ਲੋਕਲੀ ਕੰਮ ਕਿਵੇਂ ਕਰਨਾ ਉੱਥੇ 30,000 ਬੰਦਿਆਂ ਦੇ ਹਿੰਦੂਆਂ ਦੇ ਦਸਤਖਤ ਕਰਾ ਉਹ ਟਰੂਡੋ ਹੋਣਾ ਕੋਲ ਲੈ ਕੇ ਵੀ ਸਾਡੇ ਲਈ ਵੀ ਇੱਕ ਲੈਜਿਸਲੇਸ਼ਨ ਚਾਹੀਦਾ ਸਾਡੇ ਹਿੰਦੂਆਂ ਨਾਲ ਇੱਕ ਬਹੁਤ ਡਿਸਕ੍ਰਿਮੀਨੇਸ਼ਨ ਹੈ ਸਿੱਖ ਕਿਉਂ ਕਰਦੇ ਆ ਤੇ ਸਾਡੇ ਲਈ ਇੱਕ ਹਿਊਮਨ ਰਾਈਟਸ ਜੁਦਾ ਬਣਾ ਉਹ ਕਹਿੰਦਾ ਮੈਨੂੰ ਇੱਥੇ ਲਾਓ ਹੈਗਾ ਦੂਜਿਆਂ ਲਈ ਤੁਹਾਡੇ ਲਈ ਵੀ ਬਹੁਤ ਵੀ ਡਿਫਰੈਂਟ ਜੇ ਉਹਦਾ ਗੱਲ ਕਰੀਏ ਖੜਾ ਕਰਦੇ ਤਾਂ ਤੁਸੀਂ ਜਾ ਚਲੋ ਉਹਨੇ ਜਵਾਬ ਦੇ ਹੁਣ ਉਹ ਜਦੋਂ ਉਸ ਔਰਤ ਨੇ ਕੀਤਾ ਉਹਨੂੰ ਜਦੋਂ ਦਸਤਖਤ ਕੀਤੇ ਮੈਂ ਉਹਨੂੰ ਚਿੱਠੀ ਲਿਖੀ ਕਿ ਤੈਨੂੰ ਆ 20,000 ਦਸਤਖਤ ਆਏ ਹਿੰਦੂਆਂ ਦੇ ਤੇ ਮੈਂ ਇਹਦੀ ਕਾਪੀ ਚਾਹੁੰਦਾ ਕਿਉਂਕਿ ਨਾ ਨਹੀਂ ਸੀ ਮਿਲਦਾ ਉਹਨੇ ਵੀ ਮੈਨੂੰ ਰਿਪੋਰਟ ਭੇਜ ਦਿੱਤੀ ਉਹ ਚਾਹੁੰਦੇ ਰਿਹਾ ਸੀ ਕਿ ਲੋਕ ਨੇ ਸਾਰੇ ਆਏ ਕਰ ਮੈਂ ਉਹਨੂੰ ਹੁਣ ਮਸਲ ਗੱਲ ਮੇਰਾ ਮਤਲਬ ਕਹਿੰਦਾ ਇਹ ਆ ਜਦੋਂ ਮੈਂ ਐਡਵਾਈਜ਼ਰ ਵੀ ਸੀ ਉਦੋਂ ਵੀ ਪਿੱਛੇ ਬਿਹਾਈਂਡ ਦੀ ਸੀਨਸ ਹੋ ਰਹੀ ਸੀ ਡਾਇਰੈਕਟ ਮੈਨੂੰ ਸ਼ੀਲਾ ਕੋਸ ਨੇ ਜੋਬ ਕਰਕੇ ਨੇ ਪਾਰਟ ਕੀਤਾ ਸੀ ਉਹਨੂੰ ਮੈਂ ਹਸਪਤਾਲ ਤੋਂ ਰਿਟਾਇਰ ਹੋ ਗਿਆ ਸੀ ਔਰ ਉਹਦੇ ਲਈ ਬਕਾਇਦਾ ਇੱਕ ਵਾਰੀ ਜਿਹੜੀ ਸੈਟ ਬਿਊਰੋਕਰੇਟ ਸੀ ਉਹਨਾਂ ਨੂੰ ਮੈਂ ਕਿਹਾ ਵੀ ਆਹ ਜਿਹੜੀਆਂ ਅਖਬਾਰਾਂ ਹੈ ਪੰਜਾਬੀ ਦੀਆਂ ਹੋਰਾਂ ਦੀਆਂ ਜੋ ਜਿਹੜੇ ਇਸ਼ੂਜ਼ ਪ੍ਰੋਜੈਕਟਸ ਆਏ ਨੇ ਸਿੱਖਾਂ ਦੇ ਵਿੱਚ ਉਹਨਾਂ ਤੇ ਉਹਨੂੰ ਕਿਉਂ ਨਹੀਂ ਕੁਝ ਦਿੱਤਾ ਉਹ ਬਿਊਰੋਕਰੇਟ ਕਹਿੰਦਾ ਮੈਂ ਨਹੀਂ ਕਰਨਾ ਚਾਹੁੰਦਾ ਉਹ ਪਤਾ ਨਹੀਂ ਮੈਂ ਸ਼ੀਲਾ ਕੋਸ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਜਾ ਕੇ ਕਿਹਾ ਵੀ ਉਹਨੂੰ ਨਾ ਜਵਾਬ ਦਿੱਤਾ ਉਹ ਕਹਿੰਦੀ ਦੇਖਾ ਮਤਲਬ ਬੁੱਕ ਦੀ ਗੱਲ ਉਹਨੇ ਉਹਨਾਂ ਨੂੰ ਮੈਂ ਕਹਿਤਾ ਵੀ ਨੋ ਵਾ ਬੰਦਾ ਇਸ ਤਰ੍ਹਾਂ ਕਹਿੰਦਾ ਹੀ ਕੈਨ ਡੂ ਦੈਟ ਇਸੇ ਲਈ ਜਿੱਦਾਂ ਹੈਰੀਟੇਜ ਗੁਰਦੁਆਰਾ ਅਸੀਂ ਕੈਨੇਡਾ ਚ ਪਹਿਲਾ ਪ੍ਰੋਜੈਕਟ ਬਣਿਆ ਉਹਦੇ ਤੇ ਵੀ 6 ਲੱਖ ਡਾਲਰ ਉਹਦੇ ਲਈ ਲਿਆ ਤੋਂ ਮਜ਼ਦੂਰੀ ਵੀ ਇਸੇ ਕਰਕੇ ਮਿਲੀ ਤੁਸੀਂ ਉਹਨੂੰ ਲੌਬੀ ਕਿਵੇਂ ਕਰਦੇ ਔਰ ਜਿੱਦਾਂ ਟੂਡੋ ਦੇ ਮਸਲੇ ਤੇ ਵੀ ਆ ਉਹਦੇ ਖਿਲਾਫ ਬਹੁਤ ਸੁਣਦੇ ਸਿੱਖ ਆਪਣੇ ਨੇ ਲਾਸਟ ਵੀ ਨਾਮ ਕਹਿਣਾ ਚਾਹੁੰਦਾ ਕਿ ਅਸੀਂ ਲੌਬੀ ਕਿਵੇਂ ਕਰਨਾ ਕਿਹਨੂੰ ਕਰਨਾ ਹੁਣ ਦੁਬਾਰਾ ਉਹਨਾਂ ਨੂੰ ਪੈਸੇ ਮਿਲ ਰਹੇ ਆ ਬਾਕਾਇਦਾ ਸਾਡੇ ਖਿਲਾਫ ਜੰਗ ਚੱਲ ਰਹੀ ਆ ਮੈਂ ਸਿੱਖਾਂ ਨੂੰ ਇਹ ਕਹਿ ਰਿਹਾ ਵੀ ਜਿਹੜੇ ਸਿੱਖ ਅੰਮ੍ਰਿਤਧਾਰੀ ਹੋਰ ਸਾਰੀ ਟੋਰੀ ਪਾਰਟੀ ਵੱਲੋਂ ਖੜੀਆਂ ਪਹਿਲਾਂ ਐਨਡੀਪੀ ਵੱਲੋਂ ਖੜੇ ਮੈਂ ਕਿਹਾ ਵੀ ਹੁਣ ਤੁਸੀਂ ਓਪਨਲੀ ਤੁਹਾਡਾ ਰੋਲ ਇਹ ਬਣਦਾ ਗੁਰਦੁਆਰਾ ਵਾਲਿਆਂ ਦਾ ਵੀ ਜਿਹੜੇ ਟੋਰੀ ਪਾਰਟੀ ਸਿੱਖ ਖੜੇ ਆ ਇਹਨਾਂ ਨੂੰ ਡਟ ਕੇ ਸਾਨੂੰ ਬਣਾਉਣਾ ਚਾਹੀਦਾ ਕਿਉਂਕਿ ਉਹ ਮੋਦੀ ਦੇ ਹੋਮ ਦੇ ਬੈਠੇ
ਇਲੈਕਸ਼ਨ ਉਹ ਵੀ ਗਲੋਬਲ ਮੇਲ ਦੀ ਰਿਪੋਰਟ ਹੈ। ਇਸ ਲਈ ਮੈਂ ਲੱਗਦਾ ਸਾਨੂੰ ਆਪਣੀ ਸਿਚੁਏਸ਼ਨ ਦੇ ਮੁਤਾਬਕ ਇਸ ਮੁਲਕ ਥੋੜਾ ਡਿਫਰੈਂਟ ਹੋ ਸਕਦਾ, ਸਾਡਾ ਡਿਫਰੈਂਟ ਹੈ। ਅਮਰੀਕਾ ਨਾਲ ਵੀ ਚਾਹੁੰਦੇ ਤੁਹਾਡਾ ਬੋਲਬਾਲਾ ਆ ਤੇ ਤੁਹਾਡੀ ਚੱਲਦੀ ਆ, ਸਾਡੀ ਚੱਲਦੀ ਆ, तो सानू सूबा बनाना चाहता और चंगी गल होगी ਅਸੀਂ ਉਹਦੇ ਬਹੁਤ ਸਲਾਹ ਸਾਰੇ ਯੂਨਾਈਟ ਹੋ ਗਏ ਹੁਣ ਟੋਰੀ ਹਰਨਗੇ। ਅਦਰਵਾਈਜ਼ ਡਾਕਟਰ ਸਾਹਿਬ ਕੋਈ ਸਵਾਲ ਹੈਗਾ ਤੇ ਤੁਸੀਂ ਸਵਾਲ ਕਰੋ। ਸਿੱਖਾਂ ਦਾ ਬਹੁਤ ਬੁਰਾ ਹਾਲ ਹੋਣਾ ਜੇ ਅਸੀਂ ਉਹ ਜਿੱਦਾਂ ਤੁਸੀਂ ਕਮੈਂਟ ਹੀ ਕੀਤਾ ਜੇ ਅਸੀਂ ਉਹ ਟੋਰੀ ਨਾ। ਮੇਰਾ ਕਾ ਸਵਾਲ ਹੈ ਨਹੀਂ, ਉਹ ਪਹਿਲੀ ਗੱਲ ਤੇ ਮੈਨੂੰ ਨਹੀਂ ਇੰਡੀਵਿਜੂਅਲ ਆਪਣੇ ਮੁਲਕ ਕੋਈ ਨਹੀਂ, ਮੈਂ ਸਵਾਲ ਤੁਹਾਡੀ ਸੁਜੈਸਸ਼ਨ ਵੀ ਕਮੈਂਟ ਸਮਝ ਆ ਗਿਆ ਵਾ। comment ਹੈ। ਪਹਿਲੀ ਤੇ ਮੈਨੂੰ ਇਹ ਬੜੀ ਖੁਸ਼ੀ ਆ ਵੀ ਤੁਸੀਂ ਕਿਹਾ ਸੀ ਤੁਸੀਂ ਸਿਰਫ ਜੈਨੇਟਿਕਸ 'ਚ ਇੰਟਰਸਟਿਡ ਹੋ, ਸ਼ਾਇਦ ਇਹਦੇ ਵਿੱਚ ਇੰਟਰਸਟਿਡ ਨਾ ਹੋ, ਪਰ ਤੁਸੀਂ ਕਾਫੀ ਇੰਟਰਸਟ ਸ਼ੋ ਕੀਤਾ ਇਸ ਚੀਜ਼ 'ਚ। ਦੈਟਸ ਵੈਰੀ ਕਾਈਂਡ ਆਫ ਯੂ। ਅੱਛਾ, ਦੂਸਰਾ ਇਹ ਆ ਜਿਹੜੀ ਤੁਸੀਂ ਗੱਲ ਇੰਫਸਾਈਜ਼ ਕੀਤੀ ਹੈ, ਜਿਹੜੀ ਮੈਂ ਸਮਝ ਪਾਇਆ, ਉਹ ਮੈਂ ਆਪਣੀ ਜਿਹੜੀ ਗੱਲਬਾਤ ਵਿੱਚ ਵੀ ਕੀਤੀ ਸੀ ਕਿ ਲੌਬਿੰਗ ਇਜ਼ ਮਸਟ। Don't put all your eggs in one basket. You need to have your influence in all parties. ਉਹ ਕਹਿੰਦੇ ਆ ਸਿੱਖ ਕਿਸੇ ਕੋਲ ਵੀ ਲਓ, ਭਾਵੇਂ ਦੁਸ਼ਮਣ ਕੋਲ ਹੀ ਸਿੱਖ ਲਓ। ਜਿਹੜੇ ਤੁਹਾਡਾ ਵਿਰੋਧੀ ਧਿਰ ਆ ਉਹ ਸਾਰੀਆਂ ਪਾਰਟੀਆਂ 'ਚ ਇਨਵੋਲਵ ਆ ਔਰ ਹਰ ਪਾਰਟੀ ਨਾਲ ਲੌਬਿੰਗ ਕਰਨਾ। ਅਸੀਂ ਉਸ ਪਾਸੇ ਹਜੇ ਟੁਰੇ ਨਹੀਂ ਹੈਗੇ ਤੇ ਜਿਹੜੀਆਂ ਕੋਈ ਸਾਡੀਆਂ ਸੰਸਥਾਵਾਂ ਕਰ ਰਹੀਆਂ ਸਭ ਤੋਂ ਜ਼ਿਆਦਾ ਅਸੀਂ ਆਪੀ ਉਹਨਾਂ ਦੀ ਲੱਤ ਖਿੱਚਣ ਨੂੰ ਟੁਰ ਪੈਂਦੇ ਹਾਂ। ਸੋ ਵੀ ਨੀਡ ਟੂ ਅਵੋਇਡ ਦੈਟ। ਦੇਖੋ, ਮੈਂ ਇਹ ਵੀ ਦੱਸਣਾ ਚਾਹੁੰਦਾ ਵੀ 28 ਅਪ੍ਰੈਲ ਨੂੰ ਕੈਨੇਡਾ ਦੀਆਂ ਇਲੈਕਸ਼ਨਸ ਨੇ। ਇਸ ਵਾਰ ਸਿੱਖ ਜਥੇਬੰਦੀਆਂ ਕੈਨੇਡਾ ਜਿਨ੍ਹਾਂ 'ਚ ਯੰਗਸਟਰਸ ਨੇ, 2 ਵਕੀਲ ਨੇ, ਭਾਈ ਮਨਿੰਦਰ ਸਿੰਘ ਤੁਹਾਡੇ ਵੀ ਇੱਥੋਂ ਹੋ ਕੇ ਗਏ ਨੇ ਪਿਛਲੇ ਦਿਨਾਂ 'ਚ, ਇਹਨਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਲੌਬੀ ਦੇ ਐਂਗਲ ਤੋਂ। ਉਹਨਾਂ ਨੇ ਕੈਨੇਡਾ ਦੀਆਂ ਫੈਡਰਲ ਚੋਣਾਂ ਲਈ 30 ਹਲਕੇ ਆਇਡੈਂਟੀਫਾਈ ਕੀਤੇ ਜਿੱਥੇ ਸਿੱਖ ਵੋਟ ਪ੍ਰਭਾਵ ਪਾਉਂਦੀ ਹੈ ਜਿੱਤ ਜਾਂ ਹਾਰ 'ਚ। ਉਹਨਾਂ ਨੇ ਇੱਕ ਪੂਰਾ ਕੁਐਸਚਨੇਅਰ ਤਿਆਰ ਕੀਤਾ 10 ਕੁਐਸਚਨਸ ਦਾ। ਉਹਨਾਂ ਨੇ ਕਿਹਾ ਵੀ ਜਿਹੜੀ ਵੀ ਪਾਰਟੀ ਦਾ ਹੈ, ਕੰਜ਼ਰਵੇਟਿਵ ਹੈ, ਲਿਬਰਲ ਹੈ, ਐਨਡੀਪੀ ਹੈ ਜਾਂ ਬਲੌਕ ਕਿਊਬਿਕੋਇਸ ਹੈ, ਕਿਸੇ ਵੀ ਪਾਰਟੀ ਦਾ ਕੈਂਡੀਡੇਟ, ਉਹਦੇ ਤੋਂ ਇਹਨਾਂ ਸਵਾਲਾਂ ਦੇ ਜਵਾਬ ਮੰਗੋ। ਉਹਦੇ 'ਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ, ਕੈਨੇਡਾ ਦੀ ਸੋਵਰਨਿਟੀ ਦਾ ਮੁੱਦਾ, ਦੂਸਰੇ ਦਾ ਮੁੱਦਾ। ਔਰ ਇੰਟਰਸਟਿੰਗਲੀ ਮੈਂ ਉਹਨਾਂ ਦੀ 2 ਦਿਨ ਪਹਿਲਾਂ ਹੀ ਰਿਪੋਰਟ ਦੇਖ ਰਿਹਾ ਸੀ, ਆਲਮੋਸਟ ਸਾਰਿਆਂ ਨੇ, ਕੁਛ ਨੇ ਆਫੀਸ਼ੀਅਲੀ, ਕੁਛ ਨੇ ਇੰਡੀਵਿਜੂਅਲੀ ਰਿਸਪੌਂਡ ਕੀਤਾ ਉਹਨਾਂ ਸਵਾਲਾਂ ਨੂੰ। ਇਹ ਤਰੀਕਾ ਹੈ ਲੌਬਿੰਗ ਦਾ। ਹੁਣ ਤੱਕ ਅਸੀਂ ਵੀ ਅਮਰੀਕਾ 'ਚ ਸਟੇਜ ਰਹੀ ਹੈ, ਜਿਹੜਾ ਆਇਆ ਪੈਸੇ ਇਕੱਠੇ ਕਰਤੇ ਕਾਂਗਰਸਮੈਨ, ਉਹਨੇ ਵੀ ਬੋਲੇ ਸੋ ਨੇ ਹੱਲ ਕਰਤਾ, ਅਸੀਂ ਵੀ ਖੁਸ਼ ਹੋ ਗਏ, ਪਿਕਚਰ ਵੀ ਨਾਲ ਲੱਤ ਗਈ। ਪਰ ਹੁਣ ਸਾਨੂੰ ਇਹ ਸਮਝ ਆਣੀ ਸ਼ੁਰੂ ਹੋਈ ਹੈ ਵੀ ਇਹ ਪੋਲੀਟੀਸ਼ੀਅਨ ਹਰ ਥਾਂ ਪੋਲੀਟੀਸ਼ੀਅਨ ਨੇ। ਉਹਨਾਂ ਨੂੰ ਪਹਿਲਾਂ ਕਮਿਟ ਕਰਾਓ, ਫਿਰ ਫੋਲੋ ਕਰੋ ਉਹਨਾਂ ਨੂੰ ਕਿ ਆਹ ਤੁਸੀਂ ਕਿਹਾ ਸੀ ਜੀ। ਬਾਕੀ ਜਿਹੜੀ ਤੁਸੀਂ ਗੱਲ ਕੰਜ਼ਰਵੇਟਿਵ ਪਾਰਟੀ ਦੀ ਕੀਤੀ, ਦੇਖੋ ਜਸਟਿਨ ਟਰੂਡੋ ਨੇ ਫੈਡਰਲ ਇਲੈਕਸ਼ਨ ਜਿਹੜੀਆਂ ਕੈਨੇਡਾ ਦੀਆਂ 2019 ਔਰ 2021 ਚ ਹੋਈਆਂ, ਉਹਨਾਂ ਦਾ ਇੱਕ ਕਮਿਸ਼ਨ ਬਣਾਇਆ, ਜਸਟਿਸ ਹੌਕ ਕਮਿਸ਼ਨ। ਉਸ ਬੀਬੀ ਨੇ, ਔਰ ਉਹ ਜਸਟਿਸ ਹੌਕ ਕਮਿਸ਼ਨ ਦਾ ਜੇ ਮੇਰੇ ਲਈ ਸਭ ਤੋਂ ਪਲੇਜ਼ੈਂਟ ਨਜ਼ਾਰਾ ਸੀ ਕਿ 2 ਸਿੱਖ ਨੌਜਵਾਨ ਬੈਠੇ ਨੇ, ਜਸਟਿਨ ਟਰੂਡੋ ਸਾਹਮਣੇ ਬੈਠਾ ਹੈ ਔਰ ਉਹਨੂੰ ਕ੍ਰਾਸ ਕੁਐਸਚਨ ਕਰ ਰਹੇ। ਇਹ ਹੈ ਬਿਊਟੀ ਸਿਸਟਮ ਦੀ। ਔਰ 193 ਪੇਜਿਸ ਦੀ ਰਿਪੋਰਟ ਜਸਟਿਸ ਹੌਕ ਨੇ ਦਿੱਤੀ, ਜਿਹਦੇ 'ਚ ਉਹਨੇ ਕਿਹਾ ਵੀ 2019 ਦੇ ਇਲੈਕਸ਼ਨ 'ਚ ਵੀ ਔਰ 2021 ਦੇ ਵਿੱਚ ਵੀ ਜਿਹੜਾ ਉਹ ਜਿਹੜੀ ਇੰਡੀਆ ਹੈ ਉਹ ਫੋਰਨ ਇੰਟਰਫੇਰੈਂਸ ਚਾਈਨਾ ਔਰ ਈਰਾਨ ਦੇ ਨਾਲ ਉਹਦਾ ਰੋਲ ਹੈ। ਸੋ ਮੈਂ ਸਮਝਦਾ ਵੀ ਅਸੀਂ ਅਜੇ ਕੁਝ ਥਾਵਾਂ ਤੇ ਬੇਬੀ ਸਟੈਪ ਲੈ ਰਹੇ ਹਾਂ, ਵੀ ਆਰ ਲਰਨਿੰਗ। ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਪੋਲੀਟੀਸ਼ੀਅਨਸ ਨੂੰ ਅਕਾਊਂਟੇਬਲ ਬਣਾਇਆ ਜਾਏ, ਚਿੱਠੀਆਂ ਲਿਖੀਆਂ ਜਾਣ। ਬਹੁਤ ਵਾਰ ਜਿਹੜਾ ਕੁਝ ਲਿਖਣਾ ਹੁੰਦਾ ਹੈ ਉਹ ਰਿਕਾਰਡ ਦਾ ਹਿੱਸਾ ਹੁੰਦਾ ਹੈ। ਸਾਡੇ ਇਹ ਵੀ ਅਜੇ ਕਲਚਰ ਨਹੀਂ ਹੈ, ਇਸ ਕਲਚਰ ਨੂੰ ਵੀ ਅਸੀਂ ਡਿਵੈਲਪ ਕਰੀਏ। ਪਰ ਇਹ ਬਿਲਕੁਲ ਠੀਕ ਹੈ ਵੀ ਅਲਟੀਮੇਟਲੀ ਲੌਬਿੰਗ ਦੇ ਲਈ ਤੁਹਾਨੂੰ ਉਹਨਾਂ ਨੂੰ ਅਕਾਊਂਟੇਬਲ ਬਣਾਉਣਾ, ਪ੍ਰੈਸ਼ਰਾਈਜ਼ ਕਰਨਾ, ਚੋਣਾਂ ਤੋਂ ਪਹਿਲਾਂ ਪੁੱਛਣਾ, ਬਾਅਦ 'ਚ ਅਕਾਊਂਟੇਬਿਲਿਟੀ ਪੁੱਛਣੀ, ਇਹ ਬਹੁਤ ਇੰਪੋਰਟੈਂਟ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਐਸਚਨ ਏਜੰਡਾ ਦੇ ਨਾਲ ਹੀ ਹੈ। ਮਤਲਬ ਮੈਂ ਤੁਹਾਡੇ ਡਿਸਕਸ਼ਨ ਚੋਂ ਮੇਨ ਪੁਆਇੰਟ ਇਹ ਇਕੱਠਾ ਕੀਤਾ ਕਿ ਆਪਾਂ ਨੂੰ ਥਿੰਕ ਟੈਂਕ ਚਾਹੀਦਾ ਆ ਟੂ ਬੈਕ ਅਪ ਖਾਲਿਸਤਾਨ, ਟੂ ਬੈਕ ਅਪ sovereignty, to back up who we are to become in the future. So ਮੇਰਾ ਕੁਐਸਚਨ ਇਹ ਹੈ ਕਿ ਆਪਾਂ ਇਹ ਥਿੰਕ ਟੈਂਕ ਬਾਰੇ ਆਪਾਂ ਇਹ ਤਾਂ ਐਸਟੈਬਲਿਸ਼ ਕਰ ਲਿਆ ਕਿ ਇਹਨਾਂ ਦੀ ਇੰਪੋਰਟੈਂਸ ਕੀ ਆ, ਕਿ ਇਹਨਾਂ ਦਾ ਕੰਮ ਕੀ ਆ, ਬਟ ਆਪਾਂ ਇਹ ਐਸਟੈਬਲਿਸ਼ ਕਿਵੇਂ ਕਰਾਂਗੇ, ਇਹਨਾਂ ਦੀ ਸ਼ੁਰੂਆਤ ਕਿਵੇਂ ਹੋਊਗੀ ਆਪਣੀ ਕਮਿਊਨਿਟੀ 'ਚ, ਆਪਾਂ ਇੱਕ ਇੰਟਰਸਟ ਕਿਵੇਂ ਲਿਆਵਾਂਗੇ ਕਿ ਆਪਾਂ ਲਾਈਕ ਹਾਊ ਡੂ ਵੀ ਗੈਟ ਸਟਾਰਟ। ਥੈਂਕ ਯੂ। ਜੇ ਤੁਸੀਂ ਡਾਕਟਰ ਸਾਹਿਬ ਦਾ ਜਿਹੜੀ ਅਸੀਂ ਪਹਿਲਾਂ ਵੀ ਥਿੰਕ ਟੈਂਕ ਤੇ ਗੱਲ ਕੀਤੀ, ਉਹ ਡਾਕਟਰ ਸਾਹਿਬ ਨੇ ਉਹ 'ਤੇ ਬੜਾ ਸੋਹਣਾ ਚਾਨਣ ਪਾਇਆ
ਟੂ ਬਿਗਿਨ ਵਿਦ ਪਹਿਲਾਂ ਤੇ ਇਹ ਵੀ ਆਪਣਾ ਐਸਟੈਬਲਿਸ਼ ਕਰਨ ਦੀ ਪਹਿਲੇ ਲੋਕਾਂ ਦਾ ਮਾਡਲ ਦੇਖੋ, ਥਿੰਕ ਟੈਂਕ ਫੰਕਸ਼ਨ ਕਿਸ ਤਰ੍ਹਾਂ ਕਰਦੇ ਆ। ਅਸੀਂ ਥਿੰਕ ਟੈਂਕ ਤੇ ਕਰੀ ਜਾਂਦੇ, ਸਾਨੂੰ ਇੰਨਾ ਵੀ ਪਤਾ ਹੈਗਾ ਵੀ ਥਿੰਕ ਟੈਂਕ ਦਾ ਰੋਲ ਕੀ ਹੁੰਦਾ, ਫੰਕਸ਼ਨ ਕਿਸ ਤਰ੍ਹਾਂ ਕਰਦਾ। ਆਪਣੀ ਡੇਢ ਜਿਹੜੀ ਇੱਟ ਦੀ ਮਸੀਤ ਬਣਾਉਣ ਤੋਂ ਪਹਿਲਾਂ ਜਿਹੜੇ ਮੇਨ ਸਟ੍ਰੀਮ ਥਿੰਕ ਟੈਂਕਸ ਆ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਜਿਹੜੇ ਸਾਡੇ ਨਾਲ ਰੈਲੀਵੈਂਟ ਆ। ਜਿਸ ਤਰ੍ਹਾਂ ਤੁਹਾਡਾ ਰਿਲੀਜੀਅਸ ਫਰੀਡਮ ਦਾ ਇਸ਼ੂ ਆ, ਸਿੱਖਾਂ ਨੂੰ ਦੇਖਣਾ ਚਾਹੀਦਾ ਕਿ ਉਹਨਾਂ ਦੇ ਮੁਲਕ 'ਚ ਰਿਲੀਜੀਅਸ ਫਰੀਡਮ ਦੀਆਂ ਕਿਹੜੀਆਂ ਮੇਨ ਸੰਸਥਾਵਾਂ ਜਾਂ ਥਿੰਕ ਟੈਂਕਸ ਨੇ। ਜੇ ਤੁਹਾਡਾ ਹਿਊਮਨ ਰਾਈਟਸ ਦਾ ਇਸ਼ੂ ਆ, ਤੁਹਾਨੂੰ ਦੇਖਣਾ ਚਾਹੀਦਾ ਵੀ ਤੁਹਾਡੇ ਮੁਲਕ 'ਚ ਜਿੱਥੇ ਜਿੱਥੇ ਵੀ ਆਪਾਂ ਵਸਦੇ ਹਾਂ, ਅਮਰੀਕਾ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਇੱਥੇ ਕਿਹੜੀਆਂ ਸੰਸਥਾਵਾਂ ਜਾਂ ਥਿੰਕ ਟੈਂਕਸ ਨੇ ਜਿਹੜੇ ਇਹਦੇ ਨਾਲ ਡੀਲ ਕਰਦੇ ਆ। ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਨਾਲ ਸੰਪਰਕ ਕਰੀਏ, ਫਿਰ ਆਪਣੇ 'ਚ ਇੰਨੀ ਕਾਬਲੀਅਤ ਅਹਲੀਅਤ ਪੈਦਾ ਕਰੀਏ। ਉਹੀ ਮੈਂ ਉੱਧਰ ਹੀ ਆ ਰਿਹਾ ਕਿ ਆਪਣੇ ਅੰਦਰ ਉਹ ਕਪੈਸਿਟੀ ਅਹਲੀਅਤ ਪੈਦਾ ਕਰੀਏ ਕਿ ਉਹ ਸਾਨੂੰ ਐਕਸੈਪਟ ਕਰਨ। ਔਰ ਉਹਦਾ ਸਭ ਤੋਂ ਵਧੀਆ ਤਰੀਕਾ, ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿ ਰਹੇ ਹੈ, ਕਿ ਉਹਨਾਂ ਦੇ ਨਾਲ ਕੋਲੈਬੋਰੇਸ਼ਨ, ਇੰਟਰੈਕਸ਼ਨ। ਔਰ ਜੇ ਸਾਨੂੰ ਕਰਨੀ ਪਵੇ ਕੁਛ, ਕਈ ਵਾਰੀ ਥਿੰਕ ਟੈਂਕਸ ਨੂੰ ਤੁਸੀਂ ਫੰਡਿੰਗ ਵੀ ਕਰ ਸਕਦੇ ਹੋ ਔਨ ਸਰਟਨ ਪ੍ਰੋਜੈਕਟਸ। ਜਿਸ ਤਰ੍ਹਾਂ ਫਰੀडम ਹਾਊਸ ਦਾ ਕੁਛ ਜਿਹੜਾ TNR ਤੇ ਕੰਮ ਹੈ, ਦੈਟ ਇਜ਼ ਪ੍ਰਾਈਵੇਟਲੀ ਫੰਡਿਡ ਬਾਈ ਸਮਬਡੀ, not from our community but from another community. ਸੋ ਆਪਣੇ ਜਿਹੜੇ ਰਿਸੋਰਸਿਸ ਆ ਨਾ, ਉਹਨੂੰ ਠੀਕ ਜਗ੍ਹਾ ਤੇ ਰੱਖੀਏ। ਸਿੱਖਾਂ ਕੋਲ ਰਿਸੋਰਸਿਸ ਦਾ ਘਾਟ ਨਹੀਂ ਹੈਗਾ। ਆਪਾਂ ਕਈ ਵਾਰ ਕਹਿੰਦੇ ਰਿਸੋਰਸਿਸ ਚਾਹੀਦੇ ਆ, ਰਿਸੋਰਸਿਸ ਹੈਗੇ ਆ, ਪਰ ਉਹ ਲਾਉਣੇ ਕਿੱਥੇ ਆ, ਸਾਡੀ ਪ੍ਰਾਇੋਰਟੀਜ਼ ਕੀ ਆ, ਇਹਦੇ ਬਾਰੇ ਸੋਚਣ ਦੀ ਲੋੜ ਹੈ। ਡਾਕਟਰ ਸਾਹਿਬ ਕੁਛ ਐਡ ਕਰੋ। ਦੇਖੋ, ਜਿਵੇਂ ਅੱਜ ਅਸੀਂ ਥਿੰਕ ਟੈਂਕ ਦੀ ਲੋੜ ਔਰ ਉਹਦੀ ਅਹਿਮੀਅਤ ਦੀ ਗੱਲ ਕੀਤੀ, ਜੇ ਤੁਹਾਡੇ ਚੋਂ ਜਿਹੜੇ ਸਾਡੇ ਐਲਡਰਲੀ ਨੇ ਉਹਨਾਂ ਨੂੰ ਯਾਦ ਹੋਏਗਾ ਕਿ 1980s ਦੇ ਵਿੱਚ ਇੱਕ ਬੜਾ ਮੂਵ ਸੀ ਕਿ 6 ਚੇਅਰ ਹੋਣੀ ਚਾਹੀਦੀ ਹੈ, 6 ਚੇਅਰ ਹਰ ਯੂਨੀਵਰਸਿਟੀ। ਅਮਰੀਕਾ, ਕੈਨੇਡਾ ਦੇ ਸਿੱਖਾਂ ਨੇ ਉਦੋਂ ਕਿ ਸੀ ਵੀ 6 ਚੇਅਰ ਦਾ ਕਾਨਸੈਪਟ ਵੀ ਇਹ ਹੈ ਕਿ $1 ਮਿਲੀਅਨ ਤੁਸੀਂ ਇਕੱਠਾ ਕਰਕੇ ਦਿੰਦੇ ਹੋ, ਉਹ ਉਸ ਚੇਅਰ ਦੇ ਉੱਤੇ ਪ੍ਰੋਫੈਸਰ ਖੜਾ ਕਰ ਦਿੰਦੇ ਨੇ, ਉਹ ਜਿਹੜਾ ਉਹਦੀ ਤਨਖਾਹ ਹੀ ਨਿਕਲਦੀ ਹੈ। ਲੇਕਿਨ ਉਸ ਜ਼ਮਾਨੇ 'ਚ ਵੀ $3-4 ਮਿਲੀਅਨ ਇਕੱਠਾ ਕਰਕੇ 3-4 ਚੇਅਰ ਸਿੱਖਾਂ ਨੇ ਨਾਰਥ ਅਮਰੀਕਾ 'ਚ ਬਣਾਈਆਂ, ਯੂਨੀਵਰਸਿਟੀ ਆਫ ਕੋਲੰਬੀਆ 'ਚ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਔਰ ਟੋਰਾਂਟੋ ਯੂਨੀਵਰਸਿਟੀ 'ਚ। ਤੇ ਉੱਥੇ ਬੈਠੇ ਕੌਣ ਆ ਕੇ, ਐਂਡ ਯੂਨੀਵਰਸਿਟੀ ਆਫ ਐਨ ਆਰਬਰ, ਇੱਕ ਦੇ ਵਿੱਚ ਗੁਰਿੰਦਰ ਮਾਨ ਕੋਲੰਬੀਆ ਯੂਨੀਵਰਸਿਟੀ 'ਚ, ਟੋਰਾਂਟੋ ਯੂਨੀਵਰਸਿਟੀ 'ਚ ਪਹਿਲਾਂ ਮੈਕਲੋਇਡ ਨਿਊਜ਼ੀਲੈਂਡਰ ਔਰ ਬਾਅਦ ਦੇ ਵਿੱਚ ਉਸੇ ਦੀ ਫਾਈਨੈਂਸਿੰਗ ਦੇ ਥੱਲੇ ਪਿਸ਼ੌਰਾ ਸਿੰਘ, ਔਰ ਥਰਡ ਜਿਹੜਾ ਗੁਰਿੰਦਰ ਮਾਨ, ਪਿਸ਼ੌਰਾ ਸਿੰਘ ਔਰ ਇੱਕ ਹਰਜੋਤ ਓਬਰਾਏ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਹਰਜੋਤ ਓਬਰਾਏ। ਹੁਣ ਨਤੀਜਾ ਤੁਸੀਂ ਦੇਖੋ ਵੀ ਇਹਨਾਂ ਨੇ ਬਣਾਇਆ ਤੇ ਇਹ ਸੀ ਕਿ ਵੀ ਇਹ, ਔਰ ਉਹਦੇ ਤੇ ਡਾਕਟਰ ਗੁਰਬਖਸ਼ ਸਿੰਘ ਗਿੱਲ ਡੀਨ ਹੁੰਦੇ ਸੀ ਐਗਰੀਕਲਚਰ ਯੂਨੀਵਰਸਿਟੀ ਦੇ, ਹੁਣ ਤਾਂ ਚੜ੍ਹਾਈ ਕਰ ਗਏ। ਉਹਨਾਂ ਦਾ ਇੱਕ ਬੜਾ ਖੂਬਸੂਰਤ ਇੱਕ ਵਾਰੀ ਆਰਟੀਕਲ ਸੀ ਕਿ ਸਵੀਟ ਚੇਅਰਸ ਵਿਚ ਟਰਨਡ ਸਾਵਰ, ਵੀ ਸਿੱਖਾਂ ਦੇ ਪੈਸੇ ਨਾਲ ਹੁਣ ਹੋਇਆ ਕਿ ਇਹਨਾਂ ਦੇ ਜਿਹੜੇ 3-4 ਮੈਂ ਨਾਂ ਲਏ ਨੇ, ਇਹਨਾਂ ਨੇ ਕਿਵੇਂ, ਦੇਖੋ ਮੈਕਲੋਇਡ ਬਹੁਤ ਸ਼ੈਤਾਨ ਆਦਮੀ ਸੀ, ਮਰ ਗਿਆ ਹੁਣ ਤੱਕ। ਹਾਲਾਂਕਿ ਕੈਨੇਡਾ 'ਚ ਇੱਕ ਉਹਦੀ ਕੰਟਰੀਬਿਊਸ਼ਨ ਹੈ ਕਿ ਬਲਤੇਜ ਸਿੰਘ ਢਿੱਲੋਂ ਦੇ ਕੇਸ 'ਚ ਕਿਰਪਾਨ ਦੇ ਹੱਕ 'ਚ ਉਹਨੇ ਜ਼ਰੂਰ ਗਵਾਹੀ ਦਿੱਤੀ, ਜਿਹਦੇ ਕਰਕੇ RCMP 'ਚ ਬਣਿਆ। ਲੇਕਿਨ ਜਿੰਨਾ 18-19 ਸਾਲ ਇਹ ਮਿਸ਼ਨਰੀ ਰਿਹਾ ਸੀ ਬਟਾਲਾ ਮਿਸ਼ਨ ਦੇ ਵਿੱਚ, ਔਰ ਉਹਨੇ ਇਹ ਦੇਖਿਆ, ਔਰ ਬਾਅਦ 'ਚ ਉਹਨੇ ਕਿਹਾ ਜੀ ਉਹ ਏਥੀਇਸਟ ਹੋ ਗਿਆ, ਈਸਾਈ ਹੋ ਗਿਆ, ਆਕਸਫੋਰਡ ਪੜ੍ਹਨ ਆ ਗਿਆ, ਸਕਾਲਰ ਬਣ ਗਿਆ। ਅੱਜ ਵੀ ਮੈਕਲੋਇਡ ਨੂੰ ਸਿੱਖ ਮਾਮਲਿਆਂ ਦਾ ਐਕਸਪਰਟ ਮੰਨਿਆ ਜਾਂਦਾ। ਮੈਕਲੋਇਡ ਨੇ ਜਿਹੜਾ ਚੈਲੰਜ ਕੀਤਾ 2 ਚੀਜ਼ਾਂ ਨੂੰ, ਕਿਉਂਕਿ ਇਹ ਭਾਵੇਂ ਇਹਦੀ ਡਾਇਰੈਕਟ ਰੈਲੇਵੈਂਸ ਨਹੀਂ ਹੈ, ਪਰ ਸਾਨੂੰ ਸਮਝਣਾ ਹੋਏਗਾ ਕਿ ਅਸੀਂ ਜੇ ਐਕੈਡੈਮਿਕਸ 'ਚ ਵੀ ਗੱਲ ਕਰਦੇ ਹਾਂ ਕਿ ਕਿਵੇਂ ਡੈਮੇਜ ਉਹਨੇ 2 ਚੀਜ਼ਾਂ ਨੂੰ, ਸਾਡੇ 2 ਪਿੱਲਰ ਨੇ, ਗੁਰੂ ਗ੍ਰੰਥ ਔਰ ਗੁਰੂ ਪੰਥ। ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਲੱਗਿਆਂ ਅਸੀਂ ਕਰਤਾਰਪੁਰੀ ਬੀੜ ਦਾ ਜ਼ਿਕਰ ਕਰਦੇ ਹਾਂ। ਗੁਰੂ ਅਰਜਨ ਸਾਹਿਬ ਨੇ ਲਿਖਵਾਈ, ਭਾਈ ਗੁਰਦਾਸ ਜੀ ਨੇ ਰਾਮਸਰ ਦੇ ਮੁਕਾਮ ਤੇ ਲਿਖੀ, ਧੀਰ ਮਲੀਆਂ ਦੇ ਕੋਲ ਪਈ ਹੋਈ ਹੈ ਕਰਤਾਰਪੁਰ। ਮੈਕਲੋਇਡ ਨੇ ਉਸ ਆਥੈਂਟਿਸਿਟੀ ਆਫ ਕਰਤਾਰਪੁਰੀ ਬੀੜ ਨੂੰ ਚੈਲੰਜ ਕੀਤਾ। ਉਹਨੇ ਕਿਹਾ ਜੀ ਇਹ ਬਿਲਕੁਲ ਰੈਲੇਵੈਂਟ, ਔਰ ਉਹਨੇ ਦੇਖੀ ਵੀ ਨਹੀਂ ਸੀ। ਫਿਰ ਅਸੀਂ ਤੁਰਕੀ ਬਾਣੀ ਕਹਿੰਦੇ ਹਾਂ ਵੀ ਸਿੱਧੀ ਬਾਣੀ ਆਈ ਹੈ। ਉਹਨਾਂ ਨੇ ਗੁਰਿੰਦਰ ਮਾਨ ਜਿਹੜਾ UBC ਦੀ ਚੇਅਰ ਤੇ ਬੈਠਾ, ਉਹਨੇ ਗੋਇੰਦਵਾਲ ਦੀਆਂ ਪੋਥੀਆਂ ਤੇ ਰਿਸਰਚ ਕੀਤੀ। ਉਹਨੇ ਕਿਹਾ ਜੀ ਪਹਿਲਾਂ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਣਦਾ, ਇਹ ਤੁਰਕੀ ਬਾਣੀ ਨਹੀਂ ਹੈ, ਇਹ ਪਹਿਲਾਂ ਗੋਇੰਦਵਾਲ ਦੀਆਂ ਪੋਥੀਆਂ ਬਣੀਆਂ। ਪਿਸ਼ੌਰਾ ਸਿੰਘ 1986 ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਦੇ ਕੈਟਾਲੌਗ 'ਚ ਇੱਕ ਖਰੜਾ ਆਇਆ ਬੀੜ ਦਾ, ਜਿਹੜਾ ਰਾਜਸਥਾਨ ਦੇ ਕਿਸੇ ਕਬਾੜੀਏ ਤੋਂ ਖਰੀਦਿਆ ਹੋਇਆ ਸੀ, ਮੈਨਸਕ੍ਰਿਪਟ 1245। ਪਿਸ਼ੌਰਾ ਸਿੰਘ ਨੇ, ਇਹ PhDs ਨੇ ਉਹਨਾਂ ਦੀਆਂ ਜਿਹੜੀਆਂ ਅੰਡਰ ਮੈਕਲੋਇਡ ਹੋ ਰਹੀਆਂ। ਪਿਸ਼ੌਰਾ ਸਿੰਘ ਨੇ ਕਿਹਾ ਜੀ ਗੋਇੰਦਵਾਲ ਦੀਆਂ ਪੋਥੀਆਂ ਤੋਂ ਸੈਕੰਡ ਜਿਹੜਾ ਬਣਿਆ ਇਹ ਖਰੜੇ ਵਾਲਾ ਬਣਿਆ, ਥਰਡ ਫਿਰ ਬੀੜ ਬਣੀ।
ਉਹਨਾਂ ਤਿੰਨਾਂ ਪਹਿਲਾਂ ਮਿਲੀਅਨ ਡਾਲਰ ਅਸੀਂ ਲਾਇਆ ਉਹਨਾਂ ਨੂੰ ਬਣਾਉਣ ਤੇ, ਫਿਰ ਅਸੀਂ ਪ੍ਰੋਟੈਸਟ ਕਰਨ ਤੇ ਰਹੇ ਯੂਨੀਵਰਸਿਟੀਆਂ ਦੇ ਬਾਹਰ ਵੀ ਇਹਨਾਂ ਨੂੰ ਬੰਦ ਕਰਾਓ, ਇਹਨਾਂ ਚੇਅਰਸ ਨੂੰ, ਇਹਨਾਂ ਨੂੰ ਕੱਢੋ ਇੱਥੋਂ। ਉਹ ਇੱਕ ਚੋਂ ਨਿਕਲ ਕੇ ਦੂਜੇ 'ਚ ਵੜ ਗਿਆ, ਉਹ ਐਨ ਆਰਬਰ ਚਲਾ ਗਿਆ ਪਿਸ਼ੌਰਾ ਸਿੰਘ, ਉਹ ਫਿਰ ਡਾਕਟਰ ਨਰਿੰਦਰ ਸਿੰਘ ਕਪਾਨੀ ਨੇ ਆਪਣੇ ਮਾਂ ਪਿਓ ਪਤਾ ਕਿੰਨੀਆਂ ਚੇਅਰ ਆਪਣੇ ਟੱਬਰ ਦੇ ਨਾਂ ਬਣਾਈਆਂ ਸੀ, ਗੁਰਿੰਦਰ ਮਾਨ ਨੂੰ ਉਹ ਲੈ ਗਿਆ। ਮੈਂ ਇਹ ਵੇਰਵਾ ਇਸ ਲਈ ਦੇ ਰਿਹਾ ਕਿ ਬਹੁਤ ਵਾਰ ਜਦੋਂ ਅਸੀਂ ਕੁਝ ਪੋਜ਼ਿਟਿਵ ਵੀ ਕਰਨਾ ਚਾਹੁੰਦੇ ਹਾਂ ਐਕੈਡੈਮਿਕਸ ਦੇ ਵਿੱਚ, ਹੁਣ ਜਿਵੇਂ ਅਸੀਂ ਥਿੰਕ ਟੈਂਕ ਦੀ ਗੱਲ, ਇਹ ਐਂਡੋਮੈਂਟਸ ਨੇ, ਜੇ ਤੁਸੀਂ ਕਰ ਰਹੇ ਕਿ ਐਂਡੋਮੈਂਟ ਦੀ ਅਸੀਂ ਗੱਲ ਕੀਤੀ, ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਇਹਨਾਂ ਦੀ ਐਂਡੋਮੈਂਟ 'ਚ ਪਏ ਨੇ। ਇਹ ਰਿਸਰਚ ਸਕਾਲਰ ਹਾਇਰ ਕਰਦੇ ਨੇ, ਉਹਨਾਂ ਨੂੰ ਤੁਸੀਂ ਦਿੰਦੇ ਹੋ। ਸੋ ਸਾਡੀ ਇੱਕ ਗੱਲ ਤਾਂ ਜਿਹੜੇ ਅਸੀਂ ਤਾਂ ਚਲੋ ਭਾਈ ਲਾਲੋ ਦੇ ਵਾਰਸ ਹੈ, ਔਰ ਜੇ ਤੋਂ ਕੋਈ ਪ੍ਰੋਜੈਕਟ ਵੀ ਰਨ ਕਰਨਾ ਹੈ ਵਿਦ ਬੈਗਿੰਗ ਪੈਨ ਅਸੀਂ ਜਾਂਦੇ ਹਾਂ। ਘੱਟੋ ਘੱਟ ਜਿਹੜੇ ਧਨਾੜ ਸਿੱਖ ਨੇ ਜਿਹੜੇ ਜਾਣ ਲੱਗੇ ਕੋਈ ਕਿਸੇ ਹੋਰ ਨੂੰ ਦੇ ਜਾਂਦੇ ਨੇ, ਇਹੀ ਕਰੋ ਵੀ ਕਿਸੇ ਨੇ ਤੁਰ ਜਾਣਾ ਹੈ, ਪੁੱਤਰ ਧੀਆਂ ਜੇ ਤੁਸੀਂ ਚੰਗੇ ਬਣਾਏ ਨੇ ਉਹਨਾਂ ਨੇ ਕਮਾ ਲੈਣੇ ਨੇ, ਮਾੜੇ ਨੇ ਉਹਨਾਂ ਨੇ ਉਜਾੜ ਦੇਣੇ ਨੇ। ਪਰ ਘੱਟੋ ਘੱਟ ਜੇ ਕੋਈ ਵੀ ਇਹ ਹੋਏ ਕਿ ਜੀ ਅਸੀਂ ਇੰਨੇ ਮਿਲੀਅਨ ਡਾਲਰ ਥਿੰਕ ਟੈਂਕ ਸਿੱਖਿਜ਼ਮ ਦੀ ਐਂਡੋਮੈਂਟ ਦੇ ਵਿੱਚ ਰੱਖਦੇ ਹਾਂ, ਤੁਸੀਂ ਸਕਾਲਰ ਹਾਇਰ ਕਰੋ, ਤੁਸੀਂ ਇਸ ਦੇ ਉੱਤੇ ਕੰਮ ਕਰੋ, ਇਹੀ ਤਰੀਕਾ। ਅਦਰਵਾਈਜ਼ ਇਹ ਇੱਕ ਵਿਚਾਰ ਚਰਚਾ ਰਹਿ ਜਾਂਦੀ ਹੈ, ਇਹੀ ਗੱਲਾਂ ਸੁਣਦੇ ਆ ਕਰਦੇ ਆ। ਸਾਡੇ ਵੀ ਕਈ ਦਹਾਕੇ ਲੰਘ ਗਏ, ਪਰ ਅਲਟੀਮੇਟਲੀ ਇਨ ਦਾ ਐਂਡ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕੌਮੀ ਤੌਰ ਤੇ, ਔਰ ਸ਼ਾਇਦ ਇਹ ਅਲਾਮਾ ਇਕਬਾਲ ਦਾ ਹੀ ਸ਼ੇਅਰ ਹੈ ਕਿ ਐ ਜ਼ਰ ਤੂੰ ਖੁਦਾ तो नहीं वा लेकिन वाह खुदा खुदा से कम भी नहीं, कि ऐ ਜ਼ਰ ਤੂੰ ਰੱਬ ਤੇ ਨਹੀਂ ਪਰ ਰੱਬ ਦੀ ਸਹੁੰ ਰੱਬ ਤੋਂ ਘੱਟ ਵੀ ਨਹੀਂ। ਤਾਂ ਇਨ ਦਾ ਐਂਡ ਆਫ ਦਾ ਡੇ ਜਿੰਨੇ ਵੀ ਤੁਸੀਂ ਜਿਸ ਲੈਵਲ ਦੇ ਕੰਮ ਕਰਦੇ ਹੋ ਉਹਦੇ ਲਈ ਫਾਈਨੈਂਸ਼ੀਅਲ ਬੈਕਿੰਗ ਇਜ਼ ਅ ਮਸਟ। ਔਰ ਉਸ ਪੱਖੋਂ ਨਾ ਸਾਡੀਆਂ ਕਮੇਟੀਆਂ ਦੀ ਕਦੇ ਕੋਈ ਪ੍ਰਾਇੋਰਟੀ ਹੁੰਦੀ ਹੈ, ਬਾਕੀ ਇਹ ਕਮੇਟੀਆਂ ਨੂੰ ਤਾਂ ਉੱਥੋਂ ਵਾਲਿਆਂ ਨੂੰ ਤਾਂ ਕੀ ਕਹਿਣਾ। ਇਹ ਇੱਕ ਟਰੂਥ ਹੈ, ਇਹ ਅੱਜ ਸਮਝ ਆ ਜਾਏ ਬਹੁਤਿਆਂ ਨੂੰ, ਜਾਂ ਵਕਤ ਪਾ ਕੇ ਫਿਰ ਗੱਲਾਂ ਉਹੀ ਅਸੀਂ ਬਾਰ-ਬਾਰ ਰਿਪੀਟ ਕਰਦੇ ਹਾਂ। ਪਰ ਇਹ ਹਕੀਕਤ ਹੈ ਕਿ ਵੀ ਇਸ ਦੇ ਲਈ ਸੋਲਿਡ ਫਾਈਨੈਂਸਿੰਗ ਇੰਪੋਰਟੈਂਟ ਹੈ। ਔਰ ਕੁਝ ਸਾਲ ਰਿਜ਼ਲਟ ਭੁੱਲ ਜਾਓ, ਤੁਸੀਂ ਇੰਡੀਪੈਂਡੈਂਟ ਸਕਾਲਰਸ ਨੂੰ ਕਹੋਗੇ ਜੀ ਪੰਜਾਬ ਤੇ ਸਟੱਡੀ ਕਰੋ, ਇੱਕ ਪੰਜਾਬ ਦੀ ਇਕੋਲੋਜੀ ਸਟੱਡੀ ਕਰ ਰਿਹਾ, ਇੱਕ ਪੰਜਾਬ ਦਾ ਅੰਡਰਗਰਾਉਂਡ ਵਾਟਰ ਸਟੱਡੀ ਕਰ ਰਿਹਾ, ਇੱਕ 에ਅਰ ਸਟੱਡੀ ਕਰ ਰਿਹਾ, ਇੱਕ ਜਿਹੜਾ ਜੈਨੇਟਿਕਸ ਦਾ ਮੁੱਦਾ ਆਇਆ ਕਿ ਭਾਈ ਕੀ ਹੈ ਜਿਹੜੀ ਹੈ ਡਿਸਫੰਕਸ਼ਨਲ ਫੈਮਿਲੀਜ਼ ਜਾਂ ਦੂਜੀਆਂ ਜਾਂ ਕੈਂਸਰ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਜਿਹੜਾ ਡਾਟਾ ਕੈਂਸਰ ਟ੍ਰੇਨਸ ਦਾ। ਪਰ ਇਹ ਅਲਟੀਮੇਟਲੀ ਰਿਸਰਚ ਓਰੀਐਂਟਡ ਨੇ, ਅਦਰਵਾਈਜ਼ ਉਹਨਾਂ ਨੇ ਤੁਹਾਨੂੰ ਕਿਸੇ ਵੀ ਹੋਰ ਮੁੱਦੇ ਦੇ ਉੱਤੇ ਉੱਥੇ ਕੰਮ ਨਹੀਂ ਕਰਨ ਦੇਣਾ ਜੇ ਤੁਹਾਡੇ ਆਪਣੇ ਸਕਾਲਰ ਇਸ ਦੇ ਉੱਤੇ ਕੰਮ ਨਹੀਂ ਕਰਦੇ।